ਜਾਂ ਤਾਂ ਉਸਤਾਦ ਜੀ ਸਾਨੂੰ ਪਤਾ ਨਾ ਹੋਵੇ ਵੀ ਤੂੰ ਕੀ ਕਰਦਾ ਫਿਰਦਾ ਵਾ ਤੇ ਅਸੀਂ ਤੇਰੀ ਕੋਈ ਤਲਾਸ਼ੀ ਲਈਏ ਤੇ ਫਿਰ ਤੂੰ ਚੀਜ਼ਾਂ ਲੁਕਾਵੇਂ ਵੀ। ਸਾਨੂੰ ਤੇਰਾ ਸਾਰਾ ਪਹਿਲਾਂ ਹੀ ਪਤਾ ਕਿ ਤੇਰੇ ਬੈਗ 'ਚ ਕੀ, ਤੂੰ ਜਿੱਥੇ ਬਹਿਣਾ ਉੱਥੇ ਇੱਥੇ ਵਾੜ ਲੈਣਾ, ਬੈਗ ਇੱਥੇ ਵਾੜਨਾ, ਉੱਥੇ ਰੱਖ ਦੇ ਯਾਰ। ਐਡੀ ਕਾਹਦੀ ਅੱਲਾ ਮਾਫ। ਮੈਂ ਇਸੇ ਡਰ ਤੋਂ ਦੀ ਤਨਖਾਹ ਨਹੀਂ ਹੋਰ ਵਧਾ ਰਿਹਾ। ਇਹ ਦਿਲ ਕਰੇ ਉਹ ਕਹਿ ਕੇ ਬੁਲਾਉਣ ਲੱਗ ਪਏ ਮੈਨੂੰ। ਉਸਤਾਦ ਜੀ ਨਹੀਂ ਤੁਸੀਂ ਵਧਾਓ, ਮੇਰੀ ਗਰੰਟੀ ਹੈ। ਉਹ ਸੋਚੀ ਵੀ ਨਾ ਭਾਈ, ਉਹਦੀ ਤੇ 10,000 ਵਧਾਵਾਂ ਤੇ ਉਹ ਅਗਲੇ ਦਿਨ ਤਬੀਅਤ ਉਹਦੀ ਲੱਖ ਵਾਲੀ ਚੇਂਜ ਹੋਈ ਹੁੰਦੀ। ਕਸਮ ਹੈ ਬਈ, ਉਹ ਤੇ ਬੈਗ ਵੇਖ ਕਿੱਥੋਂ ਲੰਡੇ ਚੋਂ ਲੱਭ ਕੇ ਲਿਆਉਂਦਾ। ਐਸੇ ਬ੍ਰਾਂਡਾਂ ਦੇ ਨਾਂ ਉਹਨੂੰ ਯਾਦ ਹੋ ਗਏ ਨੇ। ਮਾਸ਼ਾਅੱਲਾ ਉਸਤਾਦ ਜੀ ਤੁਹਾਡੇ ਨਕਸ਼ੇ ਕਦਮ ਤੇ ਚੱਲ ਰਹੇ। ਮੇਰੇ ਨਕਸ਼ੇ ਕਦਮ ਤੇ ਚੱਲਦਾ ਹੁੰਦਾ ਤੇ ਬੇਟਾ ਅੱਜ ਤੱਕ ਉਹ 10 ਸਾਲ ਪੁਰਾਣੀਆਂ ਸ਼ਰਟਾਂ ਪਾਉਂਦਾ ਮੇਰੇ ਨਕਸ਼ੇ ਤੇ। ਤੂੰ ਕੋਲੋਂ ਹੀ ਗੱਲ ਕਰ ਦਿਆ ਕਰ ਵਿਦਆਊਟ ਲੌਜਿਕ, ਸਿਰਫ ਖਾਲੀ ਜਗ੍ਹਾ ਪੁਰ ਕਰਨੀ ਹੈ। ਉਹਦਾ ਮਕਸਦ ਪਿੱਛੇ ਕੋਈ ਨਹੀਂ ਗੱਲ ਦਾ, ਐਵੇਂ। अस्सलाम वालेकुम नाज़रीन, टी टाइम में खुश आमदीद। कैसी तबीयत है? अज फिर साडे नाल यूसी, लेकिन अज मैं किसी नूं बोलन नहीं देना। अज सिर्फ यूसी बोलेगा, सिर्फ यूसी बोलेगा। अज होर कोई बोले, कोई गल करे, मैं बैठा हाँ। इहदी गल दे विच कोई बंदा नहीं बोलेगा। जिहड़ी गल करेगा यूसी करेगा। इस तो इलावा मेरी तेरी इहदी किसी दी आवाज़ नहीं आएगी। स्टोरी इहदी पूरी सुननी है। स्टोरी दे विच जो मर्जी कवे, जिद्दां मर्जी कवे, सवाए यूसी तो इत्थे किसी दी आवाज़ ना आवे। फरीद साहब कोई तुहाडी कहानी तुहाडे ज़हन च सिर्फ यूसी बोलेगा। फैसल साहब नहीं फैसल साहब अज नहीं, अज सिर्फ यूसी बोलेगा। होर ना 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 दाने साहब तुहाडी मेहरबानी। मैं कहना तेरी आवाज़ ना आवे, किसी की आवाज़ ना आवे, सिर्फ यूसी बोलेगा तो असीं सुनना वा। या मैं विच थोड़ा थोड़ा पुछांगा भी यूसी आ किदां ते किदां। यूसी साहब हुण तुसीं शुरू करना, लेकिन ज़हन च रखना तुहानूं आवाज़ किसी की आवे, मैं बैठा, मैं जिम्मेदार हाँ। कोई बंदा विच इंटरप्ट करे यूसी नूं, स्टोरी वो जिधर मर्जी लै जावे, ओहदी सिर पीड़ा। पिछले प्रोग्राम भी तुसीं बेड़ा गर्क करके रख दिता ਉਹਦਾ, ठीक है जी। ਐਰਕੀ ਹੁਣ इस प्रोग्राम ਦੇ ਵਿੱਚ ਕੋਈ ਬੰਦਾ ਗੱਲ ਨਾ ਕਰੇ। ਕਿਸੇ ਨੇ ਗੱਲ ਕੀਤੀ ਇਹਦਾ ਮੈਂ ਜ਼ਿੰਮੇਦਾਰ ਹਾਂ, ਚੁੱਪ ਕਰ ਜਾਓ। ਹੁਣ ਸ਼ੋਅ ਸ਼ੁਰੂ ਹੋ ਗਿਆ। ਹੁਣ ਸਿਰਫ ਯੂਸੀ ਨੂੰ ਮੈਂ ਕਹਿਣਾ ਬੋਲ ਤੇ ਉਹਦੀ ਆਵਾਜ਼ ਆਏਗੀ, ਤੁਹਾਡੀ ਆਵਾਜ਼ ਕਿਸੇ ਦੀ ਨਾ ਆਵੇ। ਠੀਕ ਹੋ ਗਿਆ ਜਨਾਬ। ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਹੁਣ ਮੈਂ ਅੱਜ ਮੈਂ ਬਹੁਤ ਸਖਤ, ਮੈਂ ਕਹਿ ਰਿਹਾ ਬੋਲਣਾ ਨਹੀਂ, ਮੈਂ ਅੱਜ ਕਿਸੇ ਨੂੰ ਬੋਲਣ ਨਹੀਂ ਦੇਣਾ। ਸਿਰਫ ਯੂਸੀ ਬੋਲੇਗਾ ਸਖਤੀ ਦੇ ਨਾਲ। ਯੂਸੀ ਤਾਂ ਬੋਲੇ, ਯੂਸੀ ਜਦੋਂ ਬੋਲੇਗਾ, ਉਹ ਯੂਸੀ ਜਦੋਂ ਬੋਲੇਗਾ ਉਦੋਂ ਫਿਰ ਹੋਰ ਕੋਈ ਨਹੀਂ ਬੋਲੇਗਾ। ਉਹਨੂੰ ਤੰਦਵਾ ਨੂੰ ਛੱਡ ਤੂੰ ਯਾਰ। ਪਿਛਲੇ ਸ਼ੋਅ ਦਾ ਵੀ ਤੁਸੀਂ ਬੇੜਾ ਗਰਕ ਕਰਤਾ। ਕਰੈਕਟਰ ਮੇਰਾ ਮੈਂ ਪਤਾ ਨਹੀਂ ਉਹ ਜਿਹੜੇ ਹੁੰਦਾ ਉਹਨੂੰ ਕੀ ਕਹਿੰਦੇ ਨਾ, ਉਹ ਜਿਹੜੇ ਯੁੱਗ ਮਿਹਨਤ ਕਰਕੇ ਤੇ ਮੈਂ ਕਰੈਕਟਰ ਬਣਾਇਆ, ਤੁਸੀਂ ਉਹਦਾ ਬੇੜਾ ਗਰਕ ਕਰ ਦਿੱਤਾ। ਹੁਣ ਅੱਜ ਉਹਦੀਆਂ ਲੱਤਾਂ ਟੁੱਟਣਗੀਆਂ ਜਿਹੜਾ ਯੂਸੀ ਤੋਂ ਇਲਾਵਾ ਇੱਥੇ ਕੋਈ ਬੋਲਿਆ। ਯੂਸੀ ਸਾਹਿਬ ਤੁਸੀਂ ਹੁਣ ਸ਼ੁਰੂ ਕਰਨੀ ਹੈ ਸਟੋਰੀ, ਲੇਕਿਨ ਤੁਹਾਨੂੰ ਕਿਸੇ ਦੀ ਆਵਾਜ਼ ਆਵੇ, ਤੁਸੀਂ ਬਸ ਕਰੋ। ਕੀ ਹੋ ਗਿਆ ਜੇ? ਤੁਸੀਂ ਸਿੱਧਾ ਮੇਰੇ ਤੇ ਕਲੇਮ ਕਰਨਾ ਵਾ। ਤੁਹਾਡਾ ਕਲੇਮ ਸਿੱਧਾ ਮੇਰੇ ਤੇ ਬੰਦਾ। ਤੁਸੀਂ ਇਹਨਾਂ ਨਾਲ ਉਂਗਲੀ ਨਹੀਂ ਚੁੱਕਣੀ, ਤੁਸੀਂ ਇਹਦੇ ਬਾਰੇ 'ਚ ਗੱਲ ਨਹੀਂ ਕਰਨੀ। ਯੂਸੀ ਜਾਣੇ, ਮੈਂ ਜਾਣਾ, ਮੈਂ ਵੀ ਚੁੱਪ ਹੋ ਜਾਣਾ। ਸਿਰਫ ਯੂਸੀ ਬੋਲੇਗਾ, ਹੋਰ ਕਿਸੇ ਬੰਦੇ ਦੀ ਆਵਾਜ਼ ਨਹੀਂ ਆਏਗੀ। ਮੇਰੀ ਗੱਲ ਸੁਣ ਲਾ, ਹੱਥ ਕਿਸੇ ਨੇ ਰੱਖਿਆ ਮੈਂ ਦੰਦ ਕੱਢ ਦੇਣੇ ਉਹਦੇ ਬੋਲਦਿਆਂ ਦੇ ਵਿੱਚ। ਕੋਈ ਬੋਲਿਆ ਉਹ ਭਾਈ ਅਸੀਂ ਬੋਲਣ ਦੇ ਬਲਾ, ਉਹਨੂੰ ਤਾਂ ਬੋਲਣ ਦਿਓ। ਏਦਾਂ ਹੀ ਪਿਛਲੇ ਜੋ ਕਹਿੰਦਾ ਸੀ, ਤੁਸੀਂ ਬੋਲਦੇ ਸੀ ਤੇ ਉਹ ਕਹਿੰਦਾ ਸੀ ਕਿ ਵੀ ਉਹਨੂੰ ਕਹਿੰਦੇ ਸੀ 1 ਮਿੰਟ ਚੁੱਪ ਕਰ, ਜਦ ਕਿ ਚੁੱਪ ਬੈਠਾ ਹੁੰਦਾ ਸੀ। ਪਰ ਮੈਂ ਤੁਹਾਨੂੰ ਪਹਿਲੇ ਕਲੀਅਰ ਕਰ ਦਿੱਤਾ, ਜੇ ਬਾਅਦ 'ਚ ਹਰ ਬੰਦਾ ਆਪਣੇ ਨੁਕਸਾਨ ਦਾ ਆਪ ਜ਼ਿੰਮੇਦਾਰ ਹੋਏਗਾ। ਇਹ ਨਹੀਂ ਕਹਿਣਾ ਮੇਰੇ ਚਪੇੜ ਮਾਰਤੀ ਹੈ, ਮੇਰੇ ਲੱਤ ਤੋੜ ਦਿੱਤੀ ਹੈ। ਯੂਸੀ ਬੋਲੇਗਾ, ਯੂਸੀ ਤੋਂ ਇਲਾਵਾ ਬੰਦਾ ਕੋਈ ਨਹੀਂ ਬੋਲੇਗਾ। ਯੂਸੀ ਦਾ ਕਰੈਕਟਰ ਉੱਤੇ ਲੈ ਕੇ ਜਾਣਾ। ਯੂਸੀ ਦੇ ਓਏ ਫੈਸਲ ਸਾਹਿਬ, ਯੂਸੀ ਬੋਲੇਗਾ, ਸਿਰਫ ਯੂਸੀ ਬੋਲੇਗਾ। ਯੂਸੀ ਤੋਂ ਇਲਾਵਾ ਆਵਾਜ਼ ਕਿਸੇ ਦੀ ਨਹੀਂ ਹੋਣੀ। ਅੱਜ ਬਹੁਤ ਮੈਂ ਤੁਹਾਨੂੰ ਢਿੱਲ ਦੇ ਲਈ, ਮੈਂ ਤੁਹਾਨੂੰ 36 ਵਾਰੀ ਕਿਹਾ ਤੁਸੀਂ ਆਫਤਾਬ ਸਾਹਿਬ ਦੇ ਪ੍ਰੋਗਰਾਮ 'ਚ ਹੁੰਦੇ, ਤੁਹਾਨੂੰ ਲਾਸਾਂ ਪਾ ਦੇਣੀਆਂ ਸੀ ਉਹਨਾਂ ਨੇ ਮਾਰ ਕੇ, ਜਿੱਦਾਂ ਤੁਸੀਂ ਵਿੱਚ ਇਨਕਰੈਪਟਰ ਕਰਦੇ। ਇੱਕ ਸ਼ਰੀਫ ਆਦਮੀ ਬੰਦਾ ਬੋਲਣ ਆਇਆ, ਉਹਦਾ ਇੱਕ ਪ੍ਰੋਗਰਾਮ ਸੀ ਪੂਰਾ, ਉਹਦਾ ਪੂਰਾ ਪ੍ਰੋਗਰਾਮ ਸੀ। ਪਾਣੀ ਲਿਆਈ ਥੋੜਾ ਜਿਹਾ। ਉਹਦਾ ਪੂਰਾ ਪ੍ਰੋਗਰਾਮ ਸੀ, ਉਹਦਾ ਪ੍ਰੋਗਰਾਮ ਸੀ ਤੁਸੀਂ ਬੇੜਾ ਗਰਕ ਪਿਛਲੇ ਪ੍ਰੋਗਰਾਮ ਦਾ ਜਿਹੜਾ ਕੁਝ ਦਿਨ ਪਹਿਲੇ ਚੱਲਿਆ। ਠਹਿਰ ਜਾ, ਉਹ ਠਹਿਰ ਜਾ। ਅੱਜ ਨਹੀਂ ਫਰੀਦ ਬੇਟਾ, ਅੱਜ ਨਹੀਂ। ਇੱਕ ਮਿੰਟ, ਲੱਤਾਂ ਭੰਨ ਦੇਣੀਆਂ ਨੇ। ਮੈਂ ਕਹਿੰਨਿਆ ਯੂਸੀ, ਅੱਜ ਮੈਂ ਤੇਰੇ ਨਾਲ ਆ। ਅੱਜ ਤੇਰੀ ਸਟੋਰੀ ਕੋਈ ਨਾ ਸੁਣੇ ਨਾ ਸੁਣੇ, ਮੈਂ ਸੁਣਾਂਗਾ। ਤੇਰੀ ਆਵਾਜ਼ ਕੋਈ ਬੋਲ ਜਾਵੇ ਸਿੱਧੇ ਫੈਰ। ਮੈਂ ਤੈਨੂੰ ਦੱਸ ਦਿੱਤਾ ਹੀ। ਪਾਣੀ ਲਿਆਈ ਯਾਰ ਛੇਤੀ ਜ਼ਰਾ। ਮੈਂ ਯੂਸੀ ਦੇ ਬਾਰੇ 'ਚ ਗੱਲ ਜਦੋਂ ਕਰ ਰਿਹਾ ਵਾ, ਪਾਣੀ ਮੇਰੇ ਲੱਗ ਰਿਹਾ ਦਿਆ ਕਰੋ। ਉਸਤਾਦ ਜੀ ਇਹ ਕਾਪੀ ਪਰੇ ਸਿੱਟ ਦਿਓ ਇਹਨੂੰ, ਠੀਕ ਆ ਜੀ। ਪੈਨਸਲ ਪਰੇ ਸਿੱਟ ਦਿਓ, ਕੁਛ ਨਹੀਂ ਲਿਖਣਾ। ਮੂੰਹ ਆਪਣੇ ਨੂੰ ਤਾਲੇ ਲਾ ਲਓ, ਆਰਾਮ ਦੇ ਨਾਲ ਬਹਿ ਜਾਓ। ਆ ਪਾਣੀ ਫੜਾ ਮੈਨੂੰ, ਮੂੰਹ ਆਪਣੇ ਨੂੰ ਤਾਲੇ ਲਾ ਲਓ। ਸਿਰਫ ਯੂਸੀ ਦੀ ਆਵਾਜ਼ ਆਏਗੀ, ਹੋਰ ਕਿਸੇ ਬੰਦੇ ਦੀ ਆਵਾਜ਼ ਆਈ ਮੈਂ ਉਹਦੇ ਦੰਦ ਬਾਹਰ ਕੱਢ ਜਾਵਾਂਗਾ। ਜਲਦੀ ਬੋਲ, ਪਾਣੀ ਪੀ ਲਓ ਮਾਰ ਕੇ। ਬੁਰਾ ਹਾਲ ਮੈਂ ਉਹਦਾ ਕਰ ਦਿਆਂਗਾ। ਆਵਾਜ਼ ਕਿਸੇ ਦੀ ਨਾ ਆਵੇ ਹੁਣ ਇੱਥੇ, ਬਸ ਮੈਂ ਤੁਹਾਨੂੰ ਦੱਸਦਾ। ਲਓ ਜੀ ਨਾਜ਼ਰੀਨ, ਯੂਸੀ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਨਾ ਵਾ। ਤੁਸੀਂ ਵੀ ਗੌਰ ਨਾਲ ਸੁਣਨਾ, ਤੁਸੀਂ ਵੀ ਕੁਝ ਖੁਦਾ ਦਾ ਖੌਫ ਕਰ ਲਿਆ ਕਰੋ। ਮੀਸਰੇ ਬਣ ਕੇ ਚੁੱਪ ਕਰਕੇ ਬੈਠੇ, ਕੋਈ ਰੋਟੀ ਖਾਂਦੇ ਆ, ਕੋਈ ਚਾਹ ਪੀਂਦੇ ਆ, ਕੋਈ ਹੱਸੀ ਜਾਂਦੇ ਆ। ਭਾਜੀ ਇੱਕ ਕਰੈਕਟਰ ਬਣਾਇਆ ਵਾ, ਇੱਕ ਕਰੈਕਟਰ ਤੇ ਮਿਹਨਤ ਹੋਈ ਆ। ਬਕਵਾਸ ਨਾ ਕਰ, ਬਕਵਾਸ ਅੱਜ ਨਹੀਂ ਬੇਟੇ। ਅੱਜ ਮੈਂ ਦੱਸ, ਅੱਜ ਸਿਰਫ ਯੂਸੀ ਬੋਲੇਗਾ, ਬਸ। ਯੂਸੀ ਤੋਂ ਇਲਾਵਾ
ਕਿਸੇ ਮੇਰੇ ਤੋਂ ਇਲਾਵਾ ਬਗੈਰਤ ਦੀ ਆਵਾਜ਼ ਨਾ ਆਵੇ। ਲੋ ਜੀ ਨਾਜ਼ਰੀਨ, ਯੂਸੀ ਦੀ ਸਟੋਰੀ ਸ਼ੁਰੂ ਕਰਦੇ ਆ। ਔਰ ਦੂਸਰੀ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਗੱਲ, ਕਿਉਂਕਿ ਟਾਈਮ ਬਹੁਤ ਸ਼ਾਰਟ ਆ, ਫਿਰ ਯੂਸੀ ਨੇ ਸਟੋਰੀ ਸੁਣਾਉਣੀ ਆ। ਯੂਸੀ ਦੀ ਸਟੋਰੀ ਸੁਣ ਰਿਹਾ, ਤੁਸੀਂ ਇਹ ਨਹੀਂ ਸਮਝਣਾ ਕਿ ਜੇ ਪਤਾ ਨਹੀਂ ਆ ਸਟੋਰੀ ਇਦਾਂ ਦੀ ਗੱਲ ਇਹ, ਕੋਈ ਬੜੀ ਤਿਆਰੀ ਕਰਕੇ ਹੁੰਦਾ, ਬੜਾ ਯਾਦ ਉਹਨੂੰ ਬਹੁਤ ਪੁਰਾਣੇ ਵਾਕਿਆਤ ਨੇ, ਤੇ ਜਦੋਂ ਇਹ ਵਿੱਚ ਬੋਲਦੇ ਨੇ ਉਹ ਵਿਚਾਰਾ ਭੁੱਲ ਜਾਂਦਾ ਵਾ। ਉਹਨੇ ਮੈਨੂੰ ਕਈ ਵਾਰੀ ਮੈਸੇਜ ਕੀਤਾ, ਉਸਤਾਦ ਜੀ ਮੇਰੇ ਕੋਲ ਕੰਮ ਨਹੀਂ ਹੁੰਦਾ। ਮੈਂ ਕਿਹਾ ਅਗਲੇ ਪ੍ਰੋਗਰਾਮ 'ਚ ਯੂਸੀ ਸਿਰਫ ਤੂੰ ਬੋਲੇਗਾ, ਤੇਰੇ ਤੋਂ ਇਲਾਵਾ ਕਿਸੇ ਬੰਦੇ ਦੀ ਆਵਾਜ਼ ਨਹੀਂ ਆਏਗੀ, ਯੂਸੀ ਸਿਰਫ ਤੂੰ ਬੋਲੇਗਾ। ਮੈਂ ਕਹਿੰਦਾ ਯੂਸੀ ਸ਼ੁਰੂ ਕਰ, ਸਟੋਰੀ ਜ਼ੇਨ 'ਚ ਘੁਮਾਉਣੀ ਸ਼ੁਰੂ ਕਰ ਦੇ। 1 ਮਿੰਟ ਦੇ ਦੇ, ਮੈਂ ਇਹਨਾਂ ਨੂੰ ਰੋਕ ਲਵਾਂ ਉਨੀ ਦੇਰ। ਘੁਮਾਉਣੀ ਸ਼ੁਰੂ ਕਰ ਦੇ ਜ਼ੇਨ 'ਚ ਸਟੋਰੀ, ਔਰ ਮੈਂ ਤੈਨੂੰ ਇਸ਼ਾਰਾ ਕਰਾਂਗਾ ਤੂੰ ਸਟੋਰੀ ਸੁਣਾਉਣੀ ਸ਼ੁਰੂ ਕਰ ਦੇਣੀ ਹੈ। ਲਓ ਜੀ ਨਾਜ਼ਰੀਨ, ਕਹਿਣਾ ਮਦਾਰੀਆ ਤੇਰਾ ਕਮਾਲ ਆ, ਯੂਸੀ ਦੀ ਸਟੋਰੀ ਤੁਹਾਡੀ ਅੱਖਾਂ ਸਾਹਮਣੇ ਪੇਸ਼ ਹੋਏਗੀ। ਨਾਜ਼ਰੀਨ, ਕੋਈ ਬੰਦਾ ਉਸ ਸਟੋਰੀ ਨੂੰ ਝਟਲਾਵੇ, ਕੋਈ ਬੰਦੇ ਨੂੰ ਸ਼ੱਕ ਹੋਵੇ, ਕੋਈ ਬੰਦੇ ਨੂੰ ਕੋਈ ਖਤਰਾ ਹੋਵੇ, ਸਾਨੂੰ ਈਮੇਲ ਕਰੇ, ਅਸੀਂ ਨੂੰ ਦੱਸਾਂਗੇ ਸਟੋਰੀ ਦੇ ਵਿੱਚ ਕਿੰਨੀ ਹਕੀਕਤ ਆ। ਲੈ ਵੀ ਮਦਾਰੀਆ ਤੇਰਾ ਕਮਾਲ ਆ, ਇਹਦੇ ਥੱਲੇ ਯੂਸੀ ਦੀ ਸਟੋਰੀ ਨਿਕਲੇ ਤੇ ਫਿਰ ਮੰਨੇ। ਲਓ ਜੀ ਯੂਸੀ ਦੀ ਸਟੋਰੀ ਨਾਜ਼ਰੀਨ ਸ਼ੁਰੂ ਹੋਣ ਲੱਗੀ ਆ। ਟਾਈਮ ਬਹੁਤ ਥੋੜਾ ਰਹਿ ਗਿਆ, ਅੱਗੇ ਹੋ ਜੋ ਥੋੜਾ ਟੀਵੀ ਦੇ ਕੋਲ ਕਰ ਲਓ, ਬੱਚੇ ਪਰੇ ਕਰ ਲਓ, ਕਿਉਂਕਿ ਸਟੋਰੀ ਬਹੁਤ ਡੇਂਜਰਸ ਆ। ਕਤਲੋ ਗਾਰਤ ਹੁੰਦੀ ਹੈ, ਛੁਰੀਆਂ ਚੱਲਣੀਆਂ। ਦੇਖੋ ਇਹ ਸਟੋਰੀ, ਪਹਿਲੇ ਸਟੋਰੀ ਸੋਚ ਕੇ ਉਹਦਾ ਕੀ ਹਾਲ ਹੁੰਦਾ ਜਦੋਂ ਸਾਡੇ ਤੱਕ ਪਹੁੰਚੇਗੀ, ਅਸੀਂ ਦਿਲ ਕਰੇ ਇੱਕ ਦੂਜੇ ਦੇ ਗਿਰੇਬਾਨ ਫੜ ਲਈਏ। ਨਾਜ਼ਰੀਨ, ਇਹਦੇ ਨਾਲ ਹੀ ਯੂਸੀ ਦੀ ਸਟੋਰੀ ਲਾਗੇ ਪਹੁੰਚ ਗਈ। ਨਾਜ਼ਰੀਨ, ਟਾਈਮ ਬਹੁਤ ਥੋੜਾ ਰਹਿ ਗਿਆ। ਉਹ ਭਾਈ ਜਾਨ ਇੱਕ ਮਿੰਟ ਖਲੋਵੋ, 1 ਮਿੰਟ ਅੱਗੇ ਹੋ ਜਾ। ਯੂਸੀ ਦੀ ਸਟੋਰੀ, 1 ਮਿੰਟ ਯਾਰ, ਫੜ ਯਾਰ ਯੂਸੀ ਦੀ ਸਟੋਰੀ ਸੁਣਨੀ। ਯੂਸੀ ਤੇਰੇ ਕਰਕੇ ਮੈਂ ਲੜ ਰਿਹਾ, ਤੂੰ ਕੋ ਮੈਨੂੰ ਇੰਜ ਨਾ ਕਰ, ਤੇਰਾ ਕਰਕੇ ਮੈਂ ਇਹਨਾਂ ਨੂੰ ਚੁੱਪ ਕਰਾ ਰਿਹਾ ਸਾਰਿਆਂ ਨੂੰ। ਓਏ ਬਕਵਾਸ ਦੀ ਤੇਰੀ ਆਵਾਜ਼ ਨਾ ਆਵੇ, ਪੌਣੇ ਘੰਟੇ ਤੋਂ ਮੈਂ ਕਹਿ ਰਿਹਾ ਆਵਾਜ਼ ਨਾ ਆਵੇ, ਤੂੰ ਫਿਰ ਵਿੱਚ ਬੋਲੀ ਜਾ ਰਿਹਾ। ਸਿਰਫ ਯੂਸੀ ਬੋਲੇਗਾ, ਯੂਸੀ ਤੋਂ ਇਲਾਵਾ ਕਿਸੇ ਬੰਦੇ ਦੀ ਆਵਾਜ਼ ਨਹੀਂ ਆਏਗੀ। ਯੂਸੀ ਬੋਲੇਗਾ, ਯੂਸੀ ਦੀ ਸਟੋਰੀ ਸ਼ੁਰੂ ਹੋਵੇ, ਯੂਸੀ ਦੀ ਸਟੋਰੀ ਜਿੱਥੇ ਤੱਕ ਖਤਮ ਨਾ ਹੋਵੇ, ਤੁਹਾਡੀ ਕਿਸੇ ਦੀ ਆਵਾਜ਼ ਨਾ ਆਵੇ। ਬਾਜੀ ਹੋ ਗਿਆ ਤਾਰਕ, ਉਹਦੇ ਵਿੱਚ ਜੋ ਮਰਜ਼ੀ ਹੋ, ਯੂਸੀ ਨਾ ਬੋਲ ਅੱਗੇ, ਫਿਰ ਇਦਾਂ ਹੀ ਕੰਮ ਖਰਾਬ ਹੋਇਆ ਸੀ। ਤੈਨੂੰ ਮੈਂ ਕਹਿ ਰਿਹਾ ਚੁੱਪ ਕਰ ਜਾ, ਤੇਰੀ ਮੈਂ ਪੂਰਾ ਪ੍ਰੋਟੋਕੋਲ ਬਣਾ ਰਿਹਾ, ਤੇਰਾ ਮੈਂ ਪੂਰਾ ਤੈਨੂੰ ਸ਼ੋਅ ਬਣਾ ਕੇ ਦੇ ਰਿਹਾ। ਉਸ ਤੋਂ ਬਾਅਦ ਤੂੰ ਕੰਮ ਸ਼ੁਰੂ ਕਰਨਾ। ਕਿੰਨੇ ਮਿੰਟ ਦਾ ਸ਼ੋਅ ਹੋ ਗਿਆ ਤੇਰਾ ਦੱਸ ਦੇ ਮੈਨੂੰ। 7 ਮਿੰਟ ਹੋ ਗਏ, ਪਿੱਛੇ ਰਹਿ ਗਏ 43 ਮਿੰਟ। 43 ਮਿੰਟ ਬਾਅਦ ਯੂਸੀ ਦੀ ਸਟੋਰੀ ਸ਼ੁਰੂ ਹੋਣ ਵਾਲੀ ਹੈ ਨਾਜ਼ਰੀਨ। ਲਓ ਜੀ, ਇਸ ਤੋਂ ਬਾਅਦ ਯੂਸੀ ਦੀ ਸਟੋਰੀ ਸ਼ੁਰੂ ਹੋਏਗੀ ਪੂਰੇ 10 ਮਿੰਟ ਬਾਅਦ। ਯਾਰ ਮੇਰੀ ਗੱਲ, ਫਰੀਦ ਵਿੱਚ ਨਹੀਂ ਬੋਲਣਾ, ਵਿੱਚ ਨਹੀਂ ਬੋਲਣਾ। ਪਿਛਲੇ ਸ਼ੋਅ ਤੇ ਬੇੜਾ ਗਰਕ ਯੂਸੀ ਦੇ ਸ਼ੋਅ ਦਾ ਕਰਤਾ। ਮੈਨੂੰ ਮੇਲਾ ਆਈਆਂ ਕਿ ਕੌਣ ਬਦਤਮੀਜ਼ ਆਦਮੀ ਨੇ, ਉਹਨੇ ਆਪ ਕਿਹਾ ਸੀਗਾ। ਓਏ ਉਹਨੇ ਆਪ ਨਹੀਂ ਸੀ ਕਿਹਾ, ਬਕਵਾਸ ਬੰਦ ਕਰ ਲਾ। ਉਹਨੇ ਆਪ ਨਹੀਂ ਸੀ ਕਿਹਾ, ਉਹਨੇ ਕਿਹਾ ਸੀਗਾ। ਉਹ ਗਾਂ ਮਾਰ ਕੋ ਆਪ ਕਰ ਲੈ ਉਹਨਾਂ ਨੂੰ। ਯੂਸੀ ਤੋਂ ਇਲਾਵਾ ਕੋਈ ਨਹੀਂ ਬੋਲੇਗਾ। ਯੂਸੀ ਹੁਣ ਸਟੋਰੀ ਸੁਣਾਏਗਾ, ਮੈਂ ਅੱਖਾਂ ਕੱਢ ਦਿਆਂਗਾ ਜਿੰਨੇ ਉਹਦੇ ਵੇਖਿਆ, ਮੈਂ ਜ਼ਬਾਨ ਖਿੱਚ ਲਾਂਗੇ ਜਿੰਨੇ ਉਹਦੀ ਸਟੋਰੀ ਦੇ ਵਿੱਚ ਗੱਲ ਕੀਤੀ। ਲਓ ਜੀ ਨਾਜ਼ਰੀਨ, ਟਾਈਮ ਬਹੁਤ ਥੋੜਾ ਰਹਿ ਗਿਆ। ਰੁਪਈਏ ਆਪਣਾ ਪੈਸੇ ਕੱਢ ਕੇ ਅੱਜ ਫੜ ਲਓ, ਯੂਸੀ ਦੀ ਸਟੋਰੀ ਸੁਣਨੀ ਆ। ਕੈਮਰਾਮੈਨ ਕਹਿ ਰਿਹਾ ਥੋੜਾ ਸੱਜੇ ਹੱਥ ਹੋ ਜਾ, ਸੱਜੇ ਹੱਥ ਹੋਵਾਂ ਤੇ ਕਹਿੰਦਾ ਖੱਬੇ ਹੱਥ ਹੋ ਜਾ। ਗੱਲ ਇਹ ਹੈ ਕਿ ਨਾਜ਼ਰੀਨ, ਡਫਲੀਆਂ ਸਾਈਡ ਤੇ ਕਰ ਦਿਓ। ਯੂਸੀ ਦੀ ਸਟੋਰੀ ਦੇ ਵਿੱਚ ਸ਼ੋਰ ਇਹ ਵੀ ਨਾ ਆਵੇ, ਇਹ ਵੀ ਸ਼ੋਰ ਨਹੀਂ ਹੋਣਾ ਚਾਹੀਦਾ। ਯੂਸੀ ਦੀ ਸਟੋਰੀ 'ਚ ਬਕਵਾਸ ਬੰਦ ਕਰ ਲਾ, ਅੱਖਾਂ ਪੂਰੀਆਂ ਖੋਲ ਲਾ ਜਾਂ ਬੰਦ ਕਰ ਲਾ, ਨਹੀਂ ਬਹਿਣਾ ਉੱਠ ਕੇ ਬਾਹਰ ਚੱਲ ਜਾ। ਮਦਾਰੀਆ ਤੇਰਾ ਕਮਾਲ ਆ। ਯੂਸੀ ਦੀ ਸਟੋਰੀ ਸੁਣਨੀ ਆ। ਲਓ ਜੀ ਨਾਜ਼ਰੀਨ, ਯੂਸੀ ਦੀ ਸਟੋਰੀ ਵੀ ਯੂਸੀ ਦੀ ਸਟੋਰੀ ਸੁਣੋ ਵੀ ਯੂਸੀ ਦੀ ਸਟੋਰੀ। ਤੂੰ ਵੀ ਸ਼ੁਰੂ ਕਰ। ਲਓ ਜੀ ਨਾਜ਼ਰੀਨ, ਬਿਸਮਿਲ੍ਲਾ। ਯੂਸੀ ਦੀ ਸਟੋਰੀ ਸ਼ੁਰੂ ਹੋਣ ਲੱਗੀ। ਆਜੋ ਅੱਗੇ ਆਜੋ, ਫਿਰ ਨਾ ਕਹਿਣਾ ਵੀ ਟਾਈਮ ਮੁੱਕ ਗਿਆ। ਟਿਕਟਾਂ ਲੈ ਲਓ ਵੀ ਟਿਕਟਾਂ ਲੈ ਲਓ। ਯੂਸੀ ਦੀ ਸਟੋਰੀ अस्सलामुअलैकुम नाज़रीन, ਤੁਹਾਡੇ ਸਾਹਮਣੇ ਯੂਸੀ ਬਦਮਾਸ਼ ਅੱਜ ਪਹਿਲਾ ਕਿਸਮਤ ਹੈਗਾ ਵਾ। ਮੈਂ ਕਾਫੀ ਦਿਨਾਂ ਬਾਅਦ ਆਇਆ। ਉਸਤਾਦ ਉਹਨੇ ਮੈਨੂੰ ਡਾਇਰੈਕਟ ਫੋਨ ਕੀਤਾ ਕਿ ਯੂਸੀ ਤੇਰੀ ਸਟੋਰੀ ਲਿਖੀ ਪਈ ਆ, ਤੂੰ ਆ ਜਾ, ਕਿਉਂਕਿ ਤੇਰੇ ਵਾਕਿਆਤ ਜਿਹੜੇ ਦੁਨੀਆ ਸੁਣਨ ਨੂੰ ਤਰਸੀ ਪਈ ਆ। ਇਦਾਂ ਹੀ ਉਸਤਾਦ ਇਹ ਨਾਜ਼ਰੀਨ ਸਾਡਾ ਇੰਟਰੋਡਕਸ਼ਨ ਸੀ। ਇਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਾਂਗਾ ਯੂਸੀ ਦੀ ਸਟੋਰੀ। ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕੱਚੀ ਹੋਣ ਵਾਲੀ ਆ। ਯੂਸੀ ਨੇ ਆਪਣਾ ਇੰਟਰੋਡਕਸ਼ਨ ਕਰਾਇਆ ਪੂਰੇ ਭਾਰ ਦੇ ਵਿੱਚ, ਪੂਰੀ ਫੋਰਸ ਦੇ ਵਿੱਚ ਯੂਸੀ ਬੋਲ ਰਿਹਾ। ਪੂਰੀ ਮੈਂ ਅੱਗ ਲਾ ਦੇਣੀ ਲੈਟਰ ਨਾਲ, ਪੂਰੇ ਭਾਰ 'ਚ ਪੂਰੀ ਫੌਜ 'ਚ ਯੂਸੀ ਬੋਲ ਰਿਹਾ। ਯੂਸੀ ਦੀ ਸਟੋਰੀ ਕਤਲੋ ਗਾਰਤ ਨਾਲ ਭਰਪੂਰ ਹੁੰਦੀ ਆ। ਬੱਚੇ ਬੁੱਢੀਆਂ ਸਾਈਡ ਤੇ ਹੋ ਜਾਣ, ਕਮਰਿਆਂ ਨੂੰ ਤਾਲੇ ਲਾ ਲਓ, ਕਮਰਿਆਂ ਨੂੰ ਕੁੰਡੀਆਂ ਲਾ ਲਓ, ਅੰਦਰ ਕੋਈ ਨਾ ਕੋਈ ਮੂੰਹ 'ਚ ਕੁਝ ਪੜਨਾ ਸ਼ੁਰੂ ਕਰ ਦਿਓ। ਡੇਂਜਰਸ ਹੌਰਰ ਸਟੋਰੀ ਸ਼ੁਰੂ ਹੋਣ ਵਾਲੀ ਆ। 60 ਸਾਲ ਤੋਂ ਉੱਤੇ ਵਾਲੇ ਬਾਬੇ ਵੀ ਬਾਹਰ ਚੱਲ ਜਾਣ, ਛੋਟੇ ਬੱਚੇ ਵੀ ਬਾਹਰ ਚੱਲ, ਨਾਮਲੂਦ ਬੱਚੇ ਬਾਹਰ ਚੱਲ ਜਾਣ, ਨਾਬਾਲਗ ਬੱਚੇ ਬਾਹਰ ਚੱਲ ਜਾਣ। ਔਰਤਾਂ ਜਿਹੜੀਆਂ ਸਿਰਫ ਆਪਣੇ ਕਿਸੇ ਜਿਹੜੇ ਖਾਮਦ ਨੇ ਉਹਨਾਂ ਦੇ ਨਾਲ ਜੁੜ ਕੇ ਬੈਠਣ ਤਾਂ ਕਿ ਪੂਰੀ ਹਿਫਜ਼ੋ ਹਫਾਜ਼ਤ ਦੇ ਵਿੱਚ ਰਹਿਣ। ਔਰ ਮਰਦ ਜਿਹੜੇ ਨੇ ਮੂੰਹ ਦੇ ਵਿੱਚ ਕੁਝ ਪੜਨਾ ਸ਼ੁਰੂ ਕਰ ਦੇਣ, ਹੱਥ 'ਚ ਡਾਂਗੇ ਛੋਟੇ ਫੜ ਲਓ। ਸਟੋਰੀ ਤੁਹਾਡੇ ਵੱਲ ਵੀ ਆ ਸਕਦੀ ਆ। ਯੂਸੀ ਦੀ ਸਟੋਰੀ ਸੁਣਨ ਲਈ ਐਡਾ ਜਿਗਰਾ ਚਾਹੀਦਾ ਨਾਜ਼ਰੀਨ ਬੰਦੇ ਨੂੰ, ਔਰ 2 ਸਰਾਣੇ ਚਾਹੀਦੇ ਜਿਹੜੇ ਤੁਸੀਂ ਪਿੱਛੇ ਰੱਖ ਕੇ ਟੇਕ ਲਾਉਣੀ, ਕਿਉਂਕਿ ਸਰਾਣੇ ਨਾ ਰੱਖੇ ਤੁਹਾਨੂੰ ਝਟਕਾ ਵੱਜਣਾ, ਤੁਹਾਡਾ ਸਿਰ ਕੰਨ 'ਚ ਵੱਜ ਸਕਦਾ। ਨਾਜ਼ਰੀਨ ਕਹਿਣਾ ਮਦਾਰੀਆ ਤੇਰਾ ਕਮਾਲ ਆ। ਯੂਸੀ ਸ਼ੁਰੂ ਕਰ ਦੇ ਸਟੋਰੀ। 2 ਮਿੰਟ ਬਾਅਦ ਠਹਿਰ ਜਾ, 1 ਮਿੰਟ ਜ਼ਰਾ ਮੈਨੂੰ ਪੂਰੀ ਗੱਲ ਕਰ ਲੈਂਦੇ। ਯੂਸੀ ਸਟੋਰੀ ਸ਼ੁਰੂ ਕਰ ਦੇ। ਯੂਸੀ ਦੀ ਸਟੋਰੀ ਸੁਣਨ ਲਈ 3 ਜੁਗਰੇ ਦਾ ਕੰਮ ਆ। ਲਓ ਜੀ ਨਾਜ਼ਰੀਨ, 1 2 ਵਿੱਚ ਕੋਈ ਨਾ ਬੋਲੇ, ਮੈਂ ਪਹਿਲੇ ਦੱਸਦਾ, ਆਖਰੀ ਵਾਰੀ ਤੁਹਾਨੂੰ ਮੈਂ ਵਿੱਚ ਕੋਈ ਨਹੀਂ ਬੋਲੇਗਾ, ਨਾ ਫਰੀਦ ਬੋਲੇਗਾ, ਨਾ ਉਹ ਬੋਲੇਗਾ, ਨਾ ਬੋਲੇਗਾ, ਸਿਰਫ ਯੂਸੀ ਬੋਲੇਗਾ। ਮੈਨੂੰ ਕਸਮ ਲੱਗੇ ਸਿਰਫ ਯੂਸੀ ਬੋਲੇਗਾ। ਯੂਸੀ ਬੋਲੇਗਾ, ਯੂਸੀ ਦਾ ਵੱਡਾ ਬੋਲੇਗਾ, ਯੂਸੀ ਦਾ ਸਾਰਾ ਖਾਨਦਾਨ ਬੋਲੇਗਾ, ਯੂਸੀ ਦੀ ਮਾਂ ਬੋਲੇਗੀ, ਇਹਦਾ ਪਿਓ ਬੋਲੇਗਾ, ਚਾਚਾ ਬੋਲੇਗਾ, ਤਾਇਆ ਬੋਲੇਗਾ, सारा ही बोलेगा, पर फैसल नहीं बोलेगा, फरीद नहीं बोलेगा, दानिश नहीं बोलेगा, कोई भी नहीं बोलेगा। असि सिर्फ ऐसी स्टोरी सुना के, मैंने कसम लगे मैं ऐसी स्टोरी सुनाने आया हुआ। असि ऐसी स्टोरी सुना के, ऐसी स्टोरी सुना के असि
ਇਹ ਗੱਲ ਤੂੰ ਪਿਛਲੇ ਸ਼ੋਅ 'ਚ ਸਮਝ ਜਾਂਦਾ ਤੇ ਅੱਜ ਨੌਬਤ ਨਾ ਹੁੰਦੀ। ਨਾਜ਼ਰੀਨ, ਗੱਲ ਇਹ ਹੈ ਕਿ ਪਿਛਲੇ ਸ਼ੋਅ 'ਚ ਇਹਨਾਂ ਨੇ ਬੇੜਾ ਗਰਕ ਕੀਤਾ, ਅੱਜ ਆਪਣੀਆਂ ਕੀਤੀਆਂ ਨੂੰ ਫੜੇ ਗਏ ਨੇ। ਯੂਸੀ ਦੀ ਸਟੋਰੀ ਇਹ ਸੁਣਾਉਣ ਲੱਗਿਆ। ਫੈਜ਼ ਅਫਰੀਦ ਸਾਹਿਬ, ਗੱਲ ਇਹ ਆਵਾਜ਼ ਕੋਈ ਰਵੇ, ਗੋਡਾ ਸਿੱਧਾ ਕਰ, ਇੱਥੇ ਮੈਨੂੰ ਰੁਖਪੁਣੇ ਦੀ ਕੋਸ਼ਿਸ਼ ਨਾ ਕਰ। ਇੱਥੇ ਨਿਜ਼ਾਮ ਸ਼ੁਰੂ ਹੋਣ ਲੱਗਾ। ਯੂਸੀ ਦੀ ਸਟੋਰੀ ਕਤਲੋ ਗਾਰਤ, ਕਮੀਜ਼ ਥੋੜੀ ਇੰਜ ਕਰ ਲਾ। ਲਓ ਜੀ ਨਾਜ਼ਰੀਨ, ਯੂਸੀ ਤਿਆਰ ਆ ਸਟੋਰੀ? हाँ जी। ਲਓ ਜੀ ਨਾਜ਼ਰੀਨ, ਯੂਸੀ ਦੀ ਸਟੋਰੀ ਸ਼ੁਰੂ ਹੋਣ ਲੱਗੀ ਆ। ਬਿਸਮਿल्लाह ਕਹਿਣਾ ਮਦਾਰੀਆ ਤੇਰਾ ਕਮਾਲ ਹੈ। ਯੂਸੀ ਦੀ ਸਟੋਰੀ ਕਰਕੇ ਚਾਹ ਦੇ ਕੱਪ ਅੱਗੇ ਰੱਖ ਲਓ ਔਰ ਕੋਈ ਡੰਡੇ ਡੁੰਡੇ ਸੈੱਟ ਤੇ ਰੱਖ ਲਓ। ਯੂਸੀ ਤੁਹਾਡੇ ਤੇ ਹਮਲਾ ਵੀ ਕਰ ਸਕਦਾ। ਬਿਸਮਿल्लाहिर्रहमानिर्रहीम। ਨਾਜ਼ਰੀਨ ਲਓ ਜੀ, ਕਹਿਣਾ ਕਿ ਯੂਸੀ ਦੀ ਸਟੋਰੀ ਮਦਾਰੀਆ ਤੇਰਾ ਕਮਾਲ ਹੈ, ਸਟੋਰੀ ਸ਼ੁਰੂ ਹੋਣ ਲੱਗੀ। ਅੱਖਾਂ 'ਚ ਖੂਨ ਉਤਰ ਆਇਆ ਯੂਸੀ ਦੇ। ਲਓ ਜੀ 1 2, ਲਓ ਜੀ ਮੈਂ 1000 ਤੱਕ ਗਿਣਾਂਗਾ, ਉਸ ਤੋਂ ਬਾਅਦ 1 2 1 2 3 ਹੁੰਦਾ 3 ਉਹ 4 ਸ਼ੁਰੂ ਕਰ ਦੇ, ਸ਼ੁਰੂ ਕਰ 5 6 ਕਰ ਸ਼ੁਰੂ। ਇੱਕ ਮਿੰਟ ਚੁੱਪ ਕਰੀ ਉਹ ਕਰ ਦੇ ਸ਼ੁਰੂ ਕਰ ਫਿਰ। ਫੈਸਲ ਸਾਹਿਬ, ਤੁਹਾਨੂੰ ਮੈਂ ਪਿਛਲੀ ਵਾਰੀ ਵੀ ਕਿਹਾ ਬੋਲਣਾ ਨਹੀਂ, ਉਹਦੀ ਸਟੋਰੀ ਸ਼ੁਰੂ ਹੋਣੀ ਉਸਤਾਦ ਜੀ, ਉਹ ਸ਼ੁਰੂ ਕਰਨ ਲਿਆ। ਕਰ ਦਿੱਤੇ ਤੁਸੀਂ, ਚੁੱਪ ਕੀਤੇ ਰਹੋਗੇ ਤੇ ਬੋਲੇਗਾ। ਏਦਾਂ ਤੁਸੀਂ ਬੋਲੋਗੇ ਤੇ ਫਿਰ ਯੂਸੀ ਸਾਹ ਸਨ 2012 ਦੀ ਗੱਲ ਹੈਗੀ ਆ। ਮੈਂ ਸਟੋਰੀ ਆਪਣੀ ਸ਼ੁਰੂ ਕਰਨ ਲੱਗਾ, ਮੈਂ ਸੁੱਤਾ ਉੱਠਿਆ, ਅੱਖ ਮੇਰੀ ਲਾਲ ਹੈ, ਕਿਸੇ ਤਰ੍ਹਾਂ ਬੱਦਲ ਦੀ ਲਾਲ। ਯਾਰ ਇਦਾਂ ਨਹੀਂ ਮੁਨਾਸਬ ਯਾਰ, ਛੱਡੋ ਯਾਰ, ਨਾ ਕਰ ਲਓ ਜੀ ਨਾਜ਼ਰੀਨ, ਚੁੱਪ ਕਰ ਜਾਓ ਸਾਰੇ, ਬਸ ਯਾਰ। ਬਸ ਚਲੋ ਕਰਨ ਦੋ ਉਹਨੂੰ। 1 2 3 ਗਿਣਨੇ, ਸਟੋਰੀ ਸ਼ੁਰੂ ਕਰ ਦੀ। 1 2, ਚੋਰੀ ਦਾ ਤੂੰ ਆਪ ਜ਼ਿੰਮੇਦਾਰ ਹੋਏਗਾ, ਤੇਰੇ ਤੇ ਪਰਚਾ ਹੋ ਗਿਆ ਕਤਲੋ ਗਾਰਤ। ਤੂੰ ਕੋਈ ਗੱਲ ਗਲਤ ਕਰਦੀ, ਅਸੀਂ ਨਾ ਰੋਕਣੀ ਨਾ ਕੱਟਣੀ, ਨਾ ਐਡੀਟਰ ਨੇ ਕੱਟਣੀ, ਸਾਰਾ ਜ਼ਿੰਮੇਦਾਰੀ। ਨਾਜ਼ਰੀਨ ਡਿਸਕਲੇਮਰ ਮੈਂ ਤੁਹਾਨੂੰ ਸੁਣਾ ਦਿੰਦਾ, ਇਹ ਸਟੋਰੀ ਦਾ ਇਹ ਆਪ ਜ਼ਿੰਮੇਦਾਰ ਆ। ਅਗਰ ਤੁਹਾਨੂੰ ਕੋਈ ਇਹਦੇ ਤੇ ਗੁੱਸਾ ਆਵੇ, ਬਾਹਰ ਇਹਨੂੰ ਫੜਨਾ, ਇਹਦੀਆਂ ਲੱਤਾਂ ਤੋੜਨੀਆਂ, ਇਹਨੂੰ ਡਾਂਗੇ ਮਾਰਨਾ, ਸਾਡਾ ਕੋਈ ਕਸੂਰ ਨਹੀਂ। ਬਿਸਮਿਲ੍ਲਾ 1 2 3, ਸਟੋਰੀ ਸ਼ੁਰੂ। ਮੂੰਹ ਥੱਲੇ ਕਰ ਲਓ, ਇੰਜ ਕਰ ਲਓ। ਲਓ ਜੀ ਉਸਤਾਦ, ਜਿਹੜੀ ਖਤਮ ਵਾਲੀ ਸਟੋਰੀ ਹੈ ਮੇਰੀ, ਜਿਵੇਂ ਪੜ੍ਹ ਸੁਣਾਉਣੀ ਤੁਹਾਨੂੰ, ਧੌਣਾ ਤਾਂ ਕਰੋ ਸ਼ਾਗਿਰਦਵਾ ਮੇਰੇ। ਉਹ ਯਾਰ ਤੂੰ ਸਟੋਰੀ ਸੁਣਾ ਯਾਰ ਸਟੋਰੀ ਤੁਸੀਂ ਸੁਣੋਗੇ ਤੇ ਫੇਰ ਹੀ ਆ। ਉਹ ਕਹਿੰਦੇ ਅਸੀਂ ਨਹੀਂ ਬੋਲਣਾ, ਉਹ ਕਹਿੰਦੇ ਕੋਈ ਮੈਨੂੰ ਨਾਲ ਆਵਾਜ਼ ਦੇਊਗਾ ਤੇ ਮੈਂ ਸਟੋਰੀ ਸ਼ੁਰੂ ਕਰੂੰਗਾ। ਤਾਂ ਹੀ ਥੋੜਾ ਰਿਸਪੌਂਸ ਦੇਣਾ ਪੈਣਾ ਤੁਹਾਨੂੰ। ਜਦੋਂ ਅਸੀਂ ਰਿਸਪੌਂਸ ਨਹੀਂ ਦਿੰਦੇ, ਉਦੋਂ ਤੂੰ ਕਹਿਣਾ ਵਾ ਵਿੱਚ ਬੋਲੀ ਜਾਂਦੇ। ਜਦੋਂ ਅਸੀਂ ਰਿਸਪੌਂਸ ਨਹੀਂ ਦਿੰਦੇ, ਜਦੋਂ ਅਸੀਂ ਚੁੱਪ ਕਰਦੇ, ਉਦੋਂ ਕਹਿਣਾ ਥੋੜਾ ਵਿੱਚ ਬੋਲੋ। ਤੂੰ ਸਟੋਰੀ ਸਾਨੂੰ ਸੁਣਾਈ, ਸਾਨੂੰ ਪਾਗਲ ਦਾ ਪੁੱਤਰ ਸਮਝਿਆ ਤੂੰ। ਅਸੀਂ ਬੋਲੀਏ ਤਦ ਨਹੀਂ ਚੰਗੇ, ਅਸੀਂ ਨਾ ਬੋਲੀਏ ਤਦ ਚੰਗੇ। ਚੁੱਪ ਕਰਕੇ ਸੁਣੀਏ ਤਦ ਮਰਦੇ ਆ, ਵਿੱਚ ਬੋਲੀਏ ਤਦ ਮਰਦੇ ਆ। ਸਟੋਰੀ ਸੁਣਾਉਣੀ ਸੁਣਾ, ਨਹੀਂ ਤੇ ਜਾ ਇੱਥੋਂ ਨਿਕਲ। ਕਿੱਥੇ ਚੱਲ ਗਏ ਅਸੀਂ, ਕਿੱਥੇ? ਮੂੰਹ ਥੱਲੇ ਕਰੋ, ਮੂੰਹ ਥੱਲੇ ਕਰੋ, ਸ਼ੁਰੂ ਕਰ। ਸਨ 2007 ਦੀ ਗੱਲ ਸੀ ਉਸਤਾਦ ਜੀ। ਮੈਂ ਸੁੱਤਾ ਉੱਠਿਆ, ਮੈਂ ਤੇ ਇਸ ਤੋਂ ਪਹਿਲੇ ਜਦੋਂ ਤੂੰ ਕਿਹਾ, ਉਦੋਂ ਤੂੰ ਕਿਹਾ 2012 ਦੀ ਗੱਲ ਸੀ। ਹੁਣ 5 ਸਾਲ ਪਿੱਛੇ ਚੱਲਾਂਗੇ 1.5 ਮਿੰਟ ਦੇ ਵਿੱਚ ਹੀ। ਇੱਕ ਦੋ ਮਿੰਟ ਤੈਨੂੰ ਸਟੋਰੀ ਨਹੀਂ ਸਿੱਧੀ ਤਰੀ ਹੋਣ ਦਈ। ਉਹ ਕੀ ਮਸਤ ਬੈਠੇ ਸਾਰੇ, ਗੱਲ ਇੱਕ ਕਰ, ਸਮਝ ਆਈ ਆ? ਚੱਲ। ਬਦਮਾਸ਼ ਦੀ ਸਨ 2012 ਦਾ ਸਨ 2007 ਦੇ ਦਰਮਿਆਨ ਸਨ 2009 ਦੀ ਗੱਲ ਆ ਉਸਤਾਦ ਜੀ। ਫੇਰ ਬਦਲਤਾ। ਉਸਤਾਦ ਜੀ, ਤੁਹਾਡਾ ਸ਼ਾਗਿਰਦ ਇੰਜ ਕਰਕੇ ਸੁੱਤਾ ਉੱਠਿਆ ਵਾ ਤੇ ਅੱਖ ਫੁੱਲ ਲਾਲ। ਤੈਨੂੰ ਕਿੰਨੀ ਵਾਰੀ ਕਿਹਾ ਵਿੱਚ ਦਾਰੂ ਪਾ ਕੇ ਉਹ ਸੌਂ? ਯਾਰ ਮੇਰੀ ਨਹੀਂ, ਓਏ ਆਪਣੀ ਕਰ। ਮੂੰਹ ਥੱਲੇ ਸਿੱਟ। ਤਾਂ ਹੀ ਸੁੱਤਾ ਉੱਠਿਆ ਤੇ ਅੱਖ ਫੁੱਲ ਲਾਲ ਹੈਗੀ ਆ। ਤੇ ਇਧਰੋਂ ਨਾ ਭਰਜਾਈ ਮੇਰੀ ਵੀ ਦਵਾ ਦਵ ਨਾ ਦਰਵਾਜ਼ਾ ਉਹਨੇ ਖੜਕਾਇਆ ਮੇਰਾ। ਇੱਕ ਮਿੰਟ ਹੈ ਜਾ, ਪਹਿਲੇ ਦੱਸ ਇਹ ਸਟੋਰੀ ਤੈਨੂੰ ਕਿਹਦੇ ਨਾਲ ਬਹਿ ਕੇ ਤੂੰ ਤਿਆਰ ਕੀਤੀ ਹੈ? ਮੈਂ ਤੇ ਫਰੀਦ ਨੇ? ਭਾਈ ਫਰੀਦ ਸਾਹਿਬ ਨੇ ਫਰੀਦ ਸਾਹਿਬ ਤੁਸੀਂ ਜ਼ਰਾ ਲਾਗੇ ਹੋ ਜਾਏ ਮੇਰੇ ਹੱਥ ਤੇ, ਇੱਥੇ ਕਰਕੇ। ਓਕੇ, ਚਲੋ ਚਲੋ, ਸ਼ਾਬਾਸ਼। ਚਲੋ 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 ਬੰਦੇ ਦੇ ਪੁੱਤਰਾ ਦਾ ਹੀ ਚਲੋ ਚਲੋ ਚਲੋ। ਲੋ ਜੀ ਉਸਤਾਦ ਜੀ, ਦਰਵਾਜ਼ਾ ਖੜਕਿਆ ਵਾ। ਭਰਜਾਈ ਨੇ ਦਰਵਾਜ਼ਾ ਖੜਕਾਇਆ। ਮੈਂ ਕਿਹਾ ਭਾਬੀ ਖੈਰ ਆ, ਯੂਸੀ ਦਾ ਦਰਵਾਜ਼ਾ ਤੂੰ ਖੜਕਾਉਣ ਆਈ ਆ। ਕਹਿੰਦੀ ਬਾਹਰ ਬੰਦੇ ਆਏ ਆ, ਤੇਰਾ ਪੁੱਛ ਰਿਹਾ ਤੇ ਹੱਥ 'ਚ ਉਹਨਾਂ ਦੇ ਕੁਹਾੜੀਆਂ ਫੜੀਆਂ ਹੋਈਆਂ ਵਾ। ਮੈਂ ਕਿਹਾ ਖੈਰ ਹੋਵੇ ਵੀ, ਅੱਖ ਤਾਂ ਪਹਿਲੋਂ ਹੀ ਲਾਲ ਵਾ, ਉਧਰੋਂ ਬੱਦਲ ਵੀ ਉਸਤਾਦ ਜੀ ਫੁੱਲ ਲਾਲ। ਮੈਂ ਪੌੜੀਆਂ ਦੇ ਥੱਲੇ ਉਤਰਿਆ, ਆਪਣਾ ਸਲੀਪਿੰਗ ਸੂਟ ਪਾਇਆ ਹੋਇਆ ਮੈਂ ਜਾ ਕੇ ਬਾਹਰ ਦੇਖਿਆ ਤੇ ਉਹ ਕਹਿੰਦੇ ਯੂਸੀ ਤੁਹਾਡਾ ਨਾਮ ਆ? ਮੈਂ ਕਿਹਾ ਹਾਂਜੀ ਯੂਸੀ ਮੇਰਾ ਨਾਮ ਆ। ਅੱਛਾ, ਅਗਰ ਇਹ ਸਿਰਫ ਇਹ ਕਹਿੰਦਾ ਕਿ ਮੈਂ ਪੌੜੀਆਂ 'ਚੋਂ ਥੱਲੇ ਉਤਰਿਆ ਤੇ ਇਹ ਨਾ ਕਹਿੰਦਾ ਕਿ ਸਲੀਪਿੰਗ ਸੂਟ ਪਾਇਆ, ਤੇ ਸਟੋਰੀ ਨੂੰ ਕੋਈ ਫਰਕ ਪੈਣਾ ਸੀ? ਵਜ਼ਨ ਬਰਾਬਰ ਕਰ ਫਿਰ ਰਹੇ ਕਾਹਤੋਂ ਐਵੇਂ ਵਧਾਈ ਜਾਂਦੇ ਆ? ਉਹਨੇ ਅੱਜ ਦੱਸੀ ਨਹੀਂ। ਤੁਸੀਂ ਸਾਨੂੰ ਕਿਹਾ ਸੀ ਉਹਨੇ ਸਾਰੀ ਸਟੋਰੀ ਬਦਲ ਗਿਆ। ਚਲੋ ਛੱਡ ਦਿਓ, ਹੁਣ ਨਹੀਂ ਟਾਈਮ। ਹੁਣ ਇਮਤਿਹਾਨ ਸ਼ੁਰੂ ਹੋ ਗਏ ਨੇ, ਇਹ ਤਿਆਰੀ ਪਹਿਲੇ ਹੁੰਦੀ। ਅੱਛਾ ਜੀ, ਸਿਰ ਚੁੱਕ ਕੇ ਸਲੀਪਿੰਗ ਸੂਟ ਥੱਲੇ ਉਤਰੇ, ਤੁਸੀਂ ਪੌੜੀਆਂ ਪਾਈਆਂ ਸੀ, ਫਿਰ? ਸਲੀਪਿੰਗ ਸੂਟ ਪਾਇਆ ਸੀ, ਪੌੜੀਆਂ ਥੱਲੇ ਉਤਰ। ਓਕੇ, ਫਿਰ? ਤਾਂ ਜੀ ਮੈਂ ਬਾਹਰ ਉਹਨਾਂ ਬੰਦਿਆਂ ਨੂੰ ਕੁਹਾੜੀਆਂ ਫੜੀਆਂ ਜਾਂ ਮੈਂ ਕਿਹਾ ਖੈਰ ਆ। ਕਹਿੰਦੇ ਯੂਸੀ ਸਾਹਿਬ ਤੁਹਾਡੇ ਨਾਲ ਪੰਚਾਇਤ 'ਚ ਗੱਲ ਕਰਨੀ, ਨਾਲ ਚੱਲੋ ਸਾਡੇ। ਓਕੇ। ਪੰਚਾਇਤ ਗਰਾਊਂਡ 'ਚ ਲੱਗੀ ਹੋਈ। ਓਕੇ। ਤੁਹਾਡਾ ਭਰਾ ਪੂਰੇ ਭਾਰ ਨਾਲ ਉਧਰੋਂ ਮੈਂ ਤੁਰਨ ਡਿਆ ਤੇ ਨਾਲ ਬੱਦਲ ਵੀ ਉਨੇ ਹੀ ਲਾਲ ਆਉਣ ਡੇ। ਭਾਰ ਨਾਲ ਮੋਢੇ ਤੇ ਕਣਕ ਚੁੱਕੀ ਹੁੰਦੀ ਉਹਨੇ। ਭਾਰ ਨਾਲ ਯਾਰ ਇਹ ਕਿਹੜੀ ਗੱਲ ਹੋਈ ਹੁਣ? ਜਿਹੜੀ ਗੱਲ ਤੇ ਉਹ ਗੱਲ। ਓ ਯਾਰ ਬਦਮਾਸ਼ ਦਾ ਭਾਰ। ਭਾਰ ਭੂਰ ਰਹਿਣ ਦੇ, ਤੂੰ ਉਦਾਂ ਸਿੱਧੀ। ਚਲੋ ਜੀ ਚਲੋ, ਅੱਛਾ ਜੀ, ਭਾਰ ਨਾਲ ਜੀ ਤੁਸੀਂ ਚੱਲ ਪੰਚਾਇਤ 'ਚ ਜਾ ਕੇ ਤੁਹਾਡਾ ਭਰਾ ਇੰਜ ਕਰਕੇ ਪਿਆ ਗਾ, ਲੱਤ ਰੱਖ ਕੇ। ਮੈਂ ਕਿਹਾ ਦੱਸੋ ਕੀ ਗੱਲ ਆ? ਓਕੇ। ਕੀਤਾ ਸੀ ਕਿ ਨਹੀਂ? ਯਾਰ ਮੈਂ ਬਕਵਾਸ 10 ਮਿੰਟ ਕੀਤੀ ਕਿ ਬੋਲਣਾ ਨਹੀਂ। ਹਾਂਜੀ, ਸੁੱਤਾ ਉੱਠ ਕੇ ਸਿੱਧਾ ਹੀ ਯਾਰ ਤੁਸੀਂ ਵਿੱਚ ਬੋਲਣਾ ਨਹੀਂ, ਚੁੱਪ ਕੀਤੇ ਰਹੋ। ਦੇਖੋ ਸਹੀ ਨਾ, ਸੋਲੋ ਸਟੋਰੀ ਕਿੱਦਾਂ ਦੀ ਹੁੰਦੀ ਹੈ। ਚਲੋ ਨਹਾਰ ਗਿਆ ਵੇ। ਚਲੋ। ਲਓ ਜੀ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਕੀ ਗੱਲ ਆ? ਕਹਿੰਦੇ ਜੀ ਬਾਬਾ ਰਹਿਮਤ ਮਰ ਗਿਆ ਵਾ। ਓਏ ਓਏ, ਮੈਂ ਕਿਹਾ ਬਾਬਾ ਰਹਿਮਤ ਮਰ ਗਿਆ, ਹੁਣ ਤਾਂ 3-4 ਦਿਨ ਹੋ ਗਏ ਮਰੇ ਨੂੰ। ਕਹਿੰਦੇ ਯੂਸੀ ਸਾਹਿਬ ਦਾ ਬਿਆਨ ਉੱਠਣ ਸਾਰਾ ਕੁਝ ਤੁਹਾਡੇ ਨਾਲ ਸੀ।
ਲਿਹਾਜ਼ਾ ਸਾਨੂੰ ਜਿਹੜੀ ਬਾਬੇ ਰਹਿਮਤ ਨੇ ਦੌਲਤ ਲੁਕੋਈ ਆ ਉਹ ਦੇ ਇੱਕ ਮਿੰਟ ਠਹਿਰ ਜਾ, ਅਜ਼ਾਨਾਂ ਦੀ ਆਵਾਜ਼ ਆ ਰਹੀ? ਐਲਾਨ ਹੋ ਰਿਹਾ, ਕੋਈ ਸ਼ੈ ਵੇਚ ਰਿਹਾ, ਕੋਈ ਬਾੜੀਆ ਓਕੇ। ਫੇਰੀ ਵਾਲਾ ਫੇਰੀ ਵਾਲਾ। ਮੈਂ ਕਿਹਾ ਯਾਰ ਬਾਬਾ ਰਹਿਮਤ ਮਰ ਗਿਆ ਵਾ, ਉਹ 3-4 ਦਿਨ ਹੋ ਗਏ, ਪਰ ਤੁਸੀਂ ਕਾਹਤੋਂ ਹੁਣ ਤੰਗ ਕਰਨ ਆ ਗਏ? ਕਹਿੰਦੇ ਭਾਜੀ ਬਾਬੇ ਰਹਿਮਤ ਦੇ ਜਿਹੜੇ ਪੈਸੇ ਤੁਹਾਨੂੰ ਫੜਾਇਆ ਉਹ ਦੇ ਦਿਓ, ਕਿਉਂਕਿ ਸਾਡੇ ਪਿਓ ਦਾ ਬਹਿਣ ਉੱਠਣ ਤੁਹਾਡੇ ਨਾਲ ਹੀ ਸੀ। ਭਾਜੀ ਦਿਲ ਬੜਾ ਪਰੇਸ਼ਾਨ ਹੋਇਆ ਕਿ ਯਾਰ ਬਾਬੇ ਰਹਿਮਤ ਦੀ ਸੇਵਾ ਕਰਦਾ ਸੀ, ਉਹਦੀ ਹਵੇਲੀ 'ਚ ਬਹਿਣ ਉੱਠਣ ਬਣਿਆ ਸੀ, ਇਹ ਕਿਹੜਾ ਇਲਜ਼ਾਮ ਲਾਤਾ ਇਹਨਾਂ ਨੇ, ਉਹ ਵੀ ਯੂਸੀ ਤੇ ਪੈਸਿਆਂ ਦਾ ਇਲਜ਼ਾਮ। ਉਹ ਉਸਤਾਦ ਜੀ ਨਾ ਮੰਨਣ, ਉਹ ਕਹਿੰਦੇ ਭਾਈ ਜੀ ਪੈਸੇ ਤੇਰੇ ਕੋਲ ਵਾ, ਸਾਨੂੰ ਪੈਸੇ ਚਾਹੀਦੇ ਹਰ ਹਾਲਤ ਦੇ ਵਿੱਚ। ਕਿਉਂਕਿ ਹੂੰ ਹਾਂ ਜਾਂ ਕੋਈ ਨਹੀਂ ਕਹੀਦਾ ਹੁੰਦਾ ਅੱਛਾ। ਯਾਰ ਅਸੀਂ ਆਪਣੇ ਕੰਮ ਨਾ ਕਰੀਏ। ਯਾਰ ਹੁਣ ਅਸੀਂ ਚੋਪਾ, ਤੈਨੂੰ ਤਦ ਤਕਲੀਫ ਆ, ਅਸੀਂ ਬੋਲਦੇ ਤੈਨੂੰ ਤਦ ਤਕਲੀਫ ਆ, ਤਾਂ ਕੀ ਆ ਤੈਨੂੰ ਸਿਰਫ ਤਕਲੀਫ ਆ ਬਸ ਹਰ ਪਾਸੇ। ਤੂੰ ਸਟੋਰੀ ਸੁਣਾ। ਤਾਈ ਯੂਸੀ ਭਾਰ ਵਾਲਾ ਬੰਦਾ ਵਾ, ਕੋਈ ਨਾਲ ਭਾਰ ਵਾਲਾ ਬੰਦਾ ਤੇ ਤੂੰ ਨਾਲ ਲੈ ਕੇ ਆਉਣੇ ਸੀ ਗਨਮੈਨ। ਅਸੀਂ ਤੇ ਮਰਾਸੀ ਲੋਕ ਆ, ਢਾੜੀ, ਅਸੀਂ ਤੇ ਲੋਕਾਂ ਨੂੰ ਸੌਂਦੇ ਆ। ਤੁਸੀਂ ਹੋ ਗਏ ਸਹੀ, ਮੈਂ ਤਾਂ ਮੁਗਲ ਹਾਂ। ਹਾਂ ਅਸੀਂ ਉਹੀ ਆ, ਅਸੀਂ ਤੇ ਨਹੀਂ ਕਦੀ ਬਦਮਾਸ਼ੀ 'ਚ, ਅਸੀਂ ਤੇ ਡਰਦੇ ਹੀ ਬਹੁਤ ਆ। ਥੋੜਾ ਬਹੁਤਾ ਤਾਂ ਨਾਲ ਐਪਰੀਸ਼ੀਏਟ ਕਰਿਆ। ਅੱਛਾ ਚਲੋ ਕਰਦਾ ਮੈਂ, ਕਿ ਹੂੰ ਕਰਾਂ? ਨਹੀਂ ਹੂੰ ਨਹੀਂ ਕਰਨਾ, ਨਾਲ ਡਰਨਾ ਵਾ, ਨਾਲ ਏਦਾਂ ਹੈਰਾਨ ਹੋਣਾ ਵਾ। ਚਲੋ ਠੀਕ ਆ, ਲੋ ਵੀ ਥੋੜਾ ਡਰਨਾ ਵਾ, ਥੋੜਾ ਹੈਰਾਨ ਨਹੀਂ ਹੋਣਾ। ਸਾਜੀ ਮੈਨੂੰ ਲੱਗਦਾ ਵਾ ਕਿ ਬਾਬਾ ਤੇ ਐਂਡ ਤੇ ਮਰਿਆ ਵਾ। ਚਲੋ ਜੀ, ਚਲੋ ਜੀ, ਚਲੋ ਇਹਨੂੰ ਪੈਣੀਆਂ ਹੀ ਪੈਣੀਆਂ। ਚਲੋ ਆ ਪੈਣੀਆਂ ਹੀ ਚਲੋ ਲੋ ਜੀ, ਉਹਨੇ ਪਵਾਣੀਆਂ, ਉਹਨੇ ਗਲਤ ਸ਼ੁਰੂ ਤੋਂ ਹੀ ਕਰਤੀ। ਬਾਬਾ ਐਂਡ ਤੇ ਮਾਰਿਆ ਸੀ ਉਹਨੇ। ਚਲੋ ਯਾਰ, ਚਲੋ ਕੋਈ ਨਹੀਂ, ਸ਼ੁਰੂ ਚ ਮਰਿਆ ਸੀ ਯਾਰ। ਚਲੋ ਯਾਰ, ਚਲੋ ਥੋੜਾ ਡਰਨਾ ਵਾ, ਘਬਰਾਉਣਾ ਵਾ। ਠੀਕ ਹੈ ਜੀ। ਹਾਂਜੀ ਪ੍ਰੀਤ ਤੇਰੇ ਰਾਈਟਰ ਓਕੇ ਯਾਰ, ਅੱਗੇ ਸ਼ੁਰੂ ਕਰੋ। ਲੋ ਜੀ ਉਸਤਾਦ ਜੀ, ਉਹਨਾਂ ਨੇ ਕਿਹਾ ਕਿ ਠੀਕ ਆ ਭੈਣ? ਹੁਣ ਠੀਕ। ਬੜਾ ਹੌਲਾ ਜਿਹਾ ਡਰਨ ਡਏ ਤੁਸੀਂ। ਚਲੋ ਭੈਣ ਹੁਣ ਕਸ਼ ਪਵਾ ਲਈਏ ਇੰਨੀ ਕੁ ਗੱਲ ਤੋਂ ਹੁਣ। ਚਲੋ। ਉਸਤਾਦ ਜੀ ਉਸ ਬੰਦੇ ਨੇ ਕਿ ਉਹਨਾਂ ਨੇ ਨਾ 3-4 ਭਰਾ ਸੀ, ਉਹਨਾਂ ਨੇ ਰਲ ਕੇ ਫੈਸਲਾ ਕਰ ਲਿਆ ਕਿ ਸਾਡੇ ਪਿਓ ਦੀ ਕਮਾਈ ਸਾਰੀ ਯੂਸੀ ਕੋ ਆ, ਇਹਦੇ ਨਾਲ ਹੀ ਬਿਆਨ ਉੱਠਣ ਸੀ ਇਹਦਾ, ਇਹਨੂੰ ਫੜੋ। ਅੱਛਾ। ਪੰਚਾਇਤ ਨੇ ਵੀ ਇਹੀ ਫੈਸਲਾ ਕਰਤਾ, ਕਿਉਂਕਿ ਹੁਣ ਯੂਸੀ ਦੀ ਵੀ ਅੱਖ ਫੁੱਲ ਲਾਲ ਹੈ, ਅੱਖ ਫੁੱਲ ਲਾਲ। ਉਸਤਾਦ ਜੀ ਉਹ ਸਾਨੂੰ ਕਹਿੰਦੇ ਕਿ ਸਾਡੇ ਅੱਬੇ ਨੇ ਜਿਹੜੇ ਤੈਨੂੰ ਪੈਸੇ ਫੜਾਏ ਨਾ, ਉਹ ਦੇ ਕਿੱਥੇ ਆ? ਨਹੀਂ ਮੈਂ ਕਿਹਾ ਗੱਲ ਸੁਣੋ, ਉਹਨੇ ਕੋਈ ਮੈਨੂੰ ਪੈਸੇ ਪੂਸੇ ਨਹੀਂ ਸੀ ਫੜਾਏ, ਮੇਰਾ ਬਿਆਨ ਉੱਠਣ ਸੀ, ਬੈਠੇ ਬੈਠੇ ਉਹਦੀ ਜਾਨ ਨਿਕਲ ਗਈ, ਮੈਂ ਘਰ ਨੂੰ ਆਇਆ, ਮੇਰੇ ਮਗਰੋਂ ਮਰ ਗਿਆ। ਇਹਦਾ ਮਤਲਬ ਇਹ ਨਹੀਂ ਕਿ ਉਹਨੇ ਮੈਨੂੰ ਪੈਸੇ ਫੜਾਏ ਆ। ਹਾਂ ਅਲਬੱਤਾ ਤਲਕ ਬਹੁਤ ਸੀ ਉਹਦੇ ਨਾਲ ਮੇਰਾ। ਉਹ ਕਹਿੰਦੇ ਨਹੀਂ, ਸਾਨੂੰ ਉਹ ਖਜ਼ਾਨਾ ਦੇ ਜਿਹੜਾ ਸਾਡੇ ਅੱਬੇ ਨੇ ਤੁਹਾਨੂੰ ਫੜਾਇਆ। ਓ ਸੁਣੋ, ਹਾਂ, ਅਗਰ ਤੂੰ ਸਾਨੂੰ ਨਾ ਦਿੱਤਾ, ਤੇਰਾ ਭਤੀਜਾ ਵੀ ਮਾਰ ਦੇਣਾ, ਤੇਰੇ ਘਰ ਨੂੰ ਅੱਗ ਵੀ ਲਾ ਦੇਣੀ। ਤੇ ਯੂਸੀ ਦਾ ਫੁੱਲ ਰੰਗ ਲਾਲ ਹੋ ਗਿਆ, ਤੇ ਇਧਰੋਂ ਬੱਦਲ ਹੀ ਬੱਦਲ ਤੇ ਅੱਖਾਂ ਘੂਰੀਆਂ ਹੋਈਆਂ। ਓਏ ਹੋਏ ਹੈ ਯਾਰ, ਇਹ ਹੱਸਣ ਵਾਲੀ ਗੱਲ ਹੈ, ਡਰਨ ਵਾਲੀ ਗੱਲ ਹੈ। ਦਹਿਸ਼ਤ ਆਏ ਤੂੰ, ਤੇਰੇ ਦੰਦ ਨਿਕਲਣ ਦੇ। ਰੰਗ ਲਾਤੇ ਉਹ ਇੰਜ ਕੀਤਾ ਮੈਂ ਕੱਚਾ। ਅੱਛਾ ਜੀ, ਸਾਜੀ ਅਸੀਂ ਅੰਦਰੋਂ ਡਰਨ ਨਹੀਂ ਦੇ, ਉਦਾਂ ਹਾਸਾ ਨਿਕਲਣ ਦੇ। ਬਸ ਅੰਦਰੋਂ ਡਰਦੇ ਰਹਿਣਾ, ਮੁਨਾਫਕਤ ਨਹੀਂ ਕਰਨੀ। ਨਹੀਂ ਅੰਦਰੋਂ ਡਰਨ। ਲੋ ਜੀ ਉਸਤਾਦ ਜੀ, ਹੁਣ ਜਦੋਂ ਨਾ ਉਹਨਾਂ ਨੇ ਮੈਨੂੰ ਆਹ ਗੱਲ ਕੀਤੀ ਨਾ ਕਿ ਤੇਰੇ ਘਰ ਨੂੰ ਵੀ ਅੱਗ ਲਾ ਦੇਣੀ, ਤੇਰੇ ਭਤੀਜਿਆਂ ਨੂੰ ਵੀ ਮਾਰ ਦੇਣਾ ਵਾ ਸੀ, ਤੇ ਮੇਰਾ ਤਾਂ ਤੈਨੂੰ ਪਤਾ ਫਿਰ ਉਸ ਟਾਈਮ ਖੂਨ ਖੋਲ ਗਿਆ ਮੇਰਾ। ਭੁੱਲ ਜਾਂਦਾ ਭਾਈ। ਮੈਂ ਕਿਹਾ ਤੁਹਾਨੂੰ ਮੈਂ ਦੱਸਦਾ। ਮੈਂ ਉਸਤਾਦ ਜੀ ਵਾਪਸ ਆਇਆ, ਮੈਂ ਭਰਜਾਈ ਨੂੰ ਕਿਹਾ, ਮੈਂ ਕਿਹਾ ਭਰਜਾਈਏ ਨਿਆਣੇ ਲੈ ਤੇ ਚਲੀ ਜਾ ਜ਼ਰਾ। ਹੁਣ ਤੇਰਾ ਦੁਸ਼ਮਣੀਆਂ। ਇੱਕ ਭਤੀਜਾ ਸੀ ਹਾਂਜੀ ਹਰ ਸਟੋਰੀ 'ਚ, ਹਾਂਜੀ। ਹੁਣ ਨਿਆਣੇ ਕਿੱਦਾਂ ਹੋ ਗਏ? ਉਹ ਇੱਕੋ ਨੂੰ ਨਿਆਣੇ ਕਹੀਦਾ ਨਾ, ਪੰਜਾਬੀ ਜ਼ੁਬਾਨ ਦੇ ਵਿੱਚ ਇੱਕ ਹੋਵੇ, ਇੱਕ ਨੂੰ ਨਿਆਣੇ ਕਹੀਦਾ। ਕਹਿ ਦਿੱਤਾ। ਅੱਛਾ, ਅਦਬ ਨਾ ਗਿਆ ਤੂੰ ਕਵੇਂ ਤੇ ਕਹਿ ਦੇਈਦਾ ਵੈਸੇ। ਚਲੋ ਉਸਤਾਦ ਜੀ ਨੂੰ ਮੈਂ ਸਟੇਸ਼ਨ ਬਿਠਾਇਆ, ਹਰੂਨਾਬਾਦ ਵਾਲਾ। ਸਟੇਸ਼ਨ ਬਿਠਾਇਆ, ਸਟੇਸ਼ਨ ਤੋਂ ਗੱਡੀ 'ਚ ਬਿਠਾਇਆ। ਉਹਦੇ ਸਿੱਧੇ ਲੋਕ ਨਾ ਸਟੇਸ਼ਨ। ਆਪੀ ਕਾ ਸ਼ਾਰਟ ਕਰਕੇ ਗੱਲ ਕਰ। ਚਲੋ ਜੀ ਚਲੋ। ਚਲੋ ਉਸ ਤੋਂ ਇਹ ਕਹਿ ਮੈਂ ਗੱਡੀ 'ਚ ਬਿਠਾਇਆ, ਪਹਿਲਾਂ ਮੈਂ ਸਟੇਸ਼ਨ ਲੱਗਿਆ ਨਾ। ਤੇ ਸਟੇਸ਼ਨ ਭਾਇਆ ਕਿਉਂ ਕਿਹਾ? ਉਸਤਾਦ ਜੀ ਟ੍ਰੇਨ 'ਚ ਬਿਠਾਇਆ, ਗੱਡੀ ਤਾਂ 4 ਪਹੀਆਂ ਵਾਲੀ ਹੁੰਦੀ ਹੈ। ਇੰਜ ਬਾ ਨਾ ਚੱਲ। ਹਾਂਜੀ ਉਸਤਾਦ ਜੀ ਮੈਂ ਉਹਨੂੰ ਟ੍ਰੇਨ 'ਚ ਬਿਠਾਇਆ, ਮੈਂ ਕਿਹਾ ਜਾਓ ਜੀ। ਤੇ ਹੁਣ ਯੂਸੀ ਮਗਰੋਂ ਕੱਲਾ ਸੀ, ਤੇ ਮੈਂ ਜਾਂਦੇ ਪਹਿਲੋਂ ਨਾ ਆਪਣਾ ਅੱਛਾ, ਟ੍ਰੇਨ 'ਚ ਬਾ ਕੇ ਨਾ ਕਹਿੰਦਾ ਵੀ ਜਾਓ ਵੀ ਤੇ ਖਲੋਤੀ ਰਹਿਣੀ ਵੀ ਟ੍ਰੇਨ 'ਚ ਜਦੋਂ ਬਾਤਾ ਵਾਪਸ ਆ ਜਾ, ਉਹਨੇ ਜਾਣਾ ਹੀ ਜਾਣਾ। ਹਾਏ ਰੱਬਾ। ਇਹ ਟ੍ਰੇਨ 'ਚ ਬਾ ਕੇ ਉਹਨਾਂ ਨੇ ਮੈਂ ਕਿਹਾ ਜਾਓ ਬਈ। ਸਿੱਧੇ ਲੋਕ ਆ। ਯਾਰ ਗੱਲ ਪਤਾ ਕੀ, ਗਰੋਥ ਬਣਾਉਣਾ ਪ੍ਰੀਤ ਪਹਿਲਾਂ ਤੇਰੇ ਗੱਲ। ਚਪੇੜ ਪੈਣੀ ਹੀ ਪੈਣੀ। ਚੱਲ ਯਾਰ ਅੱਗੇ ਅੱਗੇ। ਅੱਛਾ ਉਸਤਾਦ ਜੀ ਹੁਣ ਨਾ ਮੰਟੋ ਪੜਿਆ ਕਰ, ਮੰਟੋ ਸਾਹਿਬ ਨੂੰ, ਇਸ਼ਫਾਕ ਅਹਿਮਦ ਸਾਹਿਬ ਨੂੰ ਪੜ੍ਹ। ਉਹਦੇ ਨਾਲ ਕੀ ਹੋਣਾ? ਉਹ ਤੈਨੂੰ ਪਤਾ ਲੱਗੇ ਡਾਇਲੌਗਸ ਕਿਸ ਤਰ੍ਹਾਂ ਲਿਖੀ ਦੇ। ਗੁਲਜ਼ਾਰ ਸਾਹਿਬ ਦੀਆਂ ਫਿਲਮਾਂ ਵੇਖ, ਗੁਲਜ਼ਾਰ ਸਾਹਿਬ ਨੂੰ ਸਟੱਡੀ ਕਰ। ਉੱਤੇ ਮੈਂ ਇਸ਼ਫਾਕ ਅਹਿਮਦ ਸਾਹਿਬ ਦਾ ਮਨ ਚਲੇ ਕਾ ਸੌਦਾ ਵੇਖ, ਤੈਨੂੰ ਪਤਾ ਲੱਗੇ ਐਕਸਟਰਾ ਡਾਇਲੌਗ ਨਹੀਂ ਹੁੰਦੇ। ਮੈਂ ਉਹਨੂੰ ਗੱਡੀ 'ਚ ਪਾਇਆ, ਮੈਂ ਕਿਹਾ ਜਾਓ ਬਈ, ਵੀ ਜੇ ਤੂੰ ਨਾ ਕਹਿੰਦਾ ਜਾਓ ਬਈ, ਗੱਡੀ ਉੱਥੇ ਉੱਥੇ ਕਿਹੜੀ ਰਹਿਣੀ ਸੀ? ਉਸਤਾਦ ਜੀ ਉਹ ਆਪ ਵੀ ਤੇ ਅੱਛਾ ਚਲੋ ਜੀ ਅੱਗੇ ਆਪ ਉਧਰਾਣਾ ਤਾਂ ਅੱਗੇ ਚਲੋ ਜੀ। ਤੂੰ ਉਹਨਾਂ ਨੂੰ ਕਿਹਾ ਜਾਓ ਬਈ, ਫੇਰ ਗੱਡੀ ਗਈ। ਉਸਤਾਦ ਜੀ ਉਹਨਾਂ ਨੂੰ ਮੈਂ ਬਿਠਾ ਕੇ ਤੇ ਆਪ ਮੈਂ ਵਾਪਸ ਹੋਣਾ, ਬਾਬੇ ਦੇ ਨਿਆਣੇ ਨੇ ਘੇਰ ਲਿਆ ਮੈਨੂੰ। ਫੇਰ ਦੇ ਮੁੱਕੇ ਤੇ ਮੁੱਕਾ, ਦੇ ਚਪੇੜਾਂ ਤੇ ਚਪੇੜਾਂ, ਬਾਬਾ ਜੀ ਇਧਰੋਂ ਮਾਰ ਤੇ ਇਧਰੋਂ ਮਾਰ ਤੇ ਉਧਰੋਂ ਮਾਰ। ਚੰਗਾ ਉਹਨਾਂ ਨੇ ਮੈਨੂੰ ਮਾਰਿਆ। ਮੈਨੂੰ ਕਹਿੰਦੇ ਉਹ ਡੱਬੀ ਦੱਸ ਕਿੱਥੇ ਆ ਕਿਹੜੀ? ਜਿਹੜੀ ਬਾਬੇ ਨੇ ਤੈਨੂੰ ਫੜਾਈ। ਬਾਬੇ ਨੇ ਇੱਕ ਡੱਬੀ ਫੜਾਈ ਸੀ ਮੈਨੂੰ, ਲੇਕਿਨ ਮੈਂ ਤਾਂ ਉਹ ਡੱਬੀ ਸਮਝੀ ਆ ਕਿ ਬਾਬੇ ਦੀ ਕੋਈ ਪਰਸਨਲ ਚੀਜ਼ ਨਹੀਂ ਹੈਗੀ, ਨਸਵਾਰ ਨਸੂਰ ਸਿਗਟਾਂ ਸੁਗਟਾਂ ਰੱਖਣ ਵਾਲੀ ਡੱਬੀ ਆ।
ਉਹ ਡੱਬੀ ਮੈਂ ਨਾ ਜਦੋਂ ਕੁੱਟ ਖਾਣ ਡਿਆ ਤੇ ਅੱਖ ਮੇਰੀ ਇਧਰੋਂ ਲਾਲ ਤੇ ਬੱਦਲ ਵੀ ਲਾਲ, ਮੈਂ ਕਿਹਾ ਡੱਬੀ 'ਚ ਕੁਝ ਹੈ। ਓ ਹੋ ਮੇਰੀ ਉਸਤਾਦ ਜੀ ਫਿਰਕੀ ਘੁੰਮਣੀ ਸ਼ੁਰੂ ਹੋ ਗਈ। ਮੈਂ ਕਿਹਾ ਉਹ ਡੱਬੀ ਦੀ ਖਾਤਰ ਇਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ, ਡੱਬੀ ਦੀ ਖਾਤਰ ਮੈਨੂੰ ਕੁੱਟਣ ਡਏ। ਇਹ ਡੱਬੀ ਦਾ ਰੌਲਾ ਵਾ, ਕਿਉਂ ਨਾ ਯੂਸੀ ਜਾ ਕੇ ਡੱਬੀ ਦਾ ਚੈੱਕ ਕਰ। ਉਸਤਾਦ ਜੀ ਉਹਨਾਂ ਨੇ ਮੇਰੇ ਵੱਖੀ 'ਚ ਮੁੱਕਾ ਮਾਰਿਆ ਵਾ ਤੇ ਮੈਂ ਡਿੱਗਿਆ ਗਰਾਊਂਡ ਵਾਲੀ ਸਾਈਡ ਤੇ। ਅੱਛਾ, ਜਿੰਨੀ ਦੇਰ ਇਹ ਸੋਚਦਾ ਰਿਹਾ ਉਨੀ ਦੇਰ ਖਲੋਤੇ ਰਹੇ ਆਰਾਮ ਨਾਲ। ਜਦੋਂ ਨੇ ਸੋਚ ਕੇ ਸੋਚਿਆ ਕਿ ਘਰ ਜਾ ਕੇ ਡੱਬੀ ਚੈੱਕ ਕਰ, ਉਦੋਂ ਨੇ ਮੁੱਕਾ ਮਾਰਿਆ। ਫਾਈਨਲ ਲੜਾਈ ਦੇ ਦੌਰਾਨ ਪੈਣ ਯਾਰ ਵਿਜ਼ੂਅਲ ਵੀ ਕੋਈ ਚੀਜ਼ ਹੁੰਦੀ ਆ ਸ਼ੂਟ ਦੀ। ਜਿਹੜਾ ਸਕ੍ਰਿਪਟ ਰਾਈਟਰ ਲਿਖਦਾ ਨਾ ਉਹ ਅੰਨਾ ਨਹੀਂ ਹੁੰਦਾ, ਉਹਨੂੰ ਪਤਾ ਹੁੰਦਾ ਕਿ ਇਹ ਅਗਰ ਮੈਂ 1-2 ਮਿੰਟ ਉਹ ਸੋਚ ਰਿਹਾ ਕੁਛ ਤੇ ਬਾਕੀ ਜਿਹੜੇ ਮੈਨੂੰ ਮਾਰਨ ਖੜੇ ਉਹ ਵਿਹਲੇ ਖੜੇ ਨੇ। ਭਾਜੀ 30 ਸੈਕਿੰਡ ਸੋਚਿਆ। ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ, ਮੈਂ ਤੁਹਾਡੇ ਰਾਈਟਰ ਨੂੰ ਕਹਿ ਰਿਹਾ। ਚਲੋ ਜੀ ਅੱਗੇ ਉਸਤਾਦ ਜੀ ਮੈਂ ਦਵਾ ਆਪਣੇ ਡੇਰੇ ਤੇ ਪਹੁੰਚਿਆ। ਹਾਂ ਠੀਕ ਆ, ਡੇਰੇ ਤੇ ਜਾ ਕੇ ਮੈਂ ਡੱਬੀ ਦੇਖੀ ਤੇ ਇਹ ਐਡਾ ਲੰਮਾ ਨਕਸ਼ਾ ਡੱਬੀ ਕਿੱਡੀ ਸੀ? ਡੱਬੀ ਛੋਟੀ ਸੀ, ਕਾਗਜ਼ ਸੀ ਵਿੱਚ। ਅੱਛਾ, ਮੁੰਡ ਲਵੇਟ ਕੇ ਪਾਇਆ। ਕਿਉਂ ਇੰਨੀ ਤਸਦੀਕ? ਨਹੀਂ ਠੀਕ ਹੈ, ਤਸਦੀਕ ਨਾ ਕਰੀਏ ਯਾਰ। ਤੈਨੂੰ ਪਤਾ ਬੈਠਾ ਤੂੰ YouTube ਤੇ ਚੈਨਲ ਵੇਖ ਜਿਹੜੇ ਮਿਲੀਅਨਸ ਦੀਆਂ ਫਿਲਮਾਂ ਦੇ ਵਿੱਚ ਅਗਲੇ ਮਿਸਟੇਕਾਂ ਕੱਢਦੇ ਕਿ ਇਸ ਫਿਲਮ 'ਚ 13 ਮਿਸਟੇਕਾਂ। ਉਹਦੀ ਜੈਨੂਇਨ ਸਟੋਰੀ, ਉਹ ਫਿਲਮਾਂ ਦਾ ਨਹੀਂ ਹੈ। ਫਿਲਮ ਨਹੀਂ ਹੈਗਾ ਜੈਨੂਇਨ ਨਹੀਂ, ਜੈਨੂਇਨ ਦੇ ਵਿੱਚ ਰੋਲਾ ਹੋ ਸਕਦਾ। ਜਿਹੜੀ ਲਿਖੀ ਆ ਉਹ ਤੇ ਪੂਰੀ ਨਾਪ ਤੋਲ ਕੇ ਲਿਖੀ ਹੁੰਦੀ, ਅਗਲੇ ਉਹ ਚੋਂ ਕੱਢ ਦਿੰਦੇ ਆ। ਯਾਰ ਆ ਦੇਖ ਗੋਲੀ ਦੇ ਨਿਸ਼ਾਨ, ਆ ਦੇ ਉਹ ਗੋਲੀ ਦੇ ਨਿਸ਼ਾਨ ਅੱਗੇ ਕੈਪਸੂਲ ਦੇ ਭੁਗਾ। ਚਲੋ ਚਲੋ ਗੋਲੀ ਦੇ ਨਿਸ਼ਾਨ ਆ ਵੀਰੇ। ਅੱਛਾ ਜੀ ਕਿੱਥੋਂ ਲੱਗਾ? ਅੱਛਾ ਜੀ ਏਡੀ ਕਿ ਡੱਬੀ ਸੀ, ਉਹਦੇ ਚੋਂ ਏਡਾ ਪਰਚਾ ਨਿਕਲ ਆਇਆ। ਭਮੀਰੀ ਵਾਲੀ ਗੋਲੀ ਕਿਹੜੀ ਹੁੰਦੀ? ਚਲੋ ਡੱਬੀ ਮੈਂ ਦੇਖੀ ਤੇ ਡੱਬੀ ਦੇ ਵਿੱਚ ਇਹ ਐਡਾ ਕਾਗਜ਼। ਸਾਜੀ ਮੈਂ ਇੰਜ ਕਰਕੇ ਕਾਗਜ਼ ਦੇਖਿਆ ਤੇ ਕਾਗਜ਼ ਦੀ ਨੁੱਕਰ ਤੇ ਲਿਖਿਆ ਆ ਤੁਰਕੀ 449 ਗਾਬੇ। ਤੁਰਕੀ 449 ਗਾਬੇ ਪਿੰਡ ਦਾ ਨਾਮ ਸੀ। ਗੁੱਡ ਠੀਕ। ਹੜੱਪੇ ਵਾਲੀ ਸਾਈਡ ਅੱਗੇ ਸਾਜੀ ਜਦੋਂ ਮੈਂ ਸਾਰਾ ਨਕਸ਼ਾ ਪੜਿਆ ਨਾ ਤੇ ਉਹ ਮੈਂ ਦੇਖਿਆ ਉਹਦੇ ਨਕਸ਼ੇ ਦੇ ਵਿੱਚ ਇੱਕ ਬੋਰਡ ਵੀ ਸੀ। ਕੀ ਸੀ? ਬੋਰਡ ਦਾ ਦਰਖਤ ਸੀ, ਇੱਕ ਬਣਿਆ ਸੀ ਨਕਸ਼ੇ ਤੇ। ਅੱਛਾ, ਉਹ ਨਕਸ਼ੇ ਦੇ ਜਦੋਂ ਮੈਂ ਥੱਲੇ ਦੇਖਿਆ ਤਾਂ ਥੱਲੇ ਨਾ 3-4 ਨੋਟ ਲਾਈਨ ਬਣਾਈ ਹੋਈ। ਦਾ ਮਤਲਬ ਮੈਂ ਕਿਹਾ ਬਾਬੇ ਨੇ ਜਿਹੜੇ ਲਾਈਨ ਬਣਾਈ ਨਾ ਦੌਲਤ ਇੱਧਰਲੀ ਸਾਈਡ ਤੇ ਖਜ਼ਾਨਾ। ਉੱਥੇ ਯੂਸੀ ਸਮਝਿਆ ਨਿਆਣੇ ਕਿਉਂ ਮੇਰੇ ਮਗਰ ਸੀ। ਵਾਹ ਜੀ ਵਾਹ। ਮੈਂ ਉਸਤਾਦ ਜੀ ਸਾਰਾ ਸਮੇਟਿਆ। ਮੈਂ ਕਿਹਾ ਕਿਉਂ ਨਾ ਬੱਚੇ ਇਹਨਾਂ ਦੇ ਹੈਗੇ, ਕੱਲ ਨੂੰ ਮੈਨੂੰ ਵੀ ਮਾਰਨ, ਖਜ਼ਾਨੇ ਵਾਲੀ ਸਾਈਡ ਵੱਲੋਂ ਨਿਕਲ ਜਾ। ਵੈਰੀ ਗੁੱਡ। ਉਸਤਾਦ ਜੀ ਮੈਂ ਆਪਣੇ ਦੋਸਤ ਨੂੰ ਕਿਹਾ, ਮੈਂ ਕਿਹਾ ਮੈਨੂੰ 5-6 ਚੀਜ਼ਾਂ ਚਾਹੀਦੀਆਂ ਤੇ ਮੈਂ ਖਜ਼ਾਨੇ ਵੱਲ ਨੂੰ ਜਾਣਾ। ਕਹਿੰਦਾ ਕੀ ਸ਼ੈ ਚਾਹੀਦੀ? ਮੈਂ ਕਿਹਾ ਇੱਕ ਬਾਲਟੀ, ਇੱਕ ਰੱਸਾ, ਇੱਕ ਬਹਿਣ ਵਾਲੀ ਪੀੜੀ, ਇੱਕ ਦੰਦਾਂ ਵਾਲਾ ਬੁਰਸ਼। ਠੀਕ ਹੈ, 3-4 ਚੀਜ਼ਾਂ ਮੈਨੂੰ ਬਹੁਤ ਜ਼ਰੂਰੀ ਚਾਹੀਦਾ। ਮੈਂ ਤਾਂ ਘਰ ਤਾਲਾ ਲਾ ਕੇ ਆਇਆ। ਬਰਗਾੜ ਦਾ ਨਹੀਂ ਗਿਆ, ਬਰਗਾੜ ਵੀ ਹੁੰਦਾ ਨਾਲ। ਨਹੀਂ ਵੀਰੇ ਬਰਗਾੜ। ਅੱਛਾ, ਤਾਂ ਜੀ ਮੈਂ 4 ਚੀਜ਼ਾਂ ਲਈਆਂ, ਬੈਗ 'ਚ ਪਾਈਆਂ। ਤੁਹਾਡਾ ਭਰਾ ਸਟਰਗਲ ਨਾਲ ਨੂੰ ਤੁਰ ਪਿਆ ਨਕਸ਼ੇ ਦੇ ਮੁਤਾਬਕ। ਜਿੱਦਾਂ ਜਦੋਂ ਨਕਸ਼ਾ ਉਧਰ ਨੂੰ ਯੂਸੀ ਜਾ ਰਿਹਾ ਹੈ ਤੇ ਹੁਣ ਉਹਨਾਂ ਨੂੰ ਮੈਂ ਕਹਿ ਦਿੱਤਾ, ਮੈਂ ਕਿਹਾ ਓਏ ਤੁਹਾਡੇ ਨਾਲ ਮੈਂ ਨਿਬੜਾਂਗਾ। ਇਹ ਮੈਂ ਕਿਹਾ ਕਿ ਤੁਰਿਆ ਉਹਨਾਂ ਨੂੰ। ਅੱਖ ਮੇਰੀ ਫੁੱਲ ਲਾਲ। ਇਹ ਇੰਨੇ ਨਹੀਂ ਸੀ ਤੈਨੂੰ ਕਿਹਾ ਕਿ ਉਹਨਾਂ ਨੂੰ ਕਹਿ, ਕਿਉਂਕਿ ਇਹ ਬਾਅਦ ਚ ਜ਼ਿੰਮੇਵਾਰੀ ਤੇਰੀ ਆਪਣੀ ਆ, ਕਿਉਂਕਿ ਉਹ ਮੁੰਡੇ ਪੈ ਗਏ ਨਾ, ਫਿਰ ਮੈਨੂੰ ਨਾ ਗਈ। ਮੈਂ ਸਾਜੀ ਨਕਸ਼ੇ ਵੱਲ ਨੂੰ। ਠੀਕ ਹੈ, ਤਾਂ ਜੀ ਹੜੱਪੇ ਵਾਲੀ ਸਾਈਡ ਤੇ ਮੈਂ ਨਿਕਲ ਗਿਆ। ਨਹੀਂ ਤੇ ਉਹ ਤੁਰਕੀ ਗਾਬੇ ਵਾਲ ਨਹੀਂ ਸੀ ਜਾਣਾ, ਉਧਰ ਹੀ ਜਾਣਾ ਵਾ। ਨਕਸ਼ਾ ਹੁਣ ਕਿਤੇ ਮਤਲਬ ਇਹ ਜਿਹੜਾ ਹੜੱਪਾ ਵਾ ਇਹ ਹੈਗਾ ਵਾ ਬਾਰਡਰ। ਅੱਛਾ, ਠੀਕ ਆ, ਯਾਨੀ ਕਿ ਅੱਡਾ। ਅੱਗੇ ਪਿੰਡ 'ਚ ਜਿਹੜਾ ਵੜਨਾ ਵਾ ਉਹ ਤੁਰਕੀ ਗਾਫਵੇ ਆ। ਅੱਛਾ, 449 ਗਾਫ। ਅੱਛਾ, ਫੇਰ ਤਾਂ ਜੀ ਜਦੋਂ ਮੈਂ ਹੜੱਪੇ ਦੇ ਬਾਰਡਰ ਅੱਡੇ ਤੇ ਪਹੁੰਚਿਆ ਨਾ ਤੇ ਇੱਥੋਂ ਲੈ ਕੇ ਜਿੰਨਾ ਕਰਾਚੀ ਜਿੰਨਾ ਸਫ਼ਰ ਤੇ ਰੂੜੀ ਪਈ ਉੱਥੇ, ਕੋਈ ਸ਼ੈ ਨਹੀਂ। ਅੱਲਾ ਵਾਲੀ ਕੂੜਾ ਹੀ ਕੂੜਾ, ਨਾ ਕੋਈ ਮਕਾਨ, ਖੁੱਲੇ ਮੈਦਾਨ। ਤੇ ਮੈਂ ਨਕਸ਼ਾ ਇੰਜ ਗੌਰ ਨਾਲ ਦੇਖਿਆ ਤੇ ਰੂੜੀ ਵਾਲ ਦੇਖਿਆ, ਗੌਰ ਨਾਲ ਰੂੜੀ ਵਾਲ ਦੇਖਾਂ ਤੇ ਨਾਲੇ ਨਕਸ਼ਾ ਦੇਖਾਂ। ਮੈਂ ਬੜਾ ਟੈਨਸ਼ਨ 'ਚ। ਦੂਰੀ ਕਿਹੜੀ? ਯਾਰ ਕੂੜੇ ਦੇ ਨਹੀਂ ਓਏ ਪਾਟੇ ਢੋਲ। ਚਲੋ ਹੋਰ ਗੱਲ ਹੋਣ ਡਈ। ਭਾਈ ਸੋਟੀ ਲਿਆਵਾਂ ਤੇਰਾ ਗੁਰ ਲੈਟਰ ਦੀ ਮੱਤ ਵੱਜਣੀ ਜੇ। ਨਹੀਂ ਚਲੋ ਅੱਛਾ। ਸਾਜੀ ਹੁਣ ਮੈਂ ਨਾ ਉਧਰ ਨੂੰ ਤੁਰ ਪਿਆ ਰੂੜੀ ਵੱਲ ਨੂੰ। ਮੈਂ ਪਹੁੰਚਣਾ ਸੀ ਉਸਤਾਦ ਜੀ ਨਕਸ਼ੇ ਜਿਹੜਾ ਬੋਰਡ ਬਣਿਆ ਉੱਥੇ ਪਹੁੰਚਣਾ ਸੀ। ਹਾਂ ਠੀਕ ਆ, 32 ਬੋਰਡ ਸੀ। ਚਲੋ ਉਸਤਾਦ ਜੀ ਹੌਲੀ ਮੈਂ ਪੈਰ ਪੂਰ ਰੱਖਿਆ ਤੇ ਉਸਤਾਦ ਜੀ ਕਿਸ ਕਲਾਸ ਦੀਆਂ ਵਿੱਚੋਂ ਨਾ ਰੂੜੀ ਤੋਂ ਸਮੈਲਾਂ ਆਉਣ ਡਈਆਂ ਤੇ ਦਿਮਾਗ ਮੇਰਾ ਖੁੱਲ ਗਿਆ। ਮੈਂ ਕਿਹਾ ਲੈ ਵੀ ਫਰੈਸ਼ ਹੋ ਗਿਆ ਯੂਸੀ ਬਾਦਸ਼ਾਹ। ਹੁਣ ਕੋਈ ਰੌਲਾ ਨਹੀਂ। ਡੱਬੇ ਸੋਹਣੇ ਜੂਸ ਦੇ ਨਵੇਂ, ਪਤਾ ਕੀ ਪੈਂਪਰ। ਉਸਤਾਦ ਜੀ ਯਕੀਨ ਮੰਨੋ ਪੂਰਾ ਪੈਟ ਜੂਸਾਂ ਦਾ ਪਿਆ ਹੋਇਆ ਡੇਗ ਐਕਸਪਾਇਰਸ ਆ ਹੋ ਜਾਂਦੇ ਲੱਭ ਜਾਂਦੇ। ਉਸਤਾਦ ਜੀ ਮੈਂ ਨਾ ਹੁਣ ਮੇਰੇ ਕੋਲ ਬਾਲਟੀ ਵੀ ਸੀ, ਬਾਲਟੀ 'ਚ ਮੈਂ ਪੈਟ ਰੱਖਿਆ। ਮੈਂ ਕਿਹਾ ਇਹਨੂੰ ਵੀ ਨਾਲ ਉੱਥੇ ਲੈ ਚੱਲਦੇ ਆ, ਬਲੋਰ ਦੇ ਥੱਲੇ ਹੀ ਨਿਕਲ। ਆਹੋ ਦੇਰ ਹੋ ਸਕਦੀ ਉੱਥੇ ਖਾਣ ਪੀਣ ਦਾ ਨਿਜ਼ਾਮ ਵੀ ਸੀ। ਤਾਂ ਜੀ ਮੈਂ ਪੁੱਛਾ ਕੇ ਤਾਂ ਕਿਸੇ ਕੋ ਕੀ ਪੁੱਛਣਾ ਸੀ, ਉਹ ਰੂੜੀ ਕੋ ਪੁੱਛਣਾ ਸੀ। ਮੈਂ ਇੱਧਰਲੀ ਸਾਈਡ ਤੇ ਪੈਰ ਰੱਖਾ ਤਾਂ ਉੱਥੋਂ ਮੈਨੂੰ ਨਰਮ ਰੂੜੀ ਲੱਗੇ। ਮੈਂ ਕਿਹਾ ਗਲਤ ਰਸਤਾ। ਇੱਧਰਲੀ ਸਾਈਡ ਤੇ ਰੱਖਾ ਤਾਂ ਉਹ ਸਖਤ ਸੀ। ਮੈਂ ਕਿਹਾ ਇਹ ਸਹੀ ਰਸਤਾ। 2 ਰਸਤੇ ਸੀ ਨਾ ਰੂੜੀ ਤੱਕ ਪਹੁੰਚਣ ਦੇ। ਤਾਂ ਜੀ ਮੈਂ ਤੁਰ ਪਿਆ, ਬੋਰਡ ਤੱਕ ਮੈਂ ਪਹੁੰਚ ਗਿਆ ਤੇ ਜਦੋਂ ਮੈਂ ਬੋਰਡ ਦੇਖਿਆ ਤੇ ਬੋਰਡ ਤੁਹਾਡੀ ਕੋਠੀ ਨਾਲੋਂ ਵੀ ਵੱਡਾ।
ਓਹੋ ਅੱਛਾ ਤੇ ਬੋਰਡ ਦੇ ਥੱਲੇ ਉਸਤਾਦ ਜੀ ਜਿਹੜੇ ਸੋਹਣੇ ਛਾਪਰ, ਜਿਹੜੇ ਸਾਫ਼ ਰੂੜੀ, ਉਹਦੇ ਵਿੱਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਗੰਦ ਵਾ। ਸਾਫ ਫਿਰ ਰੂੜੀ ਕਦੀ ਹੋਈ ਅੱਛਾ ਸਾਫ਼ ਰੂੜੀ ਤੋਂ ਮਰਾਦ ਕੇ ਅੱਛਾ ਇਹ ਖਜ਼ਾਨਾ ਸੀ ਜਿਹੜਾ ਇਹਨੂੰ ਨਕਸ਼ੇ ਤੇ ਨਜ਼ਰ ਆਇਆ। ਅੱਗੇ ਆ ਖਜ਼ਾਨਾ ਅੱਛਾ ਖਜ਼ਾਨਾ ਖਜ਼ਾਨਾ ਤਾਂ ਅੱਗੇ ਅੱਗੇ ਹਲੇ ਰਾਮਾ ਦੁਸ਼ਵਾਰ ਚੋਂ ਲੰਘ ਰਿਹਾ। ਦੁਸ਼ਵਾਰ ਆ ਹੁਣ ਉਹਦੀ ਸਟਰਗਲ ਜਿਹੜੀ ਨਾ ਉਹ ਦਰਦ ਅੱਛਾ ਉਸਤਾਦ ਚਲੋ ਜੀ ਜਦੋਂ ਮੈਂ ਉਸ ਤੱਕ ਪਹੁੰਚਿਆ ਨਾ ਤੇ ਮੇਰਾ ਹੁਣ ਤਗੜਾ ਹੋ ਗਿਆ ਖੁੱਲ ਕੇ ਸੁਣਾਣ 3-4 ਘੰਟੇ ਚ ਉਸ ਤੱਕ ਪਹੁੰਚਿਆ ਮੈਂ। ਉਹ ਜਦੋਂ ਮੈਂ ਬੋਰਡ ਦੇ ਥੱਲੇ ਬੈਠਾ ਤੇ ਪਿਆਸ ਲੱਗ ਗਈ ਤੁਹਾਡੇ ਭਰਾ ਨੂੰ, ਅੱਛਾ ਤੇ ਪਿਆਸ ਲੱਗੀ ਤੇ ਹੁਣ ਮੈਂ ਬਦਮਾਸ਼ੀ ਚ ਪੰਚਾਇਤਾਂ ਸਾਰੀ ਜ਼ਿੰਦਗੀ ਨੈਸਲੇ ਦਾ ਪਾਣੀ ਪੀਤਾ, ਉੱਥੋਂ ਮੈਂ ਰੂੜੀ ਤੇ ਰੂਹ ਮੇਰਾ ਇਹ ਕਿ ਜੂਸ ਪੀਵਾਂ, ਫੇਰ ਮੈਂ ਕਹਾਂ ਨਹੀਂ ਯਾਰ ਰੂੜੀ ਕਿੱਡੀ ਕਿਸੇ ਤਕਰੀਬਨ ਰੂੜੀ ਤਾਂ ਬੇਪਾ ਹਰ ਉਹਦੇ ਪਾਸੇ ਚੋਂ ਇਹਨੇ ਬਾਲਟੀ ਭਰ ਲਈ ਨਾ ਜੂਸਾਂ ਦੀ। ਉਹ ਚ ਮੈਂ ਨਹੀਂ, ਪੈਕ ਰੱਖ ਅੱਗੇ ਲੈਣਾ ਉਹ ਦੱਸਦਾ ਨਾ ਰੂੜੀ ਵੱਡੀ ਰੂੜੀ ਚੋਂ ਯਾਰ। ਰੂੜੀ ਏਡੀ ਕੁ ਵੱਡੀ ਕਿ ਕੋਠੀ ਆ ਤੁਹਾਡੇ ਜਾਣੀ ਕਿ ਇੱਥੋਂ ਲਾ ਲਓ ਇੰਨਾ ਸਫ਼ਰ ਬਣਦਾ ਵਾ ਕਿ ਜਿੰਨਾ ਤੁਸੀਂ ਫੈਸਲਾਬਾਦ ਮੁਕਾ ਦਿਓ। ਏਡੀ ਵੱਡੀ ਰੂੜੀ ਏਡੀ ਵੱਡੀ ਰੂੜੀ ਦੇ ਸੈਂਟਰ 'ਚ ਬੋਰਡ ਲੱਗਾ ਸੀ ਜਿੱਥੇ ਤੱਕ ਮੈਂ ਪਹੁੰਚ ਗਿਆ। ਯਾਨੀ ਇਹਦੇ 2-3 ਸਾਲ ਸਕੂਲ ਨਾ ਲੰਘਣੇ। ਨਹੀਂ ਉਸਤਾਦ ਜੀ 5-6 ਮਹੀਨੇ ਦਾ ਪ੍ਰੋਜੈਕਟ ਸੀ ਇਹ, ਮੈਂ ਤਾਂ ਤੁਹਾਨੂੰ ਦਵਾ ਸੁਣਾਉਣ ਡਿਆ। ਅੱਛਾ ਫੇਰ ਉਸਤਾਦ ਜੀ ਹੁਣ ਬੋਰਡ ਦੇ ਥੱਲੇ ਮੈਂ ਬੈਠਾ ਤੇ ਨੈਸਲੇ ਦੀ ਬੋਤਲ ਨਾਲ ਪਾਣੀ ਪੀਣ ਨੂੰ ਦਿਲ ਕੀਤਾ ਕਿ ਇਹ ਰੂੜੀ ਤੋਂ ਮੈਂ ਕਿਹਾ ਪਾਣੀ ਰੂੜੀ ਤੋਂ ਨਹੀਂ ਪੀਣਾ, ਹੁਣ ਸਾਫ਼ ਪਾਣੀ ਪੀਣਾ। ਤੁਹਾਡਾ ਭਰਾ ਥੋੜਾ ਜਿਹਾ ਤੁਰਿਆ, ਮੈਂ ਕਿਹਾ ਥੋੜੀ ਥੋਲ ਰੂੜੀ ਸ਼ਾਇਦ ਉਸਤਾਦ ਜੀ ਥੋੜਾ ਜਿਹਾ ਮੈਂ ਅੱਗੇ ਗਿਆ, ਏਡੀ ਸਾਫ਼ ਰੂੜੀ ਬਿਲਕੁਲ ਰਿਊ ਦੇ ਪੈਕਟ ਬਿਸਕੁਟਾਂ ਦੇ ਪਏ ਨਾਲ ਨੈਸਲੇ ਦੀ ਬੋਤਲ ਕਿਸੇ ਨੇ ਉੱਦਾਂ ਹੀ ਸਿੱਟੀ ਹੋਈ ਰਿਊ ਦੇ ਕਰੀਮ ਵਾਲੇ ਬਿਸਕੁਟ ਕਰੀਮ ਵਾਲੇ ਬਿਸਕੁਟ ਨਾਲ ਤੇ ਨੈਸਲੇ ਦੀ ਬੋਤਲ ਪੂਰੀ ਠੰਡੀ ਹਾਂ ਵੱਡੀ ਪੀਤੀ ਨਹੀਂ ਕਿਸੇ ਨੇ ਉੱਤੇ ਕਿਤੇ ਲੰਘਦੇ ਕੋਈ ਡਿੱਗ ਪਿਆ ਹੋਣਾ ਜਾਂ ਉੱਪਰੋਂ ਕਿਸੇ ਜਹਾਜ਼ ਨੇ ਸਿੱਟ ਦਿੱਤੀ ਹੋਣੀ ਜਿੰਨੀ ਵੱਡੀ ਰੂੜੀ ਸੀ। ਐਕਸਪਾਇਰ ਹੋਣੀ ਹੈ ਨਾ। ਅੱਛਾ ਨਹੀਂ ਫੇਰ ਨਹੀਂ ਯਾਰ ਮੈਂ ਪਾਣੀ ਪੀਤਾ ਬਿਲਕੁਲ ਸਹੀ ਸੀ। ਅੱਛਾ ਫੇਰ ਉਸਤਾਦ ਜੀ ਮੈਂ ਢੱਕਣ ਖੋਲਿਆ ਇੰਜ ਕਰਕੇ ਪਹਿਲਾ ਘੁੱਟ ਅੰਦਰ ਗਿਆ, ਯਕੀਨ ਮੰਨੋ ਇੰਜ ਨਜ਼ਰ ਆਵੇ ਪਾਣੀ ਜਾਂਦਾ। ਤੇ ਇੰਨਾ ਜਿਹੜਾ ਸਾਫ਼ ਸੁਥਰਾ ਪਾਣੀ। ਰਿਊ ਦੇ ਬਿਸਕੁਟ ਸੀ। ਰਿਊ ਦੇ ਬਿਸਕੁਟ ਮੈਂ ਰੱਖ ਲਿਆ, ਮੈਂ ਕਿਹਾ ਚਾਹ ਦੇ ਨਾਲ ਸੈੱਟ ਕਰਾਂਗੇ। ਠੀਕ ਹੈ ਉਸਤਾਦ ਜੀ, ਚਾਹ ਉੱਥੇ ਕਿੱਥੋਂ? ਚਾਹ ਵੀ ਤੇਰੇ ਭਰਾ ਨੇ ਉੱਥੇ ਬਣਾਈ, ਅੱਗੋਂ ਮਿਲ ਜਾਣੀ ਯਾਰ ਜਦੋਂ ਉਹਨੂੰ ਨੈਸਲੇ ਦੀ ਉੱਥੇ ਹੀ ਬਣਨੀ ਆ। ਅੱਛਾ ਉਸਤਾਦ ਜੀ ਮੈਂ ਨੈਸਲੇ ਦੀ ਬੋਤਲ ਲੈ ਕੇ ਆ ਗਿਆ ਆਪਣੀ ਰੂੜੀ ਵਾਲੀ ਜਗ੍ਹਾ ਤੇ ਬੋਰਡ ਦੇ ਥੱਲੇ। ਮੈਂ ਕਿਹਾ ਜੂਸੀ ਹੁਣ ਹਲਕਾ ਹਲਕਾ ਇਹਨੂੰ ਪਟਣਾ ਸ਼ੁਰੂ ਕਰ, ਇਹਦਾ ਹਿਸਾਬ ਤਾਂ ਲਾ ਥੱਲੇ ਕੀ ਆ। ਉਸਤਾਦ ਜੀ ਮੈਂ ਨਾ ਬੜਾ ਹੀ ਨਾ ਦੰਦਾਂ ਵਾਲਾ ਬੁਰਸ਼ ਲਿਆ, ਮੈਂ ਉਹਦੇ ਨਾਲ ਮੈਂ ਖਰੋਂਚਣਾ ਸ਼ੁਰੂ ਕਰ ਦਿੱਤਾ। ਦੰਦਾਂ ਵਾਲੇ ਬੁਰਸ਼ ਨਾਲ। ਠੰਡਾਂ ਵਾਲੇ ਬੁਰਸ਼ ਨਾਲ ਥੋੜੀ ਰੂੜੀ ਸਾਈਡਾਂ ਤੇ ਕੀਤੀ ਨਾ ਪਹਿਲੋਂ। ਠੀਕ ਉਹਦੇ ਨਾਲ ਕਿੱਥੋਂ ਖੁਰਚਿਆ ਜਾਂਦਾ? ਉਹ ਯਾਰ ਭਾਈ ਥੋੜਾ ਗੂੜਾ ਉਹਦਾ ਦੰਦਾਂ ਵਾਲਾ ਬੁਰਸ਼ ਰੰਗ ਵਾਲਾ ਹੁੰਦਾ ਵਾ, ਉਹ ਤਾਰਾਂ ਵਾਲਾ ਨਹੀਂ ਹੁੰਦਾ। ਨਾਲੇ ਉਹ ਰੂੜੀ ਦਾ ਸਾਈ ਮੈਂ ਮਜ਼ਾਕ ਥੋੜਾ ਸਾਈਡ ਤੇ ਕੀਤਾ ਉਹ, ਤੇ ਮੈਂ ਦੇਖਿਆ ਮੈਂ ਕਿਹਾ ਇਹਦੀਆਂ ਤਾਂ ਜੜਾਂ ਹੀ ਬੜੀਆਂ ਫੈਲੀਆਂ ਹੋਈਆਂ ਵਾ, ਬਾਬੇ ਨੇ ਕਿੱਥੇ ਕਰਕੇ ਖਜ਼ਾਨਾ ਲੁਕੋਇਆ ਹੁਣ। ਹਾਂ ਫਿਰ ਮੈਂ ਉਹਨੂੰ ਕਿਹਾ ਸੀ, ਉਹਨੇ ਮੈਨੂੰ ਚਾਕੂ ਦਿੱਤਾ। ਚਾਕੂ ਵੀ ਸੀ ਨਾਲ, ਮੈਂ ਲੈ ਕੇ ਆਇਆ ਪਿੱਛੋਂ 3-4 ਚੀਜ਼ਾਂ ਮੈਂ ਦਸੀਆਂ ਨਾ। ਹਾਂ ਚਾਕੂ ਨਾਲ ਉਸਤਾਦ ਜੀ ਮੈਂ ਚਾਕੂ ਖੋਲਿਆ, ਚਾਕੂ ਖੋਲ ਕੇ ਇੰਜ ਕਰਕੇ ਰੂੜੀ ਤੁਹਾਡਾ ਭਰਾ ਇੰਜ ਕਰਕੇ ਰੂੜੀ ਤੇ ਲੰਮੇ ਪੈ ਕੇ ਤੇ ਦਰਖਤ ਨੂੰ ਇੰਜ ਕਰਕੇ ਵੱਢਣਾ ਸ਼ੁਰੂ ਕਰ ਦਿੱਤਾ ਥੋੜਾ ਥੋੜਾ। ਅੱਛਾ। ਮੈਂ ਕਿਹਾ 5-6 ਮਹੀਨੇ ਲੱਗਣੇ, ਟਾਈਮ ਤਾਂ ਲੱਗਣਾ ਹੀ ਹੈ। ਤੇ ਉਹਨਾਂ ਦਰਖਤ ਹਲਕਾ ਹਲਕਾ ਵੱਢੀਏ। ਸਾਈ 3 ਇੰਚ ਦਰਖਤ ਅੰਦਰ ਗਿਆ ਵਾ, ਛੁਰੀ ਅੰਦਰ ਗਈ ਹੈ ਤੇ ਪਿਆਸ ਲੱਗ ਗਈ, ਚਾਹ ਦੀ ਤਲਬ ਹੋ ਗਈ ਤੁਹਾਡੇ ਸ਼ਿਕਰ। ਓਏ ਹੋਏ ਉਸੇ ਟਾਈਮ ਹੀ ਉੱਠਿਆ। ਮੈਂ ਕਿਹਾ ਯੂਸੀ ਅੱਜ ਮੰਨੇ ਕਿ ਰੂੜੀ ਤੇ ਚਾਹ ਬਣੇ, ਫੇ ਆ ਮਜ਼ਾ। ਤੇਰੀ ਜੁੱਸੀ ਦਾ ਖੜਾ ਫੇ ਯੂਸੀ ਦਾ ਖੜਾਕ। ਉਸਤਾਦ ਜੀ ਮੈਂ ਇੰਜ ਕਰਕੇ ਦੇਖਿਆ ਤੇ ਥੱਲੇ ਪੂਰਾ ਐਡਾ ਨਾ ਤਕਰੀਬਨ ਕੋਈ ਐਡ ਜਿੱਦਾਂ ਨਹੀਂ ਆ ਪਿਆ, ਐਡਾ ਕੁ ਪੱਥਰ ਦਾ, ਉਹ ਮੈਂ ਚੁੱਕ ਕੇ ਮੈਂ ਰੂੜੀ ਦੇ ਉੱਤੇ ਵਿਛਾਇਆ। ਮੈਂ ਕਿਹਾ ਯਾਰ ਹੁਣ ਇਹਦੇ ਉੱਪਰ ਚਾਹ ਵੀ ਬਣਾਉਣੀ ਬਹੁਤ ਜ਼ਰੂਰੀ ਹੈ। ਤਾਂ ਜੀ ਮੈਂ ਨਾ ਇੰਜ ਕਰਕੇ ਫੱਟੀ ਦੇ ਨਾਲ ਨਾ ਰੂੜੀ ਫੋਲੀ ਤੇ ਐਡਾ ਸੋਹਣਾ ਮਿਲਕ ਪੈਕ ਦੁੱਧ ਦਾ ਪੈਕਟ ਮਿਲਿਆ। ਚਵਲਾ ਮਾਰਨ ਦੇ ਅੱਜ ਦਹਿਸ਼ਤ ਵਾਲੀ ਸਟੋਰੀ ਆ। ਉਹ ਯਾਰ ਕਾਹਦੀ ਦਹਿਸ਼ਤ? ਉਹ ਭਾਈ ਮਿਲਕ ਪੈਕ ਦੇ ਪੈਕਟ ਅਗਲੇ ਨੇ ਸਿੱਟੇ ਸੀ ਉੱਥੇ। ਉਹ ਯਾਰ ਬੱਸ ਕਰ ਜਿਆ ਕਰ ਯਾਰ। ਉਹ ਯਾਰ ਨਿਕਲ ਆਇਆ ਨਾ, ਤੈਨੂੰ ਕੀ ਹੈ ਏਦਾਂ ਤੂੰ ਰੋਕ ਲੇਗਾ? ਰੂੜੀ ਕਿੱਡੀ ਵੱਡੀ ਪਤਾ? ਕਿੱਡੀ ਵੱਡੀ ਰੂੜੀ ਸੀ। ਇਹ ਪਤਾ ਨਾਲੇ ਉਹ ਨਕਸ਼ਾ ਸੀ ਉਹਦੇ ਕੋਲ, ਬਾਬੇ ਨੇ ਇਹਦਾ ਇੰਤਜ਼ਾਮ ਪਹਿਲੇ ਕੀਤਾ ਸੀ ਉੱਥੇ ਸਾਰਾ। ਮਿਲਕ ਪੈਕ ਉਸਤਾਦ ਜੀ ਐਡਾ ਸੋਹਣਾ, ਯਕੀਨ ਮੰਨੋ ਮੈਂ ਇੱਕ ਸਾਈਡ ਤੋਂ ਗੱਤਾ ਪਾੜਿਆ ਤੇ ਇਦਾਂ ਦਾ ਦੁੱਧ ਹੁਣ ਨਹੀਂ ਦੁਕਾਨਾਂ ਤੋਂ ਲੱਭਣਾ ਜਿੱਦਾਂ ਦਾ ਉਹਦੇ ਵਿੱਚ ਸੀ। ਗਾੜਾ ਅਸਲ ਇੱਕ ਨੰਬਰ। ਮੈਂ ਦੁੱਧ ਨੂੰ ਛਾਪਰ ਚ ਪਾਇਆ। ਹੁਣ ਮੈਂ ਕਿਹਾ ਯਾਰ ਪਰ ਸਾਫ਼ ਛਾਪਰ ਸਾਫ਼ ਸੀ, ਰੂੜੀ ਤੇ ਸਾਫ਼ ਹੀ ਹੁੰਦੇ, ਛਾਪਰ ਉੱਥੇ ਕਿਤੇ ਗੰਦੇ ਹੁੰਦੇ। ਅੱਛਾ ਹਾਂ ਸਾਫ਼ ਹੁੰਦੇ ਸੀ। ਉਸਤਾਦ ਜੀ ਛਾਪਰ ਮੈਂ ਜਦੋਂ ਲਿਆ ਨਾ ਉਹਦੇ ਵਿੱਚ ਮੈਂ ਦੁੱਧ ਪਾ ਲਿਆ। ਮੈਂ ਕਿਹਾ ਯੂਸੀ ਪੱਤੀ ਤੇਜ਼ ਪੀਣੀ ਆ ਜਵਾਨਾ। ਵਾਹ ਤੇ ਮੈਂ ਫਿਰ ਗਿਆ ਹੁਣ ਕਿੰਨੀਆਂ ਤੋਂ ਤੋੜੀ? ਨਹੀਂ ਉੱਥੋਂ ਹੀ ਲੱਭਣੀ ਸੀ। ਥੱਲੇ ਤੈਅ ਚ ਉਸਤਾਦ ਜੀ ਪੱਤੀ ਹੁਣ ਮੈਂ ਕਿਹਾ ਪੱਤੀ ਸੋਹਣੀ ਹੋਣੀ ਚਾਹੀਦੀ, ਉੱਤੇ ਪੀਣਾ ਮੈਂ ਡੀਅਰ ਵਾਂ, ਹਾਂ ਸਹੀ ਪੱਤੀ ਮਾੜੀ ਮੋਟੀ ਨਹੀਂ ਪੀਣਾ। ਗਿੱਲੀ ਰੂੜੀ ਚ ਚਲ ਗਿਆ ਭਾਈ, ਉੱਥੇ ਬਾਜ਼ੀਆਂ ਮਾਰ ਮਾਰ ਕੇ ਪੱਤੀ ਲੱਭਣਦੇ। ਅੱਛਾ ਉਸਤਾਦ ਜੀ ਮੈਂ ਨਾ ਉੱਥੋਂ ਕੋਈ ਤਕਰੀਬਨ ਕੋਈ 25-30 ਫੁੱਟ ਦੂਰ ਗਿਆ। ਮੈਂ ਕਿਹਾ ਪੱਤੀ ਸ਼ਾਇਦ ਕੋਈ ਅੱਛਾ ਬੰਦਾ ਹੁੰਦਾ ਯਾਰ, ਅੱਲਾ ਦਾ ਨੇਕ ਬੰਦਾ ਜਿਹਨੇ ਨੇ ਨੈਸਲੇ ਦੀ ਬੋਤਲ ਸਿੱਟੀ, ਦੁੱਧ ਸਿੱਟਿਆ, ਪੱਤੀ ਨਾ ਸਿੱਟੀ ਹੋਊ। ਦੂਰ ਨਿਕਲ ਗਿਆ। ਦੂਰ ਨਿਕਲ ਗਿਆ ਬੋਰਡ ਤੋਂ, ਮੈਂ ਕਿੰਨਾ ਕੁ ਦੂਰ ਚਲਾ ਗਿਆ ਹੋਊਗਾ। ਮੈਨੂੰ ਲੱਗਦਾ ਬਾਰਿਸ਼ ਪਏਗੀ ਸਟੋਰੀ। ਅੱਛਾ ਉਹਨੇ ਪਾਈ ਨਹੀਂ। ਤਾਂ ਹੀ ਗਿਆ। ਉਸਤਾਦ ਜੀ ਬੋਰਡ ਤੋਂ ਮੈਂ ਅੱਗੇ ਗਿਆ ਵਾਂ ਤੇ ਮੈਂ ਇੰਜ ਕਰਕੇ ਨਾ ਫਿਰ ਮੈਂ ਹੱਥ ਫੋਲੇ। ਮੈਂ ਕਿਹਾ ਕੁਛ ਉਂਗਲਾਂ ਨਾਲ ਵੀ ਕੰਮ ਕਰ, ਸਾਰੀ ਤਾਕਤ ਇੱਥੇ ਜ਼ਾਇਆ ਕਰਨੀ। ਮੈਂ ਇਹ ਇੰਜ ਕੀਤਾ ਉਸਤਾਦ ਜੀ,
ਤੇ ਥੱਲਿਓ ਯਕੀਨ ਮੰਨੋ ਡੀਅਰ ਦੇ ਇੰਜ ਕਰਕੇ ਪੱਤੇ ਪਏ ਹੋਏ 5-6 ਓਏ ਜਿਨ੍ਹਾਂ ਨਾਲ ਪੱਤੀ ਉੱਗੀ ਹੁੰਦੀ ਹਲੇ। ਨਹੀਂ ਜਿਹੜੇ ਪੈਕ ਨਹੀਂ ਹੁੰਦੇ ਸ਼ਾਸ਼ੇ ਅੱਛਾ ਪੈਕ। ਸਾਸ਼ੇ। ਹਾਂ ਬਿਲਕੁਲ ਪੈਕ। ਅੱਛਾ ਮੈਂ ਕਿਹਾ ਸ਼ਾਇਦ ਪੌਦੇ ਨਿਕਲ ਆਏ। ਨਹੀਂ ਅੱਲਾ ਤਾਜੇ ਦੇ 1-2 ਲਾ ਦਿਓ ਮਿਹਰਬਾਨੀ ਤੁਹਾਡੀ ਮੇਰੇ ਵੱਲੋਂ ਯਾਰ ਲਾ ਦਿਓ ਕਸਮ ਜਿੱਦਾਂ ਉਹ ਸੁਣਾਉਂਦੇ ਲਾਉਣੀ ਚਾਹੀਦੀ। ਅੱਛਾ ਜੀ ਫੇਰ ਉਸਤਾਦ ਜੀ ਮੈਂ ਉਹ ਪੱਤੀ ਵੀ ਕੱਢੀ ਉੱਥੋਂ, ਫੇਰ ਵਾਪਸੀ ਤੁਹਾਡਾ ਭਰਾ ਬੋਰਡ ਦੇ ਲੱਗ ਹੂੰ ਉਸੇ ਛਾਪਰ ਦੇ ਵਿੱਚ ਪੱਤੀ ਪਾਈ ਸਾਰੀ। ਹੂੰ ਠੀਕ ਆ, ਹੁਣ ਮੈਂ ਉਹ ਰੱਖ ਲਿਆ ਤੇ ਰਿਊ ਬਿਸਕੁਟ ਪੈਕਟ ਮੇਰੇ ਕੋਲ ਪਹਿਲਾਂ ਹੀ ਸੀ। ਓਕੇ ਠੀਕ ਆ ਉਸਤਾਦ ਜੀ, ਚਾਹ ਦੀ ਮੈਨੂੰ ਭਾਫ ਆਈ ਆ, ਮੈਂ ਧੁੱਪ 'ਚ ਚਾਹ ਬਣਾਈ ਉਹ। ਹੂੰ ਯਕੀਨ ਮੰਨੋ ਉਸ ਭਾਫ ਨੇ ਮੈਨੂੰ ਮਜਬੂਰ ਕਰ ਦਿੱਤਾ ਇੱਥੋਂ ਕਿਤੋਂ ਨਹੀਂ ਹਲੀਮ ਨਾਨ ਲੱਭ। ਹਲੀਮ ਨਾਨ ਤੋਂ ਬਾਅਦ ਉੱਪਰੋਂ ਚਾਹ ਪੀਏਗਾ ਤੇ ਹੋਰ ਟੇਸਟ ਹੋਏਗਾ। ਇਹ ਖਜ਼ਾਨਾ ਲੱਭਣ ਗਿਆ ਹੈ ਕਿ ਲੰਗਰ ਲੱਭਣ ਗਿਆ? ਇਹ ਆਪੇ ਹੀ ਲੱਭੀ ਜਾਂਦੇ ਆ ਜੀ। ਅੱਛਾ ਫਿਰ ਉਸਤਾਦ ਜੀ ਮੈਂ ਚਾਹ ਪੀ ਪੀ ਲਈ ਤੂੰ? ਨਹੀਂ ਚਾਹ ਮੈਂ ਬਣਾਉਣੀ ਰੱਖ ਦਿੱਤੀ। ਧੁੱਪ ਨਾਲ ਚਾਹ ਹਾਲੇ ਬਣ ਰਹੀ ਸੀ, ਉਹਨੇ ਕਿਹਾ ਕਿ ਅੱਗੋਂ ਕੋਈ ਲੰਗਰ ਵੀ ਨਿਜ਼ਾਮ। ਤਾਂ ਜੀ ਤੁਹਾਡਾ ਭਰਾ ਨਿਕਲ ਗਿਆ ਪਰਾਂ ਨੂੰ। ਮੈਂ ਕਿਹਾ ਅੱਜ ਇੱਧਰਲੀ ਸਾਈਡ ਦੇ ਤੁਰਕੀ, ਹੁਣ ਜਿੱਥੇ ਉਹ ਲਿਖਿਆ ਸੀ ਨਾ ਗਾਬੇ ਬੋਰਡ 112 ਲੱਗਾ ਜੀ, ਉੱਥੇ ਬਿਲਕੁਲ ਨਵਾਂ ਮਾਲ ਡਿੱਗਿਆ ਸੀ, ਸਾਰੇ ਤਾਜ਼ਾ। ਜਿਹੜੇ ਸਵੇਰ ਸੁੱਟ ਕੇ ਜਾਂਦੇ ਹਾਂ ਜਿਹੜਾ ਸਵੇਰ ਪਹਿਲੇ ਟਾਈਮ ਸਿੱਟ ਕੇ ਜਾਂਦੇ। ਪਹਿਲੇ ਤੇ ਨੂਰ ਪੀ ਪਹਿਲੀ ਤੋੜ ਦਾ ਕੂੜਾ ਸੀ ਇਹ। ਪਹਿਲੀ ਤੋੜਦਾ ਉਸਤਾਦ ਜੀ ਯਕੀਨ ਮੰਨਿਓ ਝੂਠੇ ਤੇ ਲਾਨਤਵਾਦ, ਜਦੋਂ ਮੈਂ ਉੱਥੇ ਪਹੁੰਚਿਆ ਨਾ। ਨਹੀਂ ਬੇਟਾ ਤੇ ਸੱਚੇ ਤੇ ਵੀ ਹੈ। ਅੱਛਾ ਉਸਤਾਦ ਜੀ ਜਦੋਂ ਮੈਂ ਉੱਥੇ ਤੱਕ ਪਹੁੰਚਿਆ ਨਾ ਤੇ ਮਗਰੋਂ ਬਾਰਿਸ਼ਾਂ ਸ਼ੁਰੂ ਹੋ ਗਈਆਂ। ਮਗਰ ਕਿੱਥੇ ਪਿੰਡ ਨਹੀਂ ਯਾਨੀ ਕਿ ਮੈਂ ਉੱਥੇ ਤੱਕ ਪਹੁੰਚਿਆ ਵਾ ਤੁਰਕੀ ਦੇ ਬਾਰਡਰ ਤੱਕ, ਤੇ ਪਿੱਛੋਂ ਬੱਦਲ ਆ ਗਿਆ ਤੇ ਬਾਰਿਸ਼ ਫੁੱਲ ਪੈਣ ਲੱਗ ਪਈ। ਮੈਂ ਕਿਹਾ ਯਾਰ ਇੱਥੇ ਸਾਰੀ ਰੂੜੀ ਨਾਲ ਸਲਾਬਾ ਪੈ ਜਾਣਾ, ਮੈਂ ਗਿੱਲਾ ਹੋ ਜਾਣਾ ਮਾਹੌਲ। ਇਹ ਤਾਂ ਬੜਾ ਕੰਮ ਖਰਾਬ ਹੋਣਾ, ਮੇਰੀ ਹਰ ਸ਼ੈ ਭਿੱਜ ਜਾਣੀ ਹੈ। ਉੱਤੋਂ ਚਾਹ ਰੱਖੀ। ਉੱਤੋਂ ਮੈਂ ਚਾਹ ਰੱਖੀ। ਉਸਤਾਦ ਜੀ ਮੈਂ ਇੰਜ ਕਰਕੇ ਮੁੜਨ ਲੱਗਾ ਤੇ ਮੇਰੀ ਇੱਧਰਲੀ ਖੱਬੀ ਅੱਖ ਫੁੱਲ ਲਾਲ, ਤੇ ਮੈਂ ਦੇਖਿਆ ਤੇ ਇੱਕ ਪੂਰਾ ਜ਼ਬਰਦਸਤ ਕਿਸਮ ਦਾ ਛਾਪਰ ਤੇ ਰੋਗਨੀ ਨਾਨ ਪਿਆ ਉਸਤਾਦ ਜੀ ਤੇ ਤਿਲਾਂ ਵਾਲੇ ਪੂਰੇ ਹੀ ਆ ਕੱਟੇ ਵੱਡੇ ਨਾ ਪੂਰੇ ਤਿਲਾਂ ਵਾਲੇ ਨਾਨ। ਉਹ ਯਾਰ ਹੁੰਦੇ ਨਾ ਕਿਸੇ ਵਿਆਹ ਵਿਊ ਤੋਂ ਬਚ ਜਾਂਦੇ ਨੇ, ਉਹ ਪੂਰੇ ਪੂੰਜੇ ਸਿੱਟ ਦਿੰਦੇ, ਤਾਜੀ ਖੁਦਾ ਦਾ ਬੇਹਰਮਤੀ ਕਰਦੇ ਨੇ ਬੜੇ ਲੋਕ। ਬੜੇ ਜ਼ਾਲਮ ਲੋਕ ਆ। ਰਿਜ਼ਕ ਉਹ ਯਾਰ ਇਹਨਾਂ ਵਰਗਿਆਂ ਦਾ ਵੀ ਤੇ ਰੱਬ ਨੇ ਕਿਤੇ ਰਿਜ਼ਕ ਲਾਉਣਾ ਨਾ, ਉਹ ਨਾ ਸਿੱਟਣਗੇ ਤੇ ਇਹ ਕੀ ਕਰਨਗੇ? ਨਾਲੇ ਉਹ ਪੈਕ ਨਾ ਲੱਗਿਆ ਤਾਂ ਕਿੱਦਾਂ ਤੁਸੀਂ ਬਦਮਾਸ਼ ਆ ਤੇ ਉੱਥੇ ਕੀ ਤਾਜੀ ਯਾਰ ਉਹ ਕਰਨ ਗਿਆ? ਖਜ਼ਾਨੇ ਦੇ ਯਾਰ 1 ਮਿੰਟ ਯਾਰ, ਪੈਕ ਕਿਹੜੇ ਸਿੱਟਦਾ ਨਾਨ ਯਾਰ? ਪੈਕਿੰਗ ਕਿਤੇ ਡੱਬਾ ਪੈਕ ਲੱਭ ਜਾਂਦੇ ਨੇ, ਸਾਰਾ ਕੁਝ ਲੱਭ ਜਾਂਦਾ। ਕੋਠੀਆਂ 'ਚ ਜਿਹੜੇ ਲੋਕ ਨੇ, ਬੜੇ ਲੋਕ ਰਿਜ਼ਕ ਦੀ ਬੇਰੁਮਤੀ ਕਰਦੇ ਨੇ। ਯਾਰ ਤੂੰ ਪਰੇਸ਼ਾਨ ਨਾ ਅੱਧੇ ਦੀ ਬੋਤਲ ਵਿੱਚ ਛੱਡ ਦਿੰਦੇ ਨੇ। ਹਾਂਜੀ ਸਾਜੀ ਠੀਕ ਹੈ ਜਨਾਬ, ਨਾਨ ਆਏ ਨੇ, 4 ਨਾਨ ਆਏ ਨੇ, 2 ਖਾਦੇ ਨੇ, 2 ਉਦਾਂ ਹੀ ਪਏ ਚੁੱਕ ਕੇ ਉਹ ਜਿਹੜਾ ਕੂੜੇ ਵਾਲੇ 'ਚ 2 ਉਦਾਂ ਹੀ ਸਿੱਟ ਕੇ ਤੇ ਸਿੱਟ ਦਿੰਦੇ ਨੇ। ਬੜੇ ਲੱਭ ਜਾਂਦੇ ਕੂੜਾ ਨੇ। ਸਿੱਟਣ ਦਾ ਵੀ ਤਰੀਕਾ ਦੱਸਦਾ ਜੀ, ਡਬਲ ਛਾਪਰ ਸੀ ਹਰ ਸ਼ੈ ਨੂੰ। ਹਾਂਜੀ। ਬੜੇ ਸਮਝਦਾਰ ਤਰੀਕੇ ਨਾਲ ਲੋਕੀ ਕੂੜਾ ਸਿੱਟਦੇ ਆ। ਹਾਂ ਸਹੀ ਗੱਲ ਆ। ਇਹ ਸਾਡਿਆਂ ਕੋਈ ਜਾਹਲ ਨਹੀਂ ਹੈਗੇ ਪਾੜ ਕੇ ਤੇ ਦਵਾ ਸਿੱਟਦਾ। ਉਸਤਾਦ ਜੀ ਨਾਲੇ ਨਾਨ ਤੂੰ- ਯਕੀਨ ਮੰਨੋ ਰੋਗ ਨਹੀਂ ਨਾਨ ਤੇ ਮੇਰਾ ਖਿਆਲ 5000 ਤਿੰਨ ਲੱਗਾ ਹੋਣਾ ਉੱਤੇ। ਏਡਾ ਸੋਹਣਾ ਤਿੰਨ ਲੱਗਾ ਹੋਇਆ। ਅੱਛਾ ਇੰਜ ਕਰਕੇ ਨਾਨ ਬਣਿਆ ਹੋਇਆ ਮੋਰੀਆਂ ਨਾਲ, ਅੱਛਾ। ਮਸ਼ੀਨ ਨਾਲ ਨਹੀਂ ਬਣਿਆ, ਅੱਛਾ। ਹੱਥਾਂ ਨਾਲ ਮੋਰੇ ਕੀਤੇ ਤੇ ਨਾਨ ਵੀ ਖਸਤਾ। ਓਹੋ ਯਾਰ ਨਾਨ ਕੀ ਹੁਣ ਕੱਢਣਾ? ਠੀਕ ਹੈ ਨਾਨ ਤੋਂ ਅੱਗੇ ਆ। ਉਸਤਾਦ ਜੀ ਜਦੋਂ ਮੈਂ ਨਾਨ ਚੁੱਕ ਲਿਆ ਤੇ ਮਗਰੋਂ ਬਾਰਿਸ਼ਾਂ ਸ਼ੁਰੂ ਹੋ ਗਈਆਂ। ਮਗਰੋਂ ਨਹੀਂ ਉੱਤੋਂ ਸ਼ੁਰੂ ਉੱਤੋਂ ਉਹ ਯਾਨੀ ਕਿ ਪੰਜਾਬੀ ਜ਼ੁਬਾਨ ਹੈ ਹੀ ਇਦਾਂ ਦੀ ਆ। ਉੱਤੋਂ ਸਾਰੀ ਬਾਰਿਸ਼ ਪੈਣ ਲੱਗ ਪਈ ਤੇ ਤੂਫਾਨ ਵੀ ਕਵੇ ਇੰਜ ਹੀ। ਓਏ ਹੋਏ ਤੂਫਾਨ ਵੀ ਕਵੇ ਅੱਜ ਹੀ ਆ, ਹਾਂਜੀ ਇੰਜ ਹੀ ਆ ਨਹੀਂ ਹੁੰਦਾ। ਉਸਤਾਦ ਜੀ ਮੇਰੇ ਹੱਥ ਇੰਜ ਕਰਕੇ ਮੈਂ ਫੜਿਆ ਹੋਇਆ ਨਾਨ ਤੇ ਤੂਫਾਨ ਤੇ ਬਾਰਿਸ਼ ਕਵੇ ਮੈਂ ਅੱਜ ਹੀ ਪੈਣਾ ਹਾਂ ਪਟਕ ਨੇਰੀਆਂ ਤੇ ਮੇਰੇ ਕਦੀ ਇਧਰੋਂ ਛਾਪਰ ਵੱਜ ਰਿਹਾ ਉੱਡ ਕੇ, ਕਦੀ ਇਧਰੋਂ, ਤੇ ਮੈਂ ਨਹੀਂ ਹਿੱਲਿਆ। ਮੈਂ ਨਾਨ ਫੜੇ ਹੋਏ ਨੇ ਇੰਜ ਕਰਕੇ। ਥੋੜੀ ਚਾਹ ਰੱਖੀ ਸੀ? ਉਹ ਤਾਂ ਹੁਣ ਉੱਥੇ ਮੈਂ ਟੰਗ ਕੇ ਆਇਆ ਸੀ ਨਾ, ਬੰਨ ਕੇ ਆਇਆ ਅੱਛਾ ਸੀ। ਪੱਕ ਗਈ ਸੀ ਉਹ ਯਾਨੀ ਕਿ ਚਾਹ ਪੱਕ, ਜਦੋਂ ਧੁੱਪ ਚੰਗੀ ਤਰ੍ਹਾਂ ਧੁੱਪ 'ਚ ਚਾਹ ਬਣ ਜਾਂਦੀ ਹੈ ਨਾ, ਚਾਹ ਬਣ ਗਈ ਸੀ, ਹਰ ਸ਼ੈ ਤਿਆਰ ਹੋ ਗਈ ਸੀ। ਮੇਰਾ ਆਪਣੀ ਤਮੰਨਾ ਸੀ ਕਿ ਨਾਲ ਚਾਹ ਦੇ ਨਾਲ ਭੇਂ ਕੇ ਨਾਨ ਅੱਛਾ ਹੈ। ਠੀਕ ਹੈ। ਤਾਂ ਜੀ ਤੂਫਾਨ ਵੀ ਕਵੇ ਇੰਜ ਹੀ ਆ ਤੇ ਬਾਰਿਸ਼ ਵੀ ਕਵੇ ਅੱਜ ਹੀ ਆ ਤੇ ਹੱਥ 'ਚ ਮੇਰੇ ਨਾਨ, ਤੇ ਹੁਣ ਮੈਂ ਵਾਪਸੀ ਬੋਰਡ ਤੱਕ ਪਹੁੰਚਣਾ ਸੀ। ਅੱਛਾ ਓਹੋ ਉਸਤਾਦ ਜੀ ਤੇ ਮੈਂ ਇੰਜ ਕਰਕੇ ਟਰਨ ਲਈ ਨਾ ਵਾਪਸੀ। ਅਗਲਾ ਉੱਥਾ ਰੂੜੀ ਚ ਕੋਈ ਬੋਰਾ ਕੱਢਦਾ, ਉਹਨੂੰ ਕੁੱਬ ਪਾ ਕੇ ਐ ਸਿਰ ਤੇ ਲੈ ਲੈਂਦਾ, ਤੂੰ ਸੌਖ ਨਾਲ ਆ ਜਾਣਾ। ਬਾਬਾ ਜੀ ਉੱਥੇ ਆ ਕੰਮ ਨਹੀਂ ਕੀਤਾ ਮੈਂ। ਅੱਛਾ ਜੀ। ਨਾਨਾ ਨੂੰ ਮੈਂ ਇੰਜ ਕਰਕੇ ਲਿਆ ਬਗਲ 'ਚ। ਸਾਡਾ ਵੀ ਦਿਲ ਚ ਗੱਲ ਤਾਂ ਸੁਣੋ। ਉਹ ਅਸੀਂ ਸਾਡਾ ਉਹ ਛਾਪਰ 'ਚ ਸੀ ਯਾਰ, ਉਹ ਯਾਰ ਈਵਨ ਛਾਪਰ ਡਬਲ ਛਾਪਰ ਸੀ। ਭਾਵੇਂ ਟ੍ਰਿਪਲ ਵੀ ਹੋਵੇ ਡੱਦੇ ਦੇ ਵਿੱਚ ਉਹ ਤੂੰ ਤੇ ਦਿਨ ਅਗਲੀ ਗੱਲ ਉਹ ਤੇਰੇ ਰੈਟਰ ਤੇ ਹੀ ਲਾਮਤ ਆ ਓਏ। ਤੇਰੇ ਰੈਟਰ ਨੂੰ ਕੀੜੇ ਪੈ ਮੈਂ ਕਿਹਾ ਆਉਣ ਵਾਲੇ ਤੇ ਲਾਨਤ ਹੋਏ। ਤੇਰਾ ਨਹੀਂ, ਤੇਰੇ ਲਿਖਣ ਵਾਲਿਆਂ ਦਾ ਮੂੰਹ ਬਾਹਰ ਦਾਨਿਸ਼ ਭਾਈ, ਮੈਂ ਕਿਹਾ ਹੁਣ ਇੱਥੋਂ ਵਾਪਸੀ ਇੰਜ ਨਹੀਂ ਜਾਣਾ, ਇੱਥੇ ਤੈਨੂੰ ਰੈਂਬੋ ਬਣਨਾ ਪੈਣਾ। ਓਏ ਮੈਂ ਜਦੋਂ ਮੈਨੂੰ ਨਾ ਉਹ ਜ਼ੇਨ 'ਚ ਯਾਦ ਆ ਗਿਆ, ਰੈਂਬੋ ਨਹੀਂ ਫਿਲਮਾਂ ਦੇ ਵਿੱਚ ਉਹਨੂੰ ਪੁਲਿਸ ਵਾਲੇ ਫੜਦੇ ਸੀ, ਮੇਰੇ ਫੁੱਲ ਉਹੀ ਪਹਾੜੀਆਂ ਸੀ, ਉੱਚੀ ਨੀਵੀਂ ਰੂੜੀ ਹੋਣ ਲੱਗ ਪਈ ਨਾ ਤੂਫਾਨ ਦੇ ਨਾਲ। ਤਾਂ ਜੋ ਟਾਈ ਇੱਕ ਲੱਭੀ ਮੈਨੂੰ ਬੜੀ ਸੋਹਣੀ, ਤੁਹਾਡੇ ਭਰਾ ਨੇ ਇੰਜ ਕਰਕੇ ਟਾਈ ਸਿਰ ਨੂੰ ਬੰਨੀ ਮੱਥੇ ਤੇ ਤੇ ਸ਼ਰਟ ਮੈਂ ਆਪਣੀ ਪਾੜ ਦਿੱਤੀ, ਨਾਨ ਉਦਾਂ ਹੀ ਬਗਲ 'ਚ ਰੱਖੇ। ਸ਼ਰਟ ਪਾੜ ਦਿੱਤੀ, ਸ਼ਰਟ ਸਿਰ ਦਿੱਤੀ। ਯਾਰ ਹਟਾ ਯਾਰ। ਸਾਜੀ ਆ ਜਿਹੜੇ ਡੋਲੇ ਯਕੀਨ ਮੰਨੋ ਇਹ ਏਡੜੇ ਹੋ ਗਏ। ਕੱਲਾ ਹੀ ਮੈਂ ਰੂੜੀ ਤੇ ਗੋੜ, 3 ਚੀਜ਼ਾਂ ਉੱਥੇ।
ਮੈਂ ਰੂੜੀ ਤੇ ਬੋਲ ਹਾਂ ਤੇ ਉਧਰੋਂ ਪੰਜਵਾਂ ਚੌਥਾ ਤੂਫਾਨ ਤੇ ਪੰਜਵੀਂ ਨੇਰੀ ਪੰਜ ਜਣੇ ਨੇ ਮੇਰੇ ਨਾਲ ਪੰਗਾ ਪਾ ਲਿਆ। 6ਵੀਂ ਚਾਹ ਜਿਹੜੀ ਲਟਕੀ ਸੀ ਹਾਂਜੀ 7ਵੇਂ ਨਾਨ ਕੱਢਦੇ ਨੇ ਤੇ 8ਵਾਂ ਰੀਓ ਦਾ ਪੈਕਟ ਤੇ 8ਵਾਂ ਰਿਊ ਦਾ ਪੈਕਟ ਤੇ ਨੈਸਲੇ ਦਾ ਜਿਹੜਾ ਨਵਾਂ ਉਹ ਤਾਂ ਪੀ ਕੇ ਨੇ ਬੋਤਲ ਸਿੱਟਤੀ ਸੀ। ਲਓ ਜੀ ਉੱਥੋਂ ਮੈਂ ਵਾਪਸ, ਤੁਸੀਂ ਵੀ ਕੋਈ ਗੱਲ ਕਰੋ, ਮਾੜੇ ਘਰ ਦਾ ਬਾਲੂ ਹੁੰਦਾ। ਕੀ ਬਾਤ ਹੈ 79 ਵਾਰੀ ਕਰਦੀ ਚੱਲ ਬਾਲੂ ਵਾਲੀ ਪਹਿਲੀ ਸੀ। ਇਹਨੂੰ ਹੁਣ ਅਫਗਾਨਿਸਤਾਨ ਵੀ ਮੈਨੂੰ ਕਹਿਣਾ ਸ਼ਾਪਰ ਵੀ ਕਹਿਣਾ ਕੱਲ ਕਹਿ ਹਟੇ ਕਹਿਣਾ 1.5 ਕਿਲੋ ਦਾ ਭਗਾਨਾ ਹੁੰਦਾ। ਨਹੀਂ ਹੁਣ ਇਹ ਕਹਿੰਦੇ ਕਹਿਣਾ ਹੈਗਾ ਹੁਣ ਠੀਕ ਆ। ਅਲਿੱਦੇ ਦੇ ਜੁਗਤਾਂ ਮਾੜੀਆਂ ਨਹੀਂ ਕਰਨੀਆਂ, ਤੁਹਾਨੂੰ ਜੁਗਤਾਂ ਭਾਈ ਅੱਛਾ ਫੈਸਲਾ ਜੀ ਮੱਥੇ ਤੇ ਬੰਨ ਲਈ ਟਾਈ 60 ਇੰਚ ਦਾ ਖੋਤਾ ਹੁੰਦਾ। ਲਓ ਜੀ ਉਸਤਾਦ ਜੀ ਮੈਂ ਨਾ ਉਹ ਨੋਬਲ ਵਾਲਿਆਂ ਦਾ ਕੋਤਾ ਸੱਟ ਅੱਛਾ ਜੀ ਉਸਤਾਦ ਜੀ ਤੋਂ ਮੈਂ ਵਾਪਸੀ ਆਇਆ, ਮੈਂ ਇੰਜ ਕਰਕੇ ਪੱਟੀ ਬੰਨ ਲਈ ਤੇ ਫੁੱਲ ਰੈਂਬੋ ਸਟਾਈਲ ਦੇ ਵਿੱਚ ਤੇ ਇੰਜ ਕਰਕੇ ਬਗਲ 'ਚ ਮੇਰੇ ਨਾਲ ਜਦੋਂ ਉਹ ਕੁੜੀ ਨੂੰ ਨਹੀਂ ਬਚਾ ਕੇ ਲੈ ਇਹ ਗਿਆ। ਰਿਪੀਟ ਬਹੁਤ ਕਰਦਾ, ਤਿੰਨ ਤਿੰਨ ਇਹੋ ਹੀ ਰੌਲਾ ਵਾ। ਮੈਂ ਕਹਿੰਦਾ ਸਿੱਧੀ ਗੱਲ ਤੂੰ ਸਾਰੀ ਗੱਲ ਕਰ ਦਿੱਤੀ ਆ, ਦੁਬਾਰਾ ਸੀ ਦੱਸਣੇ। ਉਸਤਾਦ ਜੀ ਵਾਪਸੀ ਹੁਣ ਜਿੱਦਾਂ ਮੈਂ ਮੁਸ਼ੱਕਤ ਨਾਲ ਪਹੁੰਚਿਆ ਉਦਾਂ ਹੀ ਦੱਸਣਾ ਬਾਅਦ ਚਲੋ ਚ। ਜੀ ਪਹੁੰਚੋ ਪਹੁੰਚੋ। ਉਸਤਾਦ ਜੀ ਮੈਂ ਨਾ ਔਖਾ ਸੌਖਾ ਆ ਕੇ ਆਪਣੇ ਬੋਰਡ ਤੇ ਪਹੁੰਚ ਗਿਆ। ਅੱਛਾ ਠੀਕ ਆ ਉਸਤਾਦ ਜੀ ਮੈਂ ਬੋਰਡ ਤੇ ਪਹੁੰਚਿਆ ਤੇ ਹਲਕੀ ਹਲਕੀ ਕਿਰਨ ਨਿਕਲਣ ਲੱਗ ਪਈ ਤੇ ਬਾਰਿਸ਼ ਰੁਕ ਗਈ। ਕੀ ਸੁਹਾਨਾ ਮੌਸਮ ਹੋ ਗਿਆ, ਹਰ ਪਾਸੇ ਮਹਿਕ ਹੀ ਮਹਿਕ ਹੋ ਗਈ ਪੂਰੀ। ਮਲਕ ਵੀ ਨਾਲ ਕੇ ਕੱਲੀ ਮਹਿਕ 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 ਨਹੀਂ ਉੱਥੇ ਮਹਿਕਾ ਦੀ ਔਰ ਰੂੜੀ ਦੀ ਛਾਪਰਾਂ ਦੀ ਪਾਇਆ ਨਾ ਭੀਨੀ ਭੀਨੀ ਖੁਸ਼ਬੂ ਹੁੰਦੀ ਜਦੋਂ ਬਾਰਿਸ਼ ਪੈਂਦੀ। ਭਾਫ ਜਿਹੜੀ ਹੁੰਦੀ ਉਹਨਾਂ ਦੀ ਭਾਫ ਰੂੜੀ ਚ ਹਾਂ ਰੂੜੀ ਵੱਡੇ ਸਤਾ ਦੀ ਸੀ ਨਾ। ਵੱਡੀ ਇੰਜ ਤੁਹਾਡਾ ਭਰਾ ਬੈਠਾ ਕਿੱਥੇ ਉੱਥੇ ਰੂੜੀ ਤੇ ਹੀ, ਹੋਰ ਕਿੱਥੇ ਬਹਿਣਾ ਸੀ? ਯਾਰ ਕਿੱਥੇ ਉੱਤੇ ਹੀ ਬਹਿਣਾ ਉਹਨੇ। ਮੈਂ ਕਿਹਾ ਸ਼ਾਇਦ ਵਿੱਚੋਂ ਕੋਈ ਫਰਨੀਚਰ ਵੀ ਲੱਭ ਗਿਆ ਜਿੱਦਾਂ ਨੂੰ ਸ਼ਾਵਾ ਲੱਭਣੀ ਹੈ ਮੇਰੀ ਕੋਈ ਹਾਂ, ਨਵਾਂ ਰੂੜੀ ਇਹਦੇ ਨਾਲ ਮੂੜਾ ਉਸਤਾਦ ਜੀ ਸਵਾਲ ਮੈਂ ਕੀਤਾ ਨਾ ਵਾ। ਜਦੋਂ ਮੈਂ ਇੰਜ ਕਰਕੇ ਛਾਪਰ ਖੋਲਿਆ ਤੇ ਛਾਪਰ ਚਾਹ ਵੀ ਕਵੇ ਮੈਂ ਅੱਜ ਹੀ ਬਣ ਗਈ ਤੇਰੇ ਹੱਥੋਂ। ਓਏ ਹੋਏ ਅੱਛਾ ਜੀ। ਯਾਨੀ ਚਾਹ ਟੰਗ ਕੇ ਗਿਆ ਵਾ, ਉੱਥੇ ਗਿਆ ਵਾ, ਪਿੱਛੋਂ ਬਾਰਿਸ਼ ਪਈ ਆ, ਫਿਰ ਵਾਪਸ ਆਇਆ ਤੇ ਚਾਹ ਚਾਹ ਕਹਿੰਦੀ ਜਿਹੜੀ ਆ- ਉਸੇ ਤਰ੍ਹਾਂ ਹੀ। ਹਾਂ ਚਾਹ ਧੁੱਪ 'ਚ ਬਣੀ ਸੀ, ਬਾਰਿਸ਼ ਬਾਅਦ 'ਚ ਪਈ ਸੀ। ਨਹੀਂ ਤੇ ਤੂੰ ਠੀਕ ਆ, ਇੱਥੇ ਠੀਕ ਆ। ਜਿਹੜਾ ਤੂੰ ਰਾਈਟਰ ਦੀ ਝੰਬ ਲਵਾ ਦੇਣੀ ਹੈ। ਜਿਹੜਾ ਇੱਥੇ ਤੇਰੇ ਕੋਲ ਖੰਜਰ ਸੀ ਤੇ ਉਹਦੇ ਨਾਲ ਤੂੰ ਇੱਕ ਪੱਥਰ ਲੈ ਕੇ ਰਗੜ ਕੇ ਵੇਖ ਉੱਥੇ ਅੱਗ ਬਲਦੀ ਆ। ਉਹ ਤਾਂ ਮੈਂ ਅੱਗ ਬਾਲਣੀ ਸੀ ਹੁਣ ਹਾਂ, ਚਾਹ ਤਾਂ ਮੈਂ ਬਣਾਈ ਧੁੱਪ 'ਚ। ਹਾਂ ਤੇ ਜਦੋਂ ਬਾਰਿਸ਼ ਪਈ ਉਹ ਗਰਮ ਹੀ ਰਹੀ। ਯਾਰ ਚਾਹ ਮੈਂ ਬਣਾਈ ਧੁੱਪ 'ਚ ਹਾਂ ਤੇ ਹੁਣ ਮੈਂ ਅੱਗ ਬਾਲਣੀ ਸੀ ਜਦੋਂ ਰਾਤ ਨੂੰ ਮੈਨੂੰ ਰਾਤ ਦਾ 6 ਮਹੀਨੇ ਲੱਗੇ, ਉੱਥੇ ਮੈਨੂੰ ਕੋਈ ਇੱਕ ਦਿਨ ਲੱਗਾ ਵਾ। ਨਹੀਂ ਚਾਹ ਪਕਾ ਕੇ ਨਾ ਇਹਨੇ ਰੂੜੀ ਚ ਯਾਰ ਤੂੰ ਇਦਾਂ ਕਰ ਚਪੇੜ ਮੈਨੂੰ ਮਾਰ ਲਓ ਤੇ ਚਿੱਤਰ ਮੈਂ ਨੂੰ ਮਾਰ ਦੇ। ਲੋ ਜੀ ਉਸਤਾਦ ਜੀ ਮੈਂ ਉਹਨਾਂ ਤੁਹਾਨੂੰ ਪੱਥਰ ਦੱਸਿਆ ਪਹਿਲਾਂ ਮੈਂ ਹਾਂਜੀ ਹਾਂਜੀ ਉਹਦੇ ਉੱਪਰ ਮੈਂ ਨਾਂ ਰੱਖਿਆ ਰੋਗ ਨਹੀਂ, ਠੀਕ ਹੈ। ਠੀਕ ਹੋ ਗਿਆ। ਹੁਣ ਮੈਂ ਛਾਪਰ ਦੇ ਵਿੱਚ ਚਾਹ ਸੀ, ਉਹ ਮੈਂ ਕਿਹਾ ਯਾਰ ਛਾਪਰ ਦੇ ਵਿੱਚ ਨਾ ਸਹੀ ਤਰ੍ਹਾਂ ਬੁਰਕੀ ਨਹੀਂ ਲੱਗਣੀ ਹੈਗੀ। ਮੈਂ ਫਿਰ ਉੱਥੇ ਰੱਖਿਆ, ਮੈਂ ਕਿਹਾ ਇੱਕ ਕੱਪ ਡਿਸਪੋਜ਼ੇਬਲ ਜਿਹਾ ਲੱਭ ਸੋਹਣਾ ਜਿਹਾ ਰੂੜੀ ਚੋਂ ਰੂੜੀ ਨਹੀਂ ਰੂੜੀ ਚੋਂ ਨਹੀਂ, ਉਹ ਤੁਰਕੀ ਵਾਲੀ ਆਹੋ ਸਾਈਡ। ਲੱਭ ਜਾਣਾ ਸੀ, ਲੱਭ ਜਾਣਾ ਸੀ। ਉਸਤਾਦ ਜੀ ਰੱਬ ਦੀ ਕਰਨੀ ਵੀ ਇਦਾਂ ਹੈ ਕਿ ਮੈਂ ਸਿਰਫ 10 ਕਦਮ ਹੀ ਤੁਰਿਆ ਤੇ ਐਡਾ ਸੋਹਣਾ ਕੱਪ ਉੱਡਦਾ ਹੀ ਆਉਣ ਡਿਆ ਤੇ ਅੱਜ ਕੁੰਡੀ ਬਣੀ ਸੀ ਗੱਤੇ ਦਾ ਕੱਪ। ਤੇ ਸਿੱਧੀ ਆ ਕੇ ਉਂਗਲ 'ਚ ਫਸ ਗਿਆ ਸੀ। ਹਾਂ ਮੈਂ ਉਹਦੇ ਨਾਲ ਤੇ ਇੰਜ ਫਸ ਗਿਆ ਮੇਰੀ ਉਂਗਲ 'ਚ। ਓਹ ਹੋ ਯਕੀਨ ਮੰਨੋ ਓ ਯਾਰ ਇਹ ਕੇਲੇ ਨਾਲ ਬੰਦਾ ਮਾਰਨ ਵਾਲੀ ਗੱਲ ਜੀ। ਅੱਛਾ ਫਿਰ ਉਸਤਾਦ ਜੀ ਉਹ ਇਦਾਂ ਹੀ ਮੈਂ ਕੱਪ ਲਿਆ ਕੇ ਤੇ ਇੰਜ ਕਰਕੇ ਛਾਪਰ 'ਚ ਚਾਹ ਪਾਈ। ਭਾਈ ਸਾਹਿਬ ਕੁਝ ਜ਼ਿਆਦਾ ਨਹੀਂ ਹੋ ਗਿਆ। ਮੁੰਨਾ ਭਾਈ ਵਿਆਹ ਬਣਾਉਣਾ ਮੈਂ ਰੱਖ ਲਿਆ, ਬੁਰਕੀ ਧੋੜੀ ਆ, ਪਹਿਲਾਂ ਮੈਂ ਉਹਨੂੰ ਸੁੰਘਿਆ, ਮੈਂ ਕਿਹਾ ਰੂੜੀ ਤੇ ਡਿੱਗਿਆ ਬੁਸਿਆ ਨਾ ਹੋਵੇ। ਜਦੋਂ ਮੈਂ ਇੰਜ ਕਰਕੇ ਇੰਜ ਕੀਤਾ ਨਾ ਤੇ ਕੀ ਸਮੈਲ ਆਈ ਹੋਣੀ ਉਹਦੀ ਨਾਨ ਦੀ। ਮੈਂ ਕਿਹਾ ਬਿਲਕੁਲ ਸਹੀ ਹੈਗਾ ਵਾ, ਤੇਰੇ ਭਰਾ ਨੇ ਪੂਰਾ ਨਾਨ ਖਾਦਾ। ਫਿਰ ਮੈਨੂੰ ਹੋਸ਼ ਆਉਣੀ ਸ਼ੁਰੂ ਹੋਈ। ਅਚਾਰ ਦੀ ਫਾੜੀ ਨਾਲ ਕਿਤੇ ਲੱਭ ਲੈਂਦਾ ਨਾ ਉੱਤੋਂ। ਮੈਂ ਕਿਹਾ ਲੈ ਵੀ ਯੂਸੀ ਖਾਂ ਹੁਣ ਤਹਿਖਾਨੇ 'ਚ ਵੜ ਜਾ, ਤੇਰਾ ਟਾਈਮ ਹੋ ਗਿਆ। ਤਹਿਖਾਨਾ ਕਿੱਥੇ ਯਾਰ? ਯਾਰ ਰੂੜੀ ਸੈੜ ਕੇ ਕਰਨੀ ਸੀ ਤੇ ਫੇਰ ਤੱਲਿਓ ਤਹਿਖਾਨਾ ਨਿਕਲਣਾ ਸੀ। ਅੱਛਾ ਜੀ ਚਲੋ। ਉਸਤਾਦ ਜੀ ਜਦੋਂ ਮੈਂ ਨਾ ਜੜਾਂ ਖਰੋਚਣੀਆਂ ਸ਼ੁਰੂ ਕਰ ਦਿੱਤੀਆਂ, ਇਧਰੋਂ ਖਰੋਚ ਉਧਰੋਂ ਖਰੋਚ ਉਧਰੋਂ ਖਰੋਚ, ਤੇ ਉਹਦੀਆਂ ਜੜਾਂ ਹੀ ਇੰਨੀਆਂ ਫੈਲੀਆਂ ਹੋਈਆਂ ਕਿ ਜੜਾਂ ਵੱਲ ਨੂੰ ਜਾਣ ਡਈਆਂ। ਉਹ ਫੁੱਟੇ ਫੁੱਟੇ ਖਜ਼ਾਨੇ। ਮੈਂ ਬੜਾ ਪਰੇਸ਼ਾਨ, ਮੈਂ ਕਿਹਾ ਯੂਸੀ ਇੱਥੇ ਤੇਰਾ ਟਾਈਮ ਬੜਾ ਲੱਗ ਜਾਣਾ ਵਾ। ਲੇਕਿਨ ਮਾਲ ਭਰਵਾਂ ਹੀ ਨਹੀਂ। ਮਾਲ ਭਰਵਾਂ ਹੀ ਆ। ਉਸਤਾਦ ਜੀ ਜਦੋਂ ਮੈਂ ਨਾ ਬੋਰਡ ਦੀ ਚਾਰ ਸਾਈਡਾਂ ਸੀ, ਜਿਹੜੀ ਚੌਥੀ ਸਾਈਡ ਸੀ ਨਾ ਬਿਲਕੁਲ ਨਰਮ ਸੀ, 3 ਸਾਈਡਾਂ ਸਖਤ ਸੀ, ਚੌਥੀ ਸਾਈਡ ਨਰਮ ਸੀ। ਫਰੀਦ ਭਾਈ ਯਕੀਨ ਮੰਨਿਓ ਮੈਂ ਨਰਮ ਵਾਲੀ ਸਾਈਡ ਤੇ ਸਿਰਫ ਇਦਾਂ ਹੱਥ ਰੱਖਿਆ ਤੇ ਮੇਰਾ ਹੱਥ ਥੱਲੇ ਨੂੰ ਜਾਵੇ। ਕਿਉਂ? ਖੋਬਾ ਬਣਿਆ ਸੀ ਉੱਥੇ, ਹਾਂ ਉਹ ਤਿਲਕਣੀ ਜਗ੍ਹਾ ਸੀ, ਉੱਥੋਂ ਰੂੜੀ ਰੁੜਦੀ ਸੀ। ਹਾਂ ਉਹ ਨਾਲਾ ਸੀ ਰੂੜੀ ਵਾਲਾ। ਤੇਰੇ ਭਰਾ ਨੇ ਉਹਦੀ ਟਾਈ ਇੱਥੇ ਬੰਨੀ ਸੀ, ਉਹ ਨਾਸਾਂ ਤੇ ਬੰਨੀ, ਉਹਨੂੰ ਇੰਜ ਕਰਕੇ ਬੰਨ ਲਿਆ। ਉੱਥੇ ਕਿਉਂ ਨਾਸਾਂ ਤੇ ਬੰਨੀ? ਉਹ ਵਿੱਚ ਵੜਨਾ ਸੀ ਨਾ ਹੁਣ। ਉਹ ਯਾਰ ਜਿਹੜੀ ਬਾਹਰ ਬਦਬੂ ਸੀ ਉਹਦਾ ਕੀ ਕੀਤਾ ਤੂੰ? ਉਹਦੀ ਨਹੀਂ ਟੈਨਸ਼ਨ ਹੁੰਦੀ, ਉਹ ਤੁਰਦੀ ਫਿਰਦੀ ਬਦਬੂ ਜਿਹੜੀ ਸੈਂਟਰ ਜ਼ਮੀਨ 'ਚ ਹੁੰਦੀ, ਭਾਫ ਵਾਲੀ ਬਦਬੂ ਹੁੰਦੀ, ਉਹ ਬੜਾ ਬਚਣਾ ਪੈਂਦਾ। ਅੱਛਾ ਜੀ ਅੱਗੇ ਤਾਂ ਜੀ ਉੱਥੇ ਹੁਣ ਮੈਂ ਗੌਰ ਨਾਲ ਵੀ ਸੁਣਨ ਡਿਆ ਕਿ ਨਹੀਂ? ਹਾਂ ਸੁਣਨ ਆ ਨਹੀਂ ਐਤਕੀ ਪੂਰਾ ਵੀ। ਯਾਰ ਗੌਰ ਨਾਲ ਹੁਣ ਕੀ ਮੈਂ ਕਰਾਂ ਦੱਸ। ਤਾਂ ਜੀ ਹਰ ਪਾਸੇ ਨਾ ਸन्नाटा ਹੀ सन्नाटा ਤੇ ਤਕਰੀਬਨ ਕੋਈ ਸ਼ਾਮ ਪੈਣੀ ਸ਼ੁਰੂ ਹੋ ਗਈ। ਓਏ ਹੋਏ ਉਧਰੋਂ ਸੂਰਜ ਢਲ ਰਿਹਾ ਤੇ ਉਧਰੋਂ ਤੂਫਾਨ ਆਂਦੀ, ਹਰ ਤਰ੍ਹਾਂ ਦਾ ਮੌਸਮ ਵੀ ਮੈਂ ਚੱਲ ਰਿਹਾ।
ਨਹੀਂ ਤੁਸੀਂ ਤਾਂ ਭਾਵੇਂ ਨੂੰ ਵੜਨਾ ਹੀ ਸੀ ਕੀਤਾ ਖਾਨੇ 'ਚ। ਸਰ ਮੈਂ ਜਾਣਾ ਉਧਰਲੀ ਸਾਈਡ ਤੋਂ, ਤੁਸੀਂ ਹਜੇ ਨਾਲ ਬਾਹਰ ਜਾਣਾ ਹੀ। ਮੈਂ ਹਾਲੇ। ਠੀਕ ਹੈ। ਉੱਤੇ ਤਾਂ ਨਹੀਂ ਨਹੀਂ ਚੱਲਦੇ ਇਕੱਠੇ। ਉਸਤਾਦ ਜੀ ਹਰ ਪਾਸੇ ਰੌਲਾ ਹੀ ਰੌਲਾ ਨਹੀਂ ਸੀ ਹੈਗਾ, ਲੇਕਿਨ ਛਾਪਰ ਬਹੁਤ ਸੀ। ਅੱਛਾ ਹੁਣ ਉਸਤਾਦ ਜੀ ਜਦੋਂ ਮੈਂ ਨਾ ਖਾਣਾ ਛਾਣਾ ਖਾਦਾ ਸੀ, ਮੈਂ ਕਿਹਾ ਖਜ਼ਾਨਾ ਬਾਅਦ ਚ ਕੱਢ ਲਾਂਗੇ, ਜਰਾ 10 ਮਿੰਟ ਰੈਸਟ ਮਾਰ ਲਈਏ। ਹਾਂ ਉਸਤਾਦ ਜੀ ਇੰਜ ਕਰਕੇ ਦਰਖਤ ਨਾਲ ਤੁਹਾਡਾ ਭਰਾ ਯੂਸੀ ਲੰਮੇ ਪਿਆ ਵਾ। ਕਿਹਦੇ ਆਹ ਦਰਖਤ ਦੇ ਨਾਲ ਉਹਦਾ ਬੋਰਡ ਸੀ ਕਿੱਥੇ? ਰੂੜੀ ਤੇ। ਅੱਛਾ ਇੰਜ ਕਰਕੇ ਮੈਂ ਆਪਣੀਆਂ ਯਾਦਾਂ ਚ ਗਿਆ, ਮੇਰੇ ਜ਼ਿਹਨ ਚ ਜੇਲਾਂ ਕੋੜੇ ਤੇ ਇਦਾਂ ਦੇ ਨਹੀਂ ਤੇ ਕਾਤਲ। ਤੂੰ ਉਹ ਜਿਹੜਾ 3-4 ਸਾਈਡਾਂ ਸੀ ਦਰਖਤਾਂ ਦੀਆਂ, ਇੱਕ ਸਾਈਡ ਪੋਲੀ ਸੀ, ਉਹਦੇ ਚੋਂ ਤੂੰ ਇੰਜ ਕਰਕੇ ਉਹ ਕੱਢਣ ਲੱਗਾ ਸੀ, ਉਹ ਛੱਡ ਕੇ ਤੇ ਲੰਮੇ ਪੈ ਗਿਆ। ਰੋਟੀ ਖਾਧੀ ਸੀ ਅੱਛੀ, ਮੈਂ ਕਿਹਾ ਜਰਾ ਸਾਹ ਲੈ ਅੱਛਾ ਲਈ। ਭੁੱਖੀ ਚੜ ਗਈ। ਭੁੱਖੀ ਚੜ ਗਈ, ਉੱਤੋਂ ਚਾਹ ਪੀਤੀ ਸੀ, ਓਕੇ ਤਿਲਾਣਾ ਨਾਨ ਸੀ। ਫਿਰ ਉਸਤਾਦ ਜੀ ਮੈਂ ਇੰਜ ਕਰਕੇ ਢੋ ਲਈ ਤੇ ਮੈਨੂੰ ਆਵਾਜ਼ ਕੀ ਆਉਣ ਡਈ ਆ, ਜਿੱਦਾਂ ਨੇ ਛਾਣ ਬੂਰਾ ਦੇ ਪਾਪੜ ਨਹੀਂ ਟੁੱਟਦੇ, ਹਾਂ ਹਾਂ ਇਦਾਂ ਦੀਆਂ ਆਵਾਜ਼ਾਂ ਆਉਣ ਡਈਆਂ ਮੈਨੂੰ। ਅੱਛਾ ਤੇ ਕਿੜਕਿੜ ਮੈਂ ਟੈਪ ਹਾਂ ਤੇ ਮੈਂ ਪਹਿਲਾਂ ਨਾ ਇੰਜ ਅੱਖਾਂ ਮੇਰੀਆਂ ਬੰਦ ਵਾ, ਪਹਿਲਾਂ ਮੈਂ ਸੱਜੀ ਅੱਖ ਖੋਲੀ, ਇੱਧਰਲੀ ਸਾਈਡ ਤੇ ਦੇਖਿਆ ਤੇ ਉਸਤਾਦ ਜੀ ਇੱਧਰੋਂ ਚੀਤਾ ਆਉਣ ਡਿਆ। ਰੂੜੀ ਤੇ ਹਾਂ ਚੀਤਾ ਚਾਕਦਾ। ਹਾਂ ਉਸਤਾਦ ਜੀ ਜਦੋਂ ਮੈਂ ਇਨਸਾਨ। ਖੱਬੀ ਅੱਖ ਖੋਲੀ ਤੇ ਇੱਧਰੋਂ ਵੀ ਚੀਤਾ ਆਉਣ ਡਿਆ। चीता था जिसके लिए ਸਟੀਰੀਓ ਚੀਤੇ। ਇੱਧਰੋਂ ਵੀ ਚੀਤਾ ਆ ਰਿਹਾ, ਇੱਧਰੋਂ ਵੀ ਚੀਤਾ ਆ ਰਿਹਾ। ਉਸਤਾਦ ਜੀ ਮੈਂ ਫਰੰਟ ਤੇ ਦੇਖਿਆ ਤੇ ਫਰੰਟ ਤੋਂ ਵੀ ਚੀਤਾ ਆ ਰਿਹਾ। ਓ ਹੋ ਉੱਥੇ ਮੈਂ ਕਿਹਾ ਯੂਸੀ ਹੁਣ ਤੇਰਾ ਮੁਕਾਬਲਾ ਪਿਆ ਗਈ ਇਹਨਾਂ ਦੇ ਨਾਲ। ਰੇਚ ਦੇ ਕੁੱਤੇ ਦੀ। ਹਾਂ ਨਹੀਂ ਚੀਤੇ ਤੇ ਨਹੀਂ चीते थे यूसी ਚੀਤੇ ਤੇ ਯੂਸੀ ਦੀ। ਉਸਤਾਦ ਜੀ ਉੱਥੇ ਮੈਨੂੰ ਪੈਂਦੀ ਸੱਟੇ ਤੇ ਪਹਿਲਾਂ ਨਾਨ ਚਾਕੂ ਯਾਦ ਆਇਆ। ਮੈਂ ਕਿਹਾ ਚੀਤਿਆਂ ਦੇ ਨਾਲ ਨਾਨ ਚਾਕੂ ਹੋਣਾ ਚਾਹੀਦਾ ਸੀ ਮੇਰਾ, ਮੈਂ ਘਰ ਭੁੱਲ ਗਿਆ ਲੜਾਈ ਆ। ਫਿਰ ਮੈਂ ਕਿਹਾ ਕੋਈ ਨਹੀਂ, ਇਹਨਾਂ ਨਾਲ ਏਦਾਂ ਹੀ ਪੰਗਾ ਪਾ ਲਾਂਗੇ। ਉਹ ਨਾਨ ਚਾਕੂ ਕਿੱਥੋਂ ਆ ਗਏ? हथी ਉਹ वकील ਨਾਨ ਛੋਲੇ ਹੁੰਦੇ ਆ ਯਾਰ। ਯਾਰ ਨਾਨ ਚਾਕੂ ਵੀ ਹੁੰਦਾ ਵਾ ਨਾ। ਓਏ ਉਧਰੋਂ ਅੱਛਾ ਨਾਨ ਜਿਹਦੇ ਨਾਲ ਉਹ ਕੱਟ ਕੇ ਇੰਜ ਕਰਕੇ ਦਿੰਦੇ ਸਰ ਨਹੀਂ ਨਾਨ ਚਾਕੂ ਨੂੰ ਨਨ ਚਾਕੂ ਕਹਿ ਨਾ, ਨਾਨ ਚਾਕੂ ਕਿਥੋਂ? ਅੱਛਾ ਉਸਤਾਦ ਜੀ ਉਹਨੇ ਇੰਜਾਂ ਚ ਬਰੂਸ ਲੀ ਨੇ ਜਿਹੜਾ ਕਰਦਾ ਉਹ ਸੀ ਮੇਰੇ ਕੋਲ, ਉਹ ਘਰ ਰਹਿ ਗਿਆ। ਗਰੂਸਰੀ ਦੀਆਂ ਕੱਚਾਂ ਜਿਹੜੀਆਂ ਗੁਸ਼ਕ ਹੁੰਦੀਆਂ। ਯਾਰ ਇਹ ਇਹ ਇੰਜ ਕਰਦਾ। ਨਹੀਂ ਇਹ ਇੰਜ ਨਹੀਂ ਕਰਦਾ, ਨਾਲ ਦਾ ਕਰਦਾ। ਉਸਤਾਦ ਜੀ ਚੀਤੇ ਨਾਲ ਮੁਕਾਬਲਾ ਪੈ ਗਿਆ ਤੁਹਾਡੇ ਭਰਾ ਦਾ। ਚੀਤਿਆਂ ਨਾ ਚੀਤਿਆਂ ਕਿਧਰੋਂ ਆ ਰਿਹਾ ਸੀ, ਕਿਧਰੋਂ ਆ ਰਿਹਾ ਸੀ, ਇੱਕ ਸਾਹਮਣੇ ਆ ਰਿਹਾ ਸੀ। ਮਾਰਿਆ ਮੈਂ ਇੱਕ ਇੱਕ ਕਰਕੇ ਸੀ, ਪਹਿਲਾਂ ਇੱਧਰਲਾ ਅੱਛਾ ਪਹਿਲੇ ਦੋ ਤੁਸੀਂ ਕਿਹਾ ਵੀ ਉੱਥੇ ਠਹਿਰ ਜਾਓ। ਨਹੀਂ ਹਾਂ ਮਾਰਨੇ ਤਿੰਨੇ ਸੀ, ਲੇਕਿਨ ਇਹ ਆ ਕਿ ਉਹਨਾਂ ਨੇ ਪਹਿਲਾਂ ਦੇਖਣਾ ਸੀ ਕਿ ਯੂਸੀ ਦਾਓ ਪੇਚ ਕੀ ਆ ਯੂਸੀ ਦੇ। ਹਾਂ ਕਿਧਰੋਂ ਆਉਂਦਾ। ਹਾਂ ਉਸਤਾਦ ਜੀ ਮੈਂ ਨਾ ਹੁਣ ਜਦੋਂ ਤਿੰਨੇ ਚੀਤੇ ਦੇਖ ਲਿਆ ਤੇ ਮੈਂ ਵੀ ਹੁਣ ਅੱਜ ਚੌਕਸ ਬੈਠਾ ਹਾਂ ਤੇ ਸ਼ਰਟ ਲਾਤੀ ਤੁਹਾਡੇ ਵੀਰ ਨੇ ਤੇ ਡੋਲੇ ਜਿਹੜੇ ਹਾਂ ਇਹਦੇ ਨਿਸ਼ਾਨ ਵੀ ਹੋਣੇ ਇੰਜ ਕਰ। ਨਹੀਂ ਨਹੀਂ ਯਾਰ ਨਹੀਂ ਨਹੀਂ ਜਿਸਮ ਫੁੱਲ ਗਿਆ ਮੇਰਾ। ਓਏ ਉਹ ਬਹੁਤ ਬਿਮਾਰੀ ਹੁੰਦੀ ਸਹੀ, ਉਹ ਟੀਕਿਆਂ ਨਾਲ ਕੱਢਦੇ ਤੁਸੀਂ। ਮੇਰੇ ਚਾਚੇ ਦਾ ਵੀ ਭੁੱਲਿਆ ਸੀ। ਰੂੜੀ ਤੋਂ ਖਾਦਾ ਹੀ ਨਾ। ਭਾਈ 90 ਜੀਪੀ ਦਾ ਖੋਤਾ ਹੁੰਦਾ, ਮੈਂ ਤੈਨੂੰ ਇਹ ਨਹੀਂ ਕਹਿਣ ਦੇ। 60 ਤੋਂ 90 ਹੋ ਗਏ। ਚਲੋ ਜੀ। ਉਸਤਾਦ ਜੀ ਫੁੱਲ ਨਾ ਚੀਤੇ ਨਾਲ ਮੇਰਾ ਪੇਚਾ ਪੈ ਗਿਆ। ਅੱਛਾ ਮੈਂ ਇੰਜ ਕਰਕੇ ਕਲਾਬਾਜ਼ੀ ਮਾਰੀ ਆ। चीते को केमिकल सी की पेचा पे आ गया ਤੂੰ ਖਿੱਚ ਲਾ ਦੇਣੀ ਸੀ। ਯਾਰ ਤੁਸੀਂ ਆਹੀ सर जी देखो ना पेचा का पे ਓ ਯਾਰ ਲੜਾਈ ਯਾਰ ਝਗੜਾ ਕਿਹੜੀ ਕਿੱਥੇ ਗੱਲ ਹੁੰਦੇ ਆ? ਸੁਣਦੇ ਨਾਲ ਮੇਰਾ ਫਿਰ ਪੇਚਾ ਪੈ ਗਿਆ। Simple ਇਹ ਗੱਲ ਆ ਕਿਹੜੀ ਯਾਰ। ਗੱਲ ਆ, ਛੱਡ ਦੇ ਤੂੰ। ਬੜੇ ਸਾਧੂ ਤੁਸੀਂ ਯਾਰ। ਅੱਛਾ ਜੀ ਉਸਤਾਦ ਜੀ ਇੱਧਰ ਦੀਆਂ 5 ਕਲਾਬਾਜ਼ੀਆਂ ਤੁਹਾਡੇ ਭਰਾ ਨੇ ਮਾਰੀਆਂ ਅੱਛਾ। ਏਦਾਂ। ਹੁਣ ਚੀਤੇ ਕਿੰਨੇ ਸੀ? ਚੀਤੇ ਤਿੰਨ ਹੀ ਆ, ਤੂੰ ਕੱਲਾ ਮੈਂ ਕੱਲਾ। ਤੇ ਤਿੰਨਾਂ ਚੋਂ ਇੱਕ ਨਾਲ ਤੂੰ ਲੜਿਆ ਪਹਿਲੇ? ਪਹਿਲੋਂ ਸਟਾਰਟ ਮੈਂ ਇੱਕ ਨਾਲ ਲੜਿਆ। ਇੱਕ ਨਾਲ ਕੀਤਾ। ਅੱਛਾ ਉਸਤਾਦ ਜੀ ਮੈਨੂੰ ਕਲਾਬਾਜ਼ੀਆਂ 5 ਮਾਰ ਕੇ ਤੇ ਪਹਿਲਾ ਕਸੂਨਾ ਜਿਹੜਾ ਮੈਂ ਉਹਦੀਆਂ ਰਗਾਂ 'ਚ ਮਾਰਿਆ। ਜਿਹੜੀ ਅੱਛਾ ਇੱਥੇ चीते दे ਜਦੋਂ ਮੈਂ ਇੰਜ ਕਰਕੇ ਥੱਲੇ ਮੁੱਕਾ ਇੰਜ ਵੱਜਾ ਨਾ ਉਹਦੇ ਅੱਛਾ ਤੇ ਉਹ ਚੀਤਾ ਕਰਨ ਲੱਗ ਪਿਆ। ਉੱਥੇ ਪਿੱਛੇ ਨੂੰ ਮੁੜ ਗਿਆ ਚੀਤਾ। ਮੈਂ ਕਿਹਾ ਲੈ ਵੀ ਇੱਕ ਤਾਂ ਉਹ ਗਿਆ, ਫਾੜ ਹੋ ਗਿਆ। ਇੱਕ ਚੀਤਾ ਗਿਆ। ਉਹਦੀ ਕੰਢੀ ਪਾਰ ਕਰ। ਘੰਡੀ ਮਰੋੜ ਦਿੱਤੀ। ਹਾਂ ਠੀਕ ਹੈ। ਦੂਜੀ ਫਾਈਟ ਦੂਜੀ ਕਲਾਬਾਜ਼ੀ ਦੂਜਾ ਦਾ ਮਾਰ ਚੀਤਾ। ਕੇ ਆਪਣੇ ਨਹੀਂ ਮੁੱਦਨ ਨੂੰ ਨਹੀਂ ਗਿਆ। ਅੱਛਾ ਵਾਪਸ ਆਪਣੀ ਆਪਣੇ ਜਗ੍ਹਾ ਮੁਕਾਮ ਤੇ। ਆਪਣੇ ਪੁਆਇੰਟ ਤੇ। ਤੇ ਉਹ ਹੁਣ ਨਾ ਚੀਤੇ ਮੈਨੂੰ ਗੋਸ਼ਤ ਤੇ ਪਸੰਦ ਹੁੰਦਾ ਉਹਨਾਂ ਨੂੰ ਯੂਸੀ ਦਾ। ਤੂੰ ਇੰਜ ਕਰਕੇ ਚੀਤੇ ਆਲੇ ਦੁਆਲੇ ਫਿਰ ਰਹੇ ਨੇ ਕਿ ਅਸੀਂ ਨੂੰ ਦਾ ਪਾਈਏ ਕਿ ਦੀ ਅੱਖ ਲੱਗੀ ਸੁੰਘ ਕਿ ਸੁੰਘ ਕੇ ਨਹੀਂ, ਜਾ ਸੁੰਘ ਰਿਹਾ। ਸੁੰਘ ਕੇ ਜਾ ਰਿਹਾ। ਤੇ ਮੈਂ ਇੰਜ ਮੈਂ ਬੋਰਡ ਦੇ ਨਾਲ ਫੇਰ ਬਹਿ ਗਿਆ। ਉਸਤਾਦ ਜੀ ਪਿੱਛੇ ਇੱਕ ਚੀਤਾ ਆਇਆ ਤੁਹਾਡੇ ਭਰਾ ਨੇ, ਉਹਨੇ ਚੀਤੇ ਨੇ ਇੰਜ ਕਰਕੇ ਮੂੰਹ ਬਾਹਰ ਨੂੰ ਕੱਢਿਆ, ਮੈਂ ਸਿਰਫ ਕੋਣੀ ਇੰਜ ਹੀ ਕੀਤੀ ਕੁੜਕ। ਉਹ ਵੀ ਉਸਤਾਦ ਜੀ ਦੀ ਆਹ ਜਗ੍ਹਾ ਤੇ ਆਹ ਕੋਣੀ ਵੱਜੀ, ਆਹ ਜਿਹੜੀ ਚੀਜ਼ ਹੁੰਦੀ ਨਹੀਂ ਉਹ ਕੋਣੀ ਨਾਲ ਨਹੀਂ ਮਰਿਆ। ਉਹ ਜਦੋਂ ਤੂੰ ਇੰਜ ਕੱਚ ਕੀਤੀ ਨਾ ਪਿੱਛੋਂ ਉੱਥੇ ਚੀਤਾ ਕਹਿੰਦਾ ਉਹ ਲੈ ਦੇ ਗਿਆ। ਉਹਨੇ ਕਿਹਾ ਯਾਰ ਚੀਤਾ ਕਹਿੰਦਾ ਇਹਦੇ ਨਾਲ ਉਹ ਤਾਂ ਕੋਣੀ ਵੱਜ ਜਾਂਦੀ। चीता आखिरी सामा तो कहते हैं तेरियां खाका उड्डण ओए ਅੱਛਾ ਵੈਸੇ ਮੇਰੇ ਹਿਸਾਬ ਨਾਲ ਨਾ 3 ਦੀ ਬਜਾਏ 30 ਚੀਤੇ 25 ਸ਼ੇਰ ਮਗਰਮੱਛਾਂ ਸੱਪ ਆ ਜਾਂਦੇ ਨਾ, दरियाई घोड़े ਤੂੰ ਸਿਰਫ ਇੰਜੋ ਸਾਰੇ ਖਲੋਤੇ ਨਾ ਤੇ ਤੂੰ ਸਿਰਫ ਇੰਜ ਕਰ ਲੈਣਾ ਇੰਜ ਲੈ ਉਹਨਾਂ ਦੀ ਸ੍ਰੀ ਦੇਵੀ ਉਹਨਾਂ ਦੀ ਉਹ ਅੱਗੇ ਆ ਜਾਂਦੇ ਤਾਂ ਉਸਤਾਦ ਜੀ ਮੈਂ ਪੂਰਾ ਜੰਗਲ ਹੀ ਆ ਜਾਂਦਾ ਭਾਵੇਂ। ਮੈਂ ਕਹਿੰਦਾ ਜੋ ਮਰਜ਼ੀ ਹੁੰਦਾ। ਜਦੋਂ ਇੱਧਰਲਾ ਚੀਤਾ ਵੀ ਹੋ ਗਿਆ, ਹਾਂ ਦੋ ਹੋ ਹੁਣ ਗਏ। ਫਰੰਟ ਵਾਲਾ ਚੀਤਾ ਰਹਿ ਗਿਆ ਤੇ ਉਹਨਾਂ ਦੋਵਾਂ ਦੀ ਤਾਕਤ ਉੱਚ ਸੀ ਇਕੱਲੇ 'ਚ। ਅੱਛਾ ਮੇਨ ਉਹ ਚੀਤਾ ਸੀ।
ਅੱਛਾ ਯਾਰ ਬਾਕੀ ਕੋਰਸੀਏ ਸੀ ਨਾ ਉਹ ਮੇਨ ਸੀ। ਅੱਛਾ ਹੁਣ ਉਸਤਾਦ ਜੀ ਉਹਦੇ ਨਾਲ ਮੇਰੀਆਂ ਚੀਤਨ ਅੱਖਾਂ ਚੱਖਾਂ ਪਈਆਂ ਹੋਈਆਂ ਪੂਰੇ ਭਾਰ ਔਰ ਉਹਨੇ ਇਹ ਵੀ ਦੇਖ ਲਿਆ ਕਿ ਪਹਿਲੇ ਦੋ ਦੇ ਨਾਲ ਕੀ ਹੋਇਆ ਤੇ ਉਹਨੇ ਕੋਈ ਨਵਾਂ ਨਿਜ਼ਾਮ ਸੋਚਣਾ ਸੀ। ਜ਼ਾਹਰੀ ਬਾਤ ਪਹਿਲੇ 2 ਜਿਹੜੇ ਚੀਤੇ ਮਰੇ ਨਾ ਉਹਨਾਂ ਦੀਆਂ ਸ਼ਰਟਾਂ ਇੱਕ ਜੈਸੀਆਂ ਸੀ, ਇਹਦੀ ਲਹਿਦਾ ਸੀ ਹਾਂ ਕਿਉਂ ਟਾਲੇ ਤਰ੍ਹਾਂ। ਇਹ ਮੇਨ ਸੀ ਨਾ। ਅੱਛਾ ਬੋਰੀ ਚੀਤਾ। ਅੱਛਾ ਫਿਰ ਸਾਹਮਣੇ ਹੁਣ ਸਾਰਾ ਸਾਹਮਣਲਾ ਚੀਤਾ ਸੀ ਨਾ ਉਹਦੇ ਨਾਲ ਹੁਣ ਮੇਰੀਆਂ ਅੱਖਾਂ ਚੱਖਾਂ ਪਈਆਂ ਉਹਨੂੰ ਪਤਾ ਤਾਂ ਲੱਗਾ ਕਿ ਮੇਰੇ 2 ਸ਼ਾਗਿਰਦ ਨੇ ਉਹਨੇ ਜਦੋਂ ਇਹਦੇ ਵੇਖਿਆ ਨਾ ਉਹਨੇ ਉਦੋਂ ਨੂੰ ਮਸ਼ਰਕ ਵੱਲ ਨੂੰ ਦੌੜ ਲਾਇਆ। ਕਿਉਂ ਇਹਨੇ ਸਮਝਿਆ ਪਤਾ ਨਹੀਂ ਡਰ ਗਿਆ। ਉਹ 10 ਮਿੰਟ ਬਾਅਦ ਆਇਆ, ਉਹਨੇ ਮਾਸਕ ਦਸਤਾਨੇ ਪਾਏ, ਚਾਰਾਂ ਦੇ ਮਾਸਕ ਪਾਇਆ, ਉੱਤੇ ਹਲਕਾ ਜਿਹਾ ਹੈਲਮਟ ਪਾਇਆ, ਨਾਲ ਉਹਨੇ ਚੰਗੀ ਪਤਾ ਨਹੀਂ ਕਿੱਥੋਂ ਸਪਰੇਅ ਲਾ ਕੇ ਆਇਆ। ਮਾਫ ਹੋ ਗਿਆ ਹੈਲਮਟ ਬਣਾ ਕਿਹੜਾ? ਸਕੂਟੀ ਬਾਈਕ। ਹਾਂ ਤੇ ਉਹ ਆ ਕੇ ਤੇ ਉਹਨੇ ਦਸਤਾਨੇ ਵੀ ਪਾਏ ਪੂਰੇ ਤੇ ਉਹਨੇ ਸਪਰੇਅ ਵੀ ਕੀਤੀ ਕਿ ਜਰਾਸੀਮ ਨਾ ਕੋਈ ਅਸਰ ਕਰੇ। ਤੁਰਗੀ 449 ਗਾਬੇ ਦਾ ਵਾਕਿਆ ਸੁਣਾਉਣ ਡਿਆ ਵਾ। ਅੱਛਾ ਫਿਰ ਤੀਸਰਾ ਆਇਆ ਉਸਤਾਦ ਤੀਸਰੇ ਚੀਤੇ ਦੇ ਨਾਲ ਮੇਰੀਆਂ ਅੱਖਾਂ ਚੱਖਾਂ ਪਈਆਂ ਹੋਈਆਂ ਤੇ ਉਹਨੇ ਕਹਿੰਦਾ ਅੱਖ ਮੇਰੀ ਫੁੱਲ ਲਾ ਜਦੋਂ ਉਹਨੇ ਕੀਤਾ ਨਾ ਚੀਤੇ ਨੇ ਤੇ ਮੈਂ ਅੱਗੇ ਕੀਤਾ ਉੱਥੋਂ ਡਰ ਗਿਆ। ਜਿਹੜਾ ਉਹਦਾ ਡਾਇਲੌਗ ਆਪਣੇ ਤੇ ਪਾ ਇਹ ਤੂੰ ਕੀਤਾ ਚੀਤੇ ਕੀਤਾ। ਅੱਛਾ ਉਹ ਆਇਆ ਹੀ ਨਹੀਂ, ਅੱਗੇ ਆਇਆ ਹੀ ਨਹੀਂ। ਉਸਤਾਦ ਜੀ ਉਹਨੂੰ ਪਤਾ ਹੁਣ ਦੇਖੋ ਪਹਿਲਾਂ ਮੈਂ ਮਾਰਿਆ ਇੰਜ ਕੋਣੀ ਨਾਲ ਮੁੱਕਾ ਮਾਰਿਆ ਤੇ ਆਈ ਫਾਰਗ ਇਧਰੋਂ ਮੈਂ ਇੰਜ ਕੀਤਾ ਤੂੰ ਵੀ ਅੱਛਾ ਮੇਰੀ ਗੱਲ ਸੁਣ, ਤੂੰ ਕਿਹਾ ਜਿਹੜਾ ਤੀਸਰਾ ਚੀਤਾ ਸੀ ਉਹ ਦੋਵਾਂ ਨਾਲੋਂ ਬਹਾਦਰ ਸੀ ਬਹਾਦਰ ਸੀ ਤੇ ਉਹ ਜਿਹੜੇ ਮਾੜੇ ਸੀ ਉਹ ਤੇ ਤੇਰੇ ਕੋਲ ਆ ਗਏ। ਇਹ ਕਿਹੜਾ ਉਹਨਾਂ ਦੋਵਾਂ ਨਾਲੋਂ ਬਹਾਦਰ ਸੀ ਜਿਹੜਾ ਉੱਥੋਂ ਹੀ ਦੌੜ ਗਿਆ? ਉਹੋ ਹੀ ਗੱਲ ਕਰਨ ਲੱਗਾ ਨਾ ਕਿ ਇੱਕ ਸਿਚੁਏਸ਼ਨ ਉਹਨੇ ਵੇਖ ਲਈ ਸੀ ਪਹਿਲੀ, ਉਹਨਾਂ ਨੇ ਅਲਰਟ ਹੋ ਕੇ ਆਉਣਾ ਸੀ ਜੀ। ਉਹਨੇ ਡਰਾਉਣਾ ਸੀ ਮੈਨੂੰ, ਉਹਨੇ ਅੱਗੇ ਮੈਨੂੰ ਕੀਤਾ ਤੇ ਮੈਂ ਅੱਗੇ ਕੀਤਾ ਯਾਰ ਵੈਸੇ ਆਵਾਜ਼ ਬਦਲ ਨਾ ਲਈ ਜੇ। ਯਾਰ ਇੱਕ ਮਿੰਟ ਕੀ ਤੈਨੂੰ ਕੀ ਹਿਚਕੀ ਲੱਗੀ ਸੀ ਇੰਜ ਕਰਨ ਡਿਆ ਯਾਰ? ਯਾਰ ਡਰ ਗਿਆ। ਅੱਛਾ ਫਿਰ ਡਰ ਗਿਆ ਚੀਤਾ। ਅੱਛਾ ਫਿਰ ਉਸਤਾਦ ਜੀ ਉਹ ਪਿੱਛੇ ਨੂੰ ਮੁੜ ਜਾਣ ਲੱਗ ਪਿਆ ਇਹ ਗਿਆ ਕਿੱਧਰ ਸੀ ਭਲਾ? ਉੱਥੇ ਕੀ ਕਰਨ? ਖਜ਼ਾਨਾ ਲੈਣ ਤੇ ਖਜ਼ਾਨਾ ਕਿੱਥੇ? ਉਧਰ ਹੀ ਆਉਣ ਲੱਗਾ। ਬੋਰਡ ਦੇ ਥੱਲੇ, ਇਹ ਬੋਰਡ ਦੇ ਆਲੇ ਦੁਆਲੇ ਸਾਰੀ ਗੇਮ ਹੋਣ ਡਈ। ਸਾਜੀ ਖਜ਼ਾਨੇ ਦੇ ਦੌਰਾਨ ਨਾ ਬੜਾ ਕੁਝ ਆਉਂਦਾ, ਸੱਪ ਵੀ ਆਉਂਦੇ। ਅੱਛਾ ਉਹਨਾਂ ਨੇ ਯਾਨੀ ਕਿ ਰੱਖਿਆ ਹੁੰਦਾ ਕਿ ਵੀ ਇਹ ਪਹਿਲੇ ਨਾਲ ਲੜੇ ਸਾਰੇ। ਅੱਛਾ ਉਸਤਾਦ ਜੀ ਹੁਣ ਨਾ ਉਹ ਜਿਹੜਾ ਚੀਤਾ ਮੇਰੇ ਵੱਲ ਦੇਖ ਕੇ ਪਿੱਛੇ ਨੂੰ ਤੇ ਮੈਂ ਚੀਤੇ ਵੱਲ ਨੂੰ ਤਕਰੀਬਨ ਉਹ ਮੈਨੂੰ ਲੈ ਗਿਆ ਕੋਈ 25-30 ਕਿਲੋਮੀਟਰ ਅੱਛਾ ਪਛਾਣ ਉਹ 25-30 ਕਿਲੋਮੀਟਰ ਬੜਾ ਫਰਕ ਹੁੰਦਾ ਵਾ। 25-30 ਕਿਲੋ ਫੁੱਟ ਸੋਰੀ ਅੱਛਾ 30 ਕਿਲੋ ਫੁੱਟ ਲੈ ਗਿਆ 30 ਉਸਤਾਦ ਜੀ। ਕਿਲੋਮੀਟਰ ਲੈ ਕੇ ਪਿੱਛੇ। ਅੱਛਾ 25-30 ਕਿਲੋ ਫੁੱਟ। ਹਾਂ ਉਸਤਾਦ ਜੀ 25-30 ਕਿਲੋ ਫੁੱਟ ਪਿੱਛੇ ਨੂੰ ਚਲਾ ਗਿਆ। ਮੈਂ ਵੀ ਯਾਰ ਤੁਸੀਂ ਪਹਿਲਾਂ ਹੱਸ ਲਓ ਜਾਂ ਗੱਲ ਸੁਣ ਲਓ। ਯਾਰ ਪਤਾ ਕੀ ਉਹ ਦਹਿਸ਼ਤ ਵਾਲਾ ਵਾਕਿਆ ਤੁਸੀਂ ਹੱਸਣ ਨੇ। ਇਹਨਾਂ ਨੇ ਇੰਟਰਸੈਪਸ਼ਨ ਕਰਨੀ ਵਿੱਚ ਉਹ ਨਹੀਂ ਕਰਦੇ ਇੰਟਰੈਪਸ਼ਨ। ਚੀਤਾ ਚਲ ਪਿਆ ਤੈਨੂੰ ਆਪਣੀ ਪਈ। ਚਲੋ ਜੀ। ਪਤਾ ਕੀ ਹਾਥ ਦਾ ਮੁਕਾਮ ਹੁੰਦਾ ਫਰੀਜ ਜਾਨਵਰ ਪੈਦਾ ਸਾਰੀ ਚੀਤਾ ਪਿੱਛੇ ਨੂੰ 25-30 ਕਿਲੋ ਫੁੱਟ ਮੈਨੂੰ ਦੂਰ ਲੈ ਗਿਆ ਮੇਰੇ। ਉਹ ਜਦੋਂ ਮੈਂ ਉੱਥੇ ਜਾ ਕੇ ਪਹੁੰਚਿਆ ਤਾਂ ਮੈਨੂੰ ਵਿਜ਼ਨ ਚ ਆਇਆ ਓਏ ਪਿੱਛੇ ਖਜ਼ਾਨਾ ਕੱਲਾ। ਚੀਤੇ ਨੂੰ ਮੈਂ ਨਾ ਪੁਰ ਕਰਾਤਾ ਫੇਰ ਸਹੀ। ਆਹੋ ਮੈਂ ਕਹਿੰਦਾ ਲੜਨਾ ਨਹੀਂ ਹੈਗਾ, ਇਹ ਵੀ ਭੁੱਖਣ ਭਾਣੇ ਮੇਰੇ ਵਾਂਗੂ ਇੱਥੇ ਕਿਤੇ ਫਿਰ ਰਿਹਾ। ਮੈਂ ਵਾਪਸੀ ਉਸਤਾਦ ਜੀ ਖਜ਼ਾਨੇ ਵੱਲ ਨੂੰ। ਠੀਕ ਹੈ ਉਸਤਾਦ ਜੀ ਮੈਂ ਜਰਾ ਚੀਤਾ ਆ ਕੇ ਨੂੰ ਕਹਿੰਦਾ ਯਾਰ ਮੈਂ ਕਿੱਦਾਂ ਨਹੀਂ ਆ, ਉਹ ਪੱਤੀ ਕਿੱਥੋਂ ਲੱਭੀ? ਅੱਛਾ ਪੱਤੀ ਤੇ ਇਹਦੀ ਚਾਹ ਪੀ। ਅੱਛਾ ਫੇਰ ਉਸਤਾਦ ਜੀ ਮੈਂ ਖਜ਼ਾਨੇ ਵੱਲ ਨੂੰ ਯਾਰ ਖਜ਼ਾਨੇ ਦੇ ਪਹੁੰਚ ਲੈ। ਸਾਜੀ ਇਹਦੇ ਨਾਲੋਂ ਬਿਹਤਰ ਸਾਨੂੰ ਗੱਲਾਂ ਕਰ ਲੈ। ਇਹ ਖਜ਼ਾਨਾ ਕੋ ਬਹੁਤ ਫਿੱਕਾ ਜੇ। ਚੱਲ ਜਾਣ ਦੇ ਦੇਖੀ ਜਾਏਗੀ। ਚਲੋ ਚਲੋ ਜੀ। ਜੀ। ਅੱਛਾ ਜੀ। ਉਸਤਾਦ ਜੀ ਖਜ਼ਾਨਾ ਹੁਣ ਇੰਜ ਨਾ ਰਾਤ ਤਾਂ ਮੇਰੀ ਲੜਾਈ ਚ ਲੰਘ ਗਈ ਚੀਤੇ ਦੇ ਨਾਲ। ਉਹਨਾਂ ਨੂੰ ਵੀ ਮਾਰ ਮੋੜ ਦਿੱਤਾ ਤੇ ਲੜਾਈਆਂ ਚ ਸਾਡੇ ਤਕਰੀਬਨ ਕੋਈ 7-8 ਘੰਟੇ ਲੱਗ ਗਏ ਓਏ ਹੋਏ। ਇਹਨਾਂ ਗੇਮਾਂ ਨੂੰ। ਅੱਛਾ ਤਾਂ ਇਹ ਤੜਕੇ ਦਾ ਟਾਈਮ 2:30 ਵਜੇ ਦਾ ਤਹਜਦ ਦਾ। ਉਸ ਟਾਈਮ ਨਾਲ ਮੇਰੇ ਜ਼ਿਹਨ ਚ ਕੀ ਆਇਆ ਕਿ ਯੂਸੀ ਅੱਜ ਤੇਰੀ ਤਾਕਤ ਦਾ ਇਮਤਿਹਾਨ। ਹਾਂ ਹੁਣ ਤੇਰਾ ਹੱਕ ਬਣਦਾ ਵਾ ਕਿ ਦਰਖਤ ਨੂੰ ਢਾਹ ਦੇ। ਜਿਹੜਾ ਬੋੜ ਵਾ ਨਾ ਇਹਨੂੰ ਵੱਢ ਨਾ, ਇਹਨੂੰ ਢਾਹ। ਕਿੱਦਾਂ? ਉਸਤਾਦ ਜੀ ਮੈਂ ਨਾ ਜਿਵੇਂ ਚੀਤੇ ਢਾਏ ਐ ਨੇ ਉਂਝ ਦਰਖਤ ਢਾ ਦੇਣਾ। ਨਹੀਂ ਚੀਤੇ ਨਹੀਂ ਟਾਇਆ। ਅੱਛਾ ਉਸਤਾਦ ਜੀ ਮੈਂ ਦੂਰੋਂ ਦੌੜ ਕੇ ਨਾ ਦਰਖਤ ਨੂੰ ਕਿੱਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅੱਛਾ ਪਹਿਲੇ ਇਹਨੇ ਸੋਚਿਆ ਸੀ ਕਿ ਮੈਂ ਦਰਖਤ ਵੜਦਾ ਮੈਂ ਜੇ ਲੰਮੇ ਪੈ ਕੇ ਤੇ ਉਹਦੇ ਨਾਲ ਚਾਕੂ ਨਹੀਂ ਉਹ ਮੈਂ ਹਿਸਾਬ ਲਾ ਉਹ ਲਿਆ। ਫਿਰ ਕੈਨਸਲ ਹੋ ਗਿਆ ਪ੍ਰੋਗਰਾਮ। ਲੱਕੜ ਸੀ ਸੰਦਲ ਦੀ ਬੋੜ ਦੀ, ਉਹ ਮੈਨੂੰ ਪਤਾ ਲੱਗ ਗਿਆ ਕਿੱਦਾਂ ਕੱਟਣੀ ਹੈ। ਓਕੇ ਅੱਛਾ ਹੁਣ ਤੂੰ ਕੀ ਕੀਤਾ? ਮੈਂ ਦੂਰੋਂ ਆ ਰਿਹਾ ਵਾਂ ਤੇ ਇੰਜ ਫਲਾਈ ਕਿੱਕ ਮਾਰ ਰਿਹਾ ਟਸ ਤੇ ਇਹਦਾ ਗੂਟਾ ਟੁੱਕ ਗਿਆ ਦਰਖਤ ਤੇ। ਦਰਖਤ ਤੇ। ਅੱਛਾ ਤਾਂ ਇੱਕ ਯਾਦ ਹੋਣਾ ਅੱਜ ਇੱਕ ਜਗ੍ਹਾ ਫਿਲਮ ਦੇ ਵਿੱਚ ਅੱਜ ਕਰਕੇ ਲੱਤਾਂ ਮਾਰ ਕੇ ਆ ਜਿਹੜੀ ਪਿੰਨੀ ਪਾੜ ਲਈ ਹਾਂ ਉਹ ਸਟਾਈਲ ਕੀਤਾ। ਜਿਗਰ ਫਿਲਮ ਸੀਗੀ। ਜਿਗਰ ਫਿਲਮ ਉਹ ਕਰਾਟੇ ਖੇਡ। ਕਰਾਟੇ ਵਾਲਾ ਮੇਰੇ ਕੋਲ ਨਾਨ ਚਾਕੂ ਤਾਂ ਘਰ ਰਹਿ ਗਿਆ ਸੀ। ਹਾਂ। ਮੈਂ ਕੋਣ ਇਹਦੇ ਨਾਲ ਗੇਮ ਪਾਓ। ਉਸਤਾਦ ਜੀ ਮੈਂ 2:30 ਵਜੇ ਤੋਂ ਲੈ ਕੇ 4:30 ਵਜੇ ਤੱਕ ਉਹਨੂੰ ਕਿੱਕਾਂ ਮਾਰੀ 2 ਘੰਟੇ। 2 ਘੰਟੇ ਲਗਾਤਾਰ ਤੇ ਪਿੰਨੀ ਮੇਰੇ ਖੂਨੋਂ ਖੂਨ ਹੋ ਗਈ। ਓਏ ਹੋਏ। ਠੀਕ ਆ ਉੱਥੋਂ ਮੈਂ ਇੰਨਾ ਨਾ ਜਦੋਂ ਮੈਂ ਦੇਖਿਆ ਕਿ ਉਹ ਦਰਖਤ ਇੰਜ ਹੋ ਗਿਆ ਮੈਂ ਕਿਹਾ ਹੁਣ ਇਹਨੂੰ ਸਿਰਫ ਧੱਕਾ ਹੀ ਲੱਗਣਾ ਵਾ ਤੇ ਜਾ ਪਿਆ। ਹਾਂ ਕਿਹੜਾ ਹੋ ਗਿਆ? ਮੈਂ ਇੰਨੀ ਕੁ ਉੱਥੋਂ ਰੂੜੀ ਇਕੱਠੀ ਕੀਤੀ ਇੱਕ
ਉਹਦੀ ਪੁਲਸਟ ਜੀ ਬਣਾਈ ਤੇ ਪਿੰਨੀ ਤੇ ਬੰਨ ਲਈ ਉੱਥੇ ਆਲੇ ਦੁਆਲੇ। ਤੇ ਤੂੰ ਰੂੜੀ 'ਚ ਹੋ ਸਕਦਾ ਤੇਰੇ ਕੋਲ ਬੈਟਨ ਵੇਟ ਲੱਭ ਜਾਂਦੀ ਆ ਜਿੱਥੇ ਤੈਨੂੰ ਕੋਈ ਪੱਤੀ ਰੀਓ ਬਿਸਕਿਟ ਉਸਤਾਦ ਜੀ ਸਾਰਾ ਕੁਝ ਤੇ ਤੈਨੂੰ ਲੱਭੀ ਜਾਣਾ। ਉਹ ਰੂੜੀ ਜਿਹੜੀ ਮੈਂ ਇੰਜ ਕਰਕੇ ਇਕੱਠੀ ਕੀਤੀ ਸੀ ਨਾ ਉੱਤੇ ਮੈਡੀਸਨ ਲਿਖਿਆ ਸੀ। ਹਾਂ ਮੈਂ ਕਿਹਾ ਇੰਗਲਿਸ਼ ਰੂੜੀ ਹੈ ਦਰਦਲੀ ਹੋਣੀ ਹੈ, ਮੈਂ ਉਹਨੂੰ ਇੰਜ ਕਰਕੇ ਚੁੱਕ ਕੇ ਇੱਥੇ ਬੰਨ ਲਿਆ। ਅੱਛਾ ਫਿਰ ਉਸਤਾਦ ਜੀ ਫਿਰ ਸਵੇਰ ਤੜਕੇ ਦਾ ਟਾਈਮ ਹੋ ਗਿਆ, ਉਧਰੋਂ ਰੋਜ਼ਾਨਾ ਵੀ ਹੋ ਗਈਆਂ ਤੇ ਦਿਨ ਦਾ ਚੜ ਗਿਆ, ਸੂਰਜ ਵੀ ਆਪਣੀ ਅਰੂਜ ਤੇ ਆ ਗਿਆ ਤੇ ਕਿੱਕ ਮਾਰੀ ਆ ਤੇ ਦਰਖਤ ਉੱਗ ਗਿਆ ਉਹ ਜੜੋਂ ਸਮੇਤ ਜੜੋਂ ਸਮੇਤ ਹੀ। ਵਾਹ ਵਾਹ ਚੱਲ ਪਿਆ। ਅੱਗੇ ਸੱਪ ਬੈਠਾ। ਅੱਛਾ ਉਸਤਾਦ ਜੀ ਜਦੋਂ ਇੰਜ ਕਰਕੇ ਟੁੱਟਿਆ ਨਾ ਦਰਖਤ ਤੇ ਮੈਂ ਥੱਲੇ ਦੇਖਿਆ, ਥੱਲੇ ਇਹ ਤਕਰੀਬਨ ਪੂਰੀ ਪੇਟੀ ਰਜ਼ਾਈਆਂ ਵਾਲੀ ਅੱਛਾ ਵੱਡੀ। ਮੈਂ ਕਿਹਾ ਯੂਸੀ ਖਜ਼ਾਨਾ ਬਾਬੇ ਨੇ ਤੈਨੂੰ ਹੀ ਦੇ ਦਿੱਤਾ ਸਾਰਾ, ਇਹਦੇ ਪੁੱਤ ਐਵੇਂ ਨਹੀਂ ਸੀ ਤੇਰੇ ਸਿਰ ਹੋਏ। ਇਹ ਖਜ਼ਾਨਾ ਤੇਰਾ ਹੁਣ ਪੇਟੀ ਦੇ ਉੱਤੇ ਕੋਈ ਸੱਪ ਬੈਠਾ ਸੀ? ਨਹੀਂ ਪੇਟੀ ਦੇ ਉੱਪਰ ਸੱਪ ਕੋਈ ਨਹੀਂ ਸੀ, ਪੇਟੀ ਦੇ ਉੱਪਰ ਇੱਕ ਨਾ ਛਲੇਡਾ ਟੈਪ ਬੈਠਾ ਸੀ। ਛਲੇਡਾ ਟੈਪ ਕਹਿੰਦੇ ਯਾਨੀ ਕਿ ਖਰਗੋਸ਼ ਟੈਪ। ਅੱਛਾ ਹਾਂ ਕੁਛ ਨਾ ਕੁਛ ਤੇ ਹੋਣਾ ਸੀ, ਐਵੇਂ ਤੈਨੂੰ ਖਜ਼ਾਨਾ ਨਹੀਂ ਦੇਣਾ ਬਾਬੇ ਨੇ। ਉਹ ਹੁਣ ਮੈਂ ਨਾ ਖਰਗੋਸ਼ ਨੂੰ ਮੈਂ ਇਦਾਂ ਕੀਤਾ, ਮੈਂ ਕਿਹਾ ਜ਼ਮੀਨ ਖਰਗੋਸ਼ ਨੂੰ ਕਿਹਾ ਬਾਜੀ ਕਿੱਥੇ ਆ? ਬਾਜੀ ਖਰਗੋਸ਼ ਨਹੀਂ ਘਰ ਆ। ਉਹ ਲੱਖ ਲਾਣਾ ਤੇਰਾ ਖਰਗੋਸ਼ ਤੂੰ ਕੀ ਕਹਿਣਾ ਤੂੰ? ਖਰਗੋਸ਼ ਨੂੰ ਇਦਾਂ ਕਰੀਏ ਨਾ, ਖਰਗੋਸ਼ ਜਾਂ ਆਪਣੇ ਖੁੱਡ 'ਚ ਚੱਲ ਜਾਏਗਾ ਜਾਂ ਜਗ੍ਹਾ ਛੱਡ ਦੇ। ਅੱਛਾ ਠੀਕ ਆ, ਹੁਣ ਮੈਂ ਪੇਟੀ ਤੇ ਇਦਾਂ ਕੀਤਾ ਤੇ ਖਰਗੋਸ਼ ਨੇ ਇੰਜ ਆਲੇ ਦੁਆਲੇ ਦੇਖਿਆ ਤੇ 40-50 ਖਰਗੋਸ਼ ਇਕੱਠੇ ਹੋ ਗਏ। ਓਏ ਵਾਹ ਜੀ ਵਾਹ। ਓਏ ਹੋਏ ਹੋਏ ਫਰੀਦ, ਉੱਥੇ ਫਿਰ ਮੈਨੂੰ ਚੜ ਵੱਟ ਗਿਆ। ਫਿਰ ਮੈਂ ਬਾਵਾਂ ਨੂੰ ਅੱਗ ਲਾਈ, ਆਪਣੇ ਬਾਵਾਂ ਨੂੰ ਨਾ ਲੜੀਆਂ ਬੰਨ ਕੇ ਨਾ ਟਾਕੀਆਂ, ਮੈਂ ਬੈਠੇ ਰਹਿਣ ਦਿੱਤਾ। ਆਲੇ ਦੁਆਲੇ ਇਧਰੋਂ ਵੀ ਲਵੇਟ ਲਈਆਂ, ਇਧਰੋਂ ਵੀ ਲਵੇਟ ਕੇ ਐਟਮ ਕੀਤੀ ਡਾਂਸ ਵਾਲੀ ਕੀਤੀ ਇੰਜ ਕਰਕੇ। ਬਾਵਾਂ ਨੂੰ ਜਦੋਂ ਅੱਗ ਲੱਗੀ ਨਾ ਤੇ ਮੈਂ ਪੇਟੀ ਤੇ ਡਿੱਗ ਕੇ ਇੰਜ ਕਰਨਾ ਸ਼ੁਰੂ ਕਰ ਦਿੱਤਾ। ਹਾਂ ਖਰਗੋਸ਼ ਸ਼ੌਕ ਗਏ ਸਾਰੇ। ਪੇਟੀ ਪਾਣੀ 'ਚ ਸੀ? ਪਾਣੀ 'ਚ ਇੰਜ ਨਹੀਂ ਕਰੀਦਾ। ਪੇਟੀ ਤਹਿਖਾਨੇ 'ਚ ਸੀ ਜਨਾਬ। ਅੱਛਾ 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 ਆਦੀ ਕਿ ਨਹੀਂ? ਬੋਰਡ ਦੇ ਥੱਲੇ ਆ। ਬੋਰਡ ਦੇ ਥੱਲੇ। ਉਸਤਾਦ ਜੀ ਪੇਟੀ ਦੇ ਕੁੰਡਿਆਂ ਨੂੰ ਮੈਂ ਇੰਜ ਕਰਕੇ ਹੱਥ ਪਾਇਆ ਤੇ ਜਿੱਦਾਂ ਟਾਰਜ਼ਨ ਨਹੀਂ ਲੈ ਕੇ ਆਣ ਡਿਆ ਹੁੰਦਾ ਵੱਡਾ ਦਰਖਤ। ਅੱਜ ਉਹਦੀ ਸਟੋਰੀ ਸੁਣ ਲਓ। ਅੱਛਾ ਏਦਾਂ ਮੈਂ ਦਰਖਤ ਨਾ ਉਹਦੇ ਵਿੱਚੋਂ ਪੇਟੀ ਕੱਢ ਦਿੱਤੀ ਖਜ਼ਾਨੇ ਚੋਂ ਬਾਹਰ। ਓਕੇ ਖਜ਼ਾਨੇ ਚੋਂ ਪੇਟੀ ਬਾਹਰ ਕੱਢ ਦਿੱਤੀ। 9:30 ਦਾ ਟਾਈਮ ਹੋਗਾ, ਦਿਨ ਚੜ੍ਹਿਆ ਤੇ ਲੋਕਾਂ ਨੂੰ ਨਾ ਹੁਣ ਇਹ ਸੀ ਕਿ ਯੂਸੀ ਨੇ ਅੱਜ ਆ ਜਾਣਾ, ਆਖਰੀ ਡੇਟ ਸੀ ਪਹੁੰਚਣ ਦੀ ਮੇਰੇ ਖਜ਼ਾਨੇ ਲਿਜਾਣ ਦੀ। ਉਸਤਾਦ ਜੀ ਮੈਂ ਕਿਹਾ ਹੋਵੇ ਨਾ ਹੋਵੇ ਯੂਸੀ, ਪਹਿਲਾਂ ਤੂੰ ਪੇਟੀ ਆਪ ਚੈੱਕ ਕਰ। ਇੰਨਾ ਜੋ ਜੁਰਮ ਹੋਇਆ, ਇੰਨੀ ਲੜਾਈ ਹੋਈ, ਤੂੰ ਇੰਨਾ ਕੁਛ ਕੀਤਾ, ਚੀਤੇ ਵੀ ਦੜਾਤੇ ਆ, ਭਾਬੀ ਨੂੰ ਵੀ ਭੇਜ ਦਿੱਤਾ ਵਾ, ਕੁੱਟ ਵੀ ਖਾਧੀ ਆ, ਖਰਗੋਸ਼ ਵੀ। ਇਹ ਦੇਖ ਚ ਪੇਟੀ 'ਚ ਹੈ ਕੀ ਗੁੱਡ ਬਣਦਾ ਸੀ। ਓਹ ਹੋ ਉਸਤਾਦ ਜੀ ਮੈਂ ਪੇਟੀ ਖੋਲੀ, ਵਿੱਚ ਬਾਬੇ ਮਹਿੰਗੇ ਦੀ ਤਸਵੀਰ ਤੇ ਨਾਲ ਉਹਦੀ ਬੁੱਢੀ ਦੀ ਤਸਵੀਰ। 1300-1400 ਰੁਪਈਆ। ਠੀਕ ਆ, ਉਹ ਤਸਵੀਰ ਦੇ ਪਿੱਛੇ ਲਿਖਿਆ ਹੋਇਆ ਕਿ ਜਿਹੜਾ ਇਸ ਤਸਵੀਰ ਨੂੰ ਫੜੇ ਉਹਨੂੰ ਉਹਦੇ ਮਾਂ ਪਿਓ ਦੀ ਕਸਮ ਲੱਗੇ ਤਸਵੀਰ 10 ਫੁੱਟ 10 ਦੀ ਕਰਾ ਕੇ ਤਾਂ ਸਾਡੀ ਹਵੇਲੀ ਚ ਲਾਉਣੀ। ਓਏ ਹੋਏ ਵੱਡਾ ਫਰੇਮ। ਵੱਡਾ ਫਰੇਮ। ਵਾਹ ਜੀ ਵਾਹ। ਉਹ 1300 ਰੁਪਏ ਦਾ ਨਿਕਲਿਆ ਨਾ, ਹਾਂ ਉਹਦੇ 'ਚ ਫਿਰ 9000 ਹੋਰ ਪਾਇਆ ਹਾਂ। ਤੇ ਤਸਵੀਰ ਵੱਡੀ ਕਰਾ ਕੇ ਤੇ ਹਵੇਲੀ ਲਾ। ਬਸ ਉਹ ਪੇਟੀ ਚੀਜ਼ਾਂ ਨਿਕਲੀਆਂ। ਇਹ ਦੋ ਚੀਜ਼ਾਂ। ਪੇਟੀ ਉਸਤਾਦ ਜੀ ਮੈਂ ਏਦਾਂ ਹੀ ਖਿੱਚ ਕੇ ਜਿੱਦਾਂ ਟਾਰਜ਼ਨ ਲਿਜਾ ਰਿਹਾ ਹੁੰਦਾ ਲੱਕੜ, ਮੈਂ ਰੂੜੀ ਤੋਂ ਲੰਘ ਕੇ ਗਿਆ, ਕੂੜੇ ਦੇ ਉੱਤੋਂ ਮੈਂ ਜਾ ਰਿਹਾ, ਪੇਟੀ ਲਿਜਾ ਰਿਹਾ, ਮੈਂ ਸਿੱਧਾ ਚੌਂਕ। ਐਡਾ ਕਿਹੜਾ ਖਜ਼ਾਨਾ ਸੀ? 1300 ਨਾਲੋਂ ਬਹੁਤੀਆਂ ਚੀਜ਼ਾਂ ਤੇ ਤੂੰ ਰੂੜੀ ਤੋਂ ਲੱਭ ਲਈਆਂ। ਉੱਥੇ ਤੇਰੀ ਉਸਤਾਦ ਜੀ ਜਦੋਂ ਮੈਂ ਉਹਨਾਂ ਨੂੰ ਫਿਰ ਮੈਂ ਉਹਨਾਂ ਮੁੰਡਿਆਂ ਨੂੰ ਫੜਿਆ, ਅੱਛਾ ਮੈਂ ਉਹਨਾਂ ਨੂੰ ਬੁਲਾਇਆ, ਮੈਂ ਕਿਹਾ ਆ ਜਾਓ ਵੀ ਫੇਰ ਪੰਚਾਇਤ ਬਣਾਓ। ਅੱਛਾ ਮੈਂ ਕਿਹਾ ਆਹ ਤੁਹਾਡੇ ਡੱਬੇ ਦਾ ਖਜ਼ਾਨਾ ਸੀ, ਆਹ ਸਾਰੇ ਭਰਜਾਈ ਵਾਪਸ ਲਿਆਂਦੀ ਕਿ ਨਹੀਂ? ਮੈਂ ਦੱਸਦਾ, ਮੈਂ ਕਿਹਾ ਆਹ ਸਾਰੀ ਦੌਲਤ ਹਰੂਨਾਬਾਦ ਆਓ। ਉੱਥੇ ਚਲੀ ਨਹੀਂ ਉਹ 400 ਉੱਥੇ ਨਾਨੀ ਆ ਮੇਰੀ, ਕੀ ਹੋਇਆ? ਅੱਛਾ ਫਿਰ ਉਸਤਾਦ ਜੀ ਉਹ ਮੈਂ ਪੇਟੀ ਦਾ ਢੱਕਣ ਖੋਲ ਕੇ ਉਹਨਾਂ 4-5 ਪੁੱਤਾਂ ਨੂੰ ਮੈਂ ਕਿਹਾ ਦੇਖ ਲਓ ਤੁਹਾਡੇ ਪਿਓ ਨੇ ਸਾਰੀ ਜ਼ਿੰਦਗੀ ਗੁਜ਼ਰੇ ਦੇਖੇ ਸੀ, ਕਮਾਈ ਤਾਂ ਕੀਤੀ ਨਹੀਂ ਸੀ। ਉਹ ਤਾਂ ਮੇਰੇ ਨਾਲ ਉਹਨਾਂ ਦੀਆਂ ਗੱਲਾਂ ਕਰਦਾ ਸੀ। ਵੈਸੇ ਉਹਨੇ ਮੈਨੂੰ ਡੱਬੀ ਫੜਾਈ ਸੀ, ਡੱਬੀ ਤੇ ਨਕਸ਼ਾ ਸੀ ਕਿ ਮੈਂ ਇੱਥੇ ਰੱਖਿਆ। ਮੈਂ ਵੀ ਇਸੇ ਚੱਕਰਾਂ ਸੀ ਕਿ ਚ ਸੋਨੇ ਆ। ਉਸ ਦੌਰ ਦੇ ਪੈਸੇ ਕਿੰਨੇ ਹੋਣਗੇ ਉਸਤਾਦ ਜੀ? 1100-1200 ਰੁਪਈਆ ਇੱਕ ਤਸਵੀਰ ਤੇ ਉੱਪਰ ਲਿਖਿਆ। ਮੈਂ ਕਿਹਾ ਹੁਣ ਆਪਣੇ ਪਿਓ ਦੀ ਜੇ ਰੂਹ ਨੂੰ ਬਖਸ਼ਾਉਣਾ ਵਾ ਨਾ ਤੇ ਤਸਵੀਰ ਵੱਡੀ ਕਰਕੇ ਆਪਣੀ ਹਵੇਲੀ ਚ ਲਾਓ। ਫਿਰ ਉਸਤਾਦ ਜੀ ਪੂਰੇ ਮਹੱਲੇ ਨੇ ਮੇਰੇ ਕੋਲ ਮਾਫੀ ਮੰਗੀ, ਉਹਨਾਂ ਸਾਰਿਆਂ ਭਰਾਵਾਂ ਨੇ। ਉਹਨਾਂ ਨੇ ਕਿਹਾ ਯੂਸੀ ਭਾਈ ਅਸੀਂ ਤੇਰੇ ਪੈਰ ਫੜਦੇ, ਅਸੀਂ ਤੈਨੂੰ ਗਲਤ ਸਮਝ ਬੈਠੇ ਆ, ਪਰ ਤੂੰ ਤਾਂ ਬੰਦਾ ਹੀ ਬੜਾ ਸ਼ਰੀਫ ਆ। ਅੱਜ ਜਿੱਥੋਂ ਤੂੰ ਲੱਭ ਲਿਆਂਦੀ ਇਹ ਪੇਟੀ ਨਹੀਂ ਹੈਗੀ, ਸਾਰੀ ਪੇਟੀ ਸੋਨੇ ਦੀ ਆ। ਓਏ ਹੋਏ ਹੋਏ ਹੋਏ। ਮੈਨੂੰ ਪਤਾ ਹੁੰਦਾ ਮੈਂ ਉੱਥੇ ਕੁੰਡੇ ਲਾ ਲੈਣੇ ਸੀ, ਮੈਨੂੰ ਕੀ ਪਛਾਣ ਸੋਨੇ ਦੀ। ਮੈਂ ਤਾਂ ਪੇਟੀ ਧੂ ਲਿਆ ਆ। ਅੱਛਾ ਅੱਛਾ ਅੱਛਾ। ਉਹ ਤੂੰ ਉਹੀ ਸਮਝਦਾ ਰਿਹਾ ਪੇਟੀ ਸੋਨੇ ਦੀ ਸੀ ਨਾ? ਪੇਟੀ ਸੋਨੇ ਦੀ ਸੀ, ਵਿੱਚ ਕੁਛ ਨਹੀਂ ਸੀ ਉਹਦੇ। ਭਰਜਾਈ ਲੈ ਕੇ ਆਇਆ ਕਿ ਨਹੀਂ? ਉਹ ਹਰੂਨਾਬਾਦ ਹੀ ਆ ਜੀ। ਯਾਰ ਕਿਦੋਂ ਉਹ ਮੇਰੀ ਪੁੱਛਣ ਡਏ ਆ। ਤੂੰ ਕਿਹਾ ਨਹੀਂ ਸ਼ੁਰੂ ਚ ਉਹਨੂੰ ਮੈਂ ਗੱਡੀ ਤੇ ਸਾਜ ਜੀ ਉਹ ਸੋਨਾ ਜਿਹੜਾ ਸੀ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਇਦਾਂ ਕਰੋ ਕਿ ਜਿਹੜੇ ਮੇਰੇ ਸੱਟਾਂ ਸੁੱਟਾਂ ਦੇ ਪੈਸੇ ਪੂਸੇ ਲੱਗੇ ਆ, ਜਿਹੜੇ ਮੇਰੇ ਕਿਰਾਏ ਭਾੜੇ ਲੱਗੇ ਉਹ ਦਵੋ, ਮੈਂ ਆਪਣੇ ਭਾਬੀ ਨੂੰ ਵੀ ਲੈ ਕੇ ਆਵਾਂ, ਬੱਚੇ ਵੀ ਲੈ ਕੇ ਆਵਾਂ ਵਾਪਸ। ਠੀਕ ਆ, ਉਹਨਾਂ ਨੇ ਉਸਤਾਦ ਜੀ ਮੈਨੂੰ ਕੋਈ ਟੋਟਲ ਮੇਰਾ 3700-3800 ਰੁਪਈਆ ਦਿੱਤਾ। ਪੇਟੀ ਰੱਖ ਲਈ ਉਹਨਾਂ ਨੇ? ਪੇਟੀ ਉਹ ਮੈਨੂੰ ਫਿਰ ਉਹਨੂੰ ਪਤਾ, ਮੈਨੂੰ ਹੁਣ ਜਦੋਂ ਮਹੱਲੇ 'ਚ ਸਾਰੇ ਪਤਾ ਲੱਗਾ ਪੇਟੀ ਸੋਨੇ ਦੀ ਆ,
ਉਹਨਾਂ ਨੇ ਯੂਸੀ ਨਾਲ ਹਰ ਤਰ੍ਹਾਂ ਦਾ ਤਲਕ ਖਤਮ ਕਰਤਾ। ਉਹ ਇਸ ਟਾਈਮ ਪੇਟੀ ਵੇਚ ਕੇ ਪਾਰਟੀ ਇੰਗਲੈਂਡ ਬੈਠੀ ਹੋਈ। ਅੱਛਾ, ਤਲਕ ਖਤਮ ਕਰਨ ਤੋਂ ਪਹਿਲੇ ਮਤਲਬ ਕੀ ਸੀ? ਤੁਹਾਡਾ ਇੱਕੋ ਹੀ ਕਮਰਾ ਸੀ ਸਾਰਿਆਂ ਦਾ? ਨਹੀਂ, ਮਹੱਲੇਦਾਰੀ ਸੀ ਨਾ, ਯਾਨੀ ਕਿ ਮੇਰੇ ਕੋਲ ਬਹਿੰਦੇ ਹੁੰਦੇ ਸੀ, ਚਾਵਾਂ ਚੂਵਾਂ ਪੀਂਦੇ ਸੀ ਆਣ ਕੇ ਡੇਰੇ ਤੇ। ਸਾਜੋ ਪੇਟੀ ਵੇਚ ਕੇ ਨਾ ਉਹ ਪਾਰਟੀ ਇਸ ਟਾਈਮ ਇੰਗਲੈਂਡ 'ਚ ਬੈਠੀ ਹੋਈ। ਤੇ ਤੂੰ? ਮੈਂ ਇੱਥੇ ਹੀ ਆ। ਤੇ ਭਰਜਾਈ ਤੇ ਲਿਆ ਉਹਨੂੰ ਲੈ ਆਂਦਾ ਵਾ, ਲੈਂਦਾ? ਹਾਂ ਵਾਪਸ ਬਾਅਦ ਸਾਜੀ ਹਰੂਨਾ ਤਾਂ ਹਰੂਨਾਬਾਦ, ਜਿੱਥੇ ਅੱਜ ਨਹੀਂ ਇਹ ਰੇਤਲਾ ਇਲਾਕਾ ਕਹਿੰਦੇ ਟਿੱਬੇ, ਆਹੋ ਉਹਨੂੰ ਹਰੂਨਾਬਾਦ ਕਹਿੰਦਾ, ਸਾਰਾ ਰੇਤਲਾ ਇਲਾਕਾ। ਚਲੋ ਅੱਲਾ ਖੈਰ। ਆਹ ਗੱਲ ਸੀ ਉਸਤਾਦ ਜੀ। ਇਸ ਗੱਲ ਤੋਂ ਵੀ ਮੇਰੀ ਮਹੱਲੇ ਦੇ ਵਿੱਚ ਇੰਨੀ ਕੁ ਰੈਪੂਟੇਸ਼ਨ ਗੰਦੀ ਹੋਈ ਨਾ ਕਿ ਇਹਨੇ ਨਾ ਚੋਰੀ ਕੀਤੀ ਆ। ਗੰਦੀ ਅੱਗੇ ਵੀ ਗੰਦੀ ਆ ਯਾਰ। ਠੀਕ ਆ, ਉਧਰੋਂ ਫਿਰ ਮੇਰਾ ਦਿਮਾਗ ਮੀਟਰ ਸ਼ਾਟ ਹੋਇਆ। ਫਿਰ ਉਸਤਾਦ ਜੀ ਉਹਨਾਂ ਨੂੰ ਮੈਂ ਇਦਾਂ ਦੇ ਛਿੱਤਰ ਫੇਰੇ, ਤੁਹਾਨੂੰ ਮੈਂ ਕੀ ਦੱਸਾਂ। ਸੁਣਾਓ ਫੈਸਲਾ ਸਾਹਿਬ, ਕੈਸੀ ਲੱਗੀ ਸਟੋਰੀ? ਬਹੁਤ ਅੱਛੀ ਉਸਤਾਦ, ਬਹੁਤ ਅੱਛੀ। ਸਾਡੇ ਦੋਵਾਂ ਆਰਟਿਸਟ ਨੂੰ ਤੇ ਰਾਈਟਰ ਨੂੰ ਤੁਸੀਂ ਦਾਤ ਦੇਣੀ ਹੈ। ਸਾਈ ਤੁਹਾਡੇ ਤੋਂ ਵੱਡਾ ਸਾਡੇ ਚ ਕੋਈ ਵੀ ਨਹੀਂ ਹੈ। ਨਹੀਂ, ਮੈਂ ਕਹਿੰਦਾ ਮੇਨ ਤੁਸੀਂ ਉਹ ਗੱਲ ਇਹ ਪਤਾ ਕੀ ਆ, ਤੁਸੀਂ ਇਹ ਦੇਖੋ ਕਿ ਐਂਡ ਤੇ ਪੇਟੀ ਸੋਨੇ ਦੀ ਸੀ ਜਿਹਦਾ ਇੰਨਾ ਰੌਲਾ ਸੀ। ਇਹ ਪੇਟੀ ਸੋਨੇ ਦੀ। ਪੇਟੀ ਢੋਲ ਮਜ਼ੋਨੇ ਦੀ ਹੋਣੀ ਹੈ। ਅੱਛਾ, ਉਹ ਚੀਤਿਆਂ ਦੀ ਮੈਨੂੰ ਸਮਝ ਨਹੀਂ ਆ, ਜਿਹੜਾ ਤੀਸਰਾ ਚੀਤਾ ਸੀ ਜਿਹੜਾ ਦੋਵਾਂ ਦੀ ਜਾਨ ਉਹਦੇ ਚ ਸੀ ਹਾਂਜੀ, ਤੇ ਉਹ ਬੜਕ ਨਾਲ ਦੌੜ ਗਿਆ। ਇੱਕ ਤਾਂ ਇੱਥੇ ਮੇਰੀ ਸੂਈ ਫਸੀ ਹੈ, ਦੂਜਾ ਮੇਰੀ ਸੂਈ ਫਸੀ ਆ ਵੀ ਜਦੋਂ ਇਹਨੇ ਚਾਹ ਬਣਾਈ ਹੈ, ਚਾਹ ਬਣਾ ਕੇ ਇਹ ਟੰਗ ਗਿਆ। ਟੰਗਣ ਤੋਂ ਬਾਅਦ ਇਹ ਕਿਤੇ ਗਿਆ, ਪਿੱਛੋਂ ਬਾਰਿਸ਼ ਵੀ ਕਵੇ ਵੀ ਮੈਂ ਐਂਜੀ ਆ, ਐਂਜੀ ਆ, ਤੂਫਾਨ ਵੀ ਐਂਜੀ ਆ। ਤੇ ਵਾਪਸ ਆਇਆ ਤੇ ਚਾਹ ਇੰਜ ਸੀ ਵੀ ਜਿਵੇਂ ਹੁਣੇ ਪੱਕੀ ਹੈ। ਠੀਕ ਆ ਜੀ। ਉਸ ਤੋਂ ਬਾਅਦ ਇਹਨੇ ਪਹਿਲੇ ਸੋਚਿਆ ਵੀ ਮੈਂ ਦਰਖਤ ਕੱਟ ਦਿਆਂ, ਲੰਮੇ ਪੈ ਕੇ ਚਾਕੂ ਨਾਲ ਕਰ 3 ਇੰਚ ਨੇ ਕੱਟ ਲਿਆ। ਫਿਰ ਥੱਕ ਗਿਆ। ਫਿਰ ਇਹਨੇ ਕਿਹਾ ਚਾਹ ਪਹਿਲੇ ਪੀ ਲਈਏ, ਚਾਹ ਦੀ ਤਲਬ ਹੋਣ ਲੱਗ ਪਈ। ਉਸ ਤੋਂ ਬਾਅਦ ਉਸ ਦਰਖਤ ਦਾ ਇਹਨੇ ਸੋਚਿਆ ਕਿ ਹੁਣ ਮੈਂ ਦਰਖਤ ਨੂੰ ਪੁੱਟਾਂ। ਇਹਨੇ ਦਰਖਤ ਦੀ ਚਾਰੇ ਸਾਈਡਾਂ ਦੇਖੀਆਂ, ਇੱਕ ਸਾਈਡ ਨਰਮ ਸੀ, ਉੱਥੋਂ ਇਹਨੇ ਉਹਨੂੰ ਪੁੱਟਣਾ ਸ਼ੁਰੂ ਕਰਨਾ ਸੀ। ਉਸ ਤੋਂ ਬਾਅਦ ਫੇਰ ਚ ਬਾਅਦ ਇਹਨੇ ਕਿਹਾ ਵੀ ਇਹ ਵੀ ਨਹੀਂ ਪੁੱਟਣਾ, ਮੈਂ ਉੱਤੋਂ ਲੱਤ ਮਾਰ ਕੇ ਦਰਖਤ ਨੂੰ ਛੇੜਦਾ। ਹਾਂਜੀ, ਸਹੀ ਹੋ ਗਿਆ। ਇਹ ਉਸਤਾਦ ਜੀ ਆਮ ਬੰਦਾ ਹੁੰਦਾ, ਉਹਨੇ ਕਦੀ ਵੀ ਨਹੀਂ ਸੀ ਪੇਟੀ ਤੱਕ ਪਹੁੰਚਣਾ। ਸਹੀ ਗੱਲ ਆ। ਉਹ ਫਿਰ ਇਹਦਾ ਉਹਨੇ ਹੁੰਦਾ ਕਿ ਦਰਖਤ ਹੀ ਕੱਟਦੇ ਰਹਿਣਾ ਸੀ। ਫਿਰ ਉਹ ਜਿਹੜਾ ਖਰਗੋਸ਼ ਬੈਠਾ ਸੀ ਪੇਟੀ ਤੇ, ਉੱਥੇ ਸੱਪ ਹੋਣਾ ਚਾਹੀਦਾ ਸੀ, ਮਗਰਮੱਛ ਹੋਣੀ ਚਾਹੀਦੀ ਸੀ, ਕੋਈ ਮੌਤ ਵਾਲਾ ਬਿੱਛੂ ਟੈਪ। ਉੱਥੇ ਇੱਕ ਨਾਰਮਲ ਖਰਗੋਸ਼ ਬੈਠਾ, ਔਰ ਇਹਨੇ ਥੱਲੇ ਜਾ ਕੇ ਪੇਟੀ ਤੇ ਇੰਜ ਕੀਤਾ, ਉਹ ਖੁੱਡ ਚ ਵੜ ਗਿਆ। ਉਹ ਮੈਂ ਤਾਂ ਇਹ ਨਾ ਇੱਕ ਸਸਪੈਂਸ ਆ। ਜਦੋਂ ਸੂਈਆਂ ਉਹਨਾਂ ਦੀ ਗੱਲ ਸੁਣ ਲਓ, ਛੱਡ ਦਿਓ ਤੁਸੀਂ। ਇਹ ਸਸਪੈਂਸ ਆ ਇੱਕ। ਇਸ ਸਸਪੈਂਸ ਨੂੰ ਤੁਸੀਂ ਹੱਲ ਕਰਨਾ, ਕਮੈਂਟਸ ਦੱਸਣਾ ਵੀ ਇਹ ਕੀ ਹੋਇਆ ਹੋਏਗਾ, ਖਰਗੋਸ਼ ਕਿਉਂ ਸੀ ਪੇਟੀ। ਹਾਂ, ਔਰ ਐਡਾ ਬੁਜ਼ਦਲ ਖਰਗੋਸ਼, ਔਰ ਜਿਹੜਾ ਚੀਤਾ ਤੀਸਰਾ ਨੱਸਿਆ, ਉਹਦਾ ਵੀ ਤੁਸੀਂ ਦੱਸਣਾ ਕਿ ਉਹ ਇੱਕ ਬੜਕ ਨਾਲ ਨੱਸ ਗਿਆ, ਕਿਉਂ ਨੱਸਿਆ। ਔਰ ਤੁਸੀਂ ਤੀਸਰਾ ਇਹ ਦੱਸਣਾ ਕਿ ਚਾਹ ਠੰਡੀ ਕਿਉਂ ਨਹੀਂ ਹੋਈ। ਹਾਂ, ਇਹ ਤੁਸੀਂ ਜਵਾਬ ਨਾ ਦਿੱਤੇ ਤੇ ਤੁਹਾਡਾ ਨਾ ਹਾਲ ਵੇਖੋ। ਇਹ ਵੀ ਦੱਸ ਦਿਓ ਕਿ ਦਹਿਸ਼ਤ ਵੀ ਨਾਲ, ਮੇਰੀ ਦਹਿਸ਼ਤ ਵੀ ਦੱਸੋ। ਮੈਂ ਕਹਿੰਦਾ ਜੇ ਤੁਸੀਂ ਆਪਣੇ ਜਗ੍ਹਾ ਤੇ ਠੀਕ ਹੋ ਨਾ, ਤੇ ਮੈਨੂੰ ਇਹਦਾ ਤਿੰਨਾਂ ਦੇ ਤੁਸੀਂ ਜਵਾਬ ਦੇਣੇ ਆ। ਹਰੂਨਾਬਾਦ ਦਾ ਵੀ ਸਵਾਲ। ਹਰੂਨਾਬਾਦ ਦਾ ਭਰਜਾਈ ਦਾ ਇੱਕ ਪੁੱਤਰ ਸੀ। ਭਰਜਾਈ ਦੇ ਯਾਰ ਕਿੰਨੇ ਔਲਾਦ? ਨਹੀਂ, ਤੁਸੀਂ ਗੱਲ ਉਹਨਾਂ ਨੂੰ ਸਿਰਫ 3 ਕੁਐਸਚਨ ਕਰੋਗੇ। ਚਾਹ ਗਰਮ ਕਿੱਦਾਂ ਹੋਈ, ਚੀਤਾ ਜਿਹੜਾ ਵਾਪਸ ਕਿਉਂ ਗਿਆ, ਤੇ ਖਰਗੋਸ਼। ਬਾਕੀ ਉਹਦੀ ਸਟੋਰੀ ਨਿਆਣੇ ਕਹਿਤਾ ਜਾਂ ਬੱਚਾ। ਚਲੋ ਠੀਕ ਹੈ, ਉਹਨਾਂ ਕੋਲੋਂ ਤੁਸੀਂ ਪੁੱਛ ਤਿੰਨ ਤੁਸੀਂ ਪਹੇਲੀਆਂ ਜਿਹੜੀਆਂ ਨੇ ਨਾ, ਇਹ ਸੁਲਝਾਣਾ। ਆਪ ਪਹੇਲੀ ਲੱਖਾਂ ਤੁਸੀਂ ਹੱਲ ਕਰਨੀ। ਹਾਂਜੀ, ਠੀਕ ਹੈ ਜੀ। ਤੇ ਜੇ ਉਸ ਤੋਂ ਬਾਅਦ ਮੈਂ ਵੀ ਦੱਸ ਦਾਂਗਾ ਤੁਹਾਨੂੰ ਇਹਦੇ ਬਾਰੇ। ਉਹ ਬਾਅਦ ਚ ਫਿਰ ਤੂੰ ਦੱਸ ਦੀ। ਲਓ ਜੀ, ਹੁਣ ਅੱਜ ਇਹ ਤੋਂ ਬਾਅਦ ਅਸੀਂ ਆਪਣਾ ਖਿਆਲ ਰੱਖਦੇ, ਤੁਸੀਂ ਈਜ਼ੀ ਰਹੋ।